ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ। ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਹਮ ਮੈਲੇ ਤੁਮ ਉਜਲ ਕਰਤੇ ਹਮ ਨਿਰਗੁਣ ਤੂ ਦਾਤਾ। ਹਮ ਮੂਰਖ ਤੁਮ ਚਤੁਰ ਸਿਆਣੇ ਤੂ ਸਰਬ ਕਲਾ ਕਾ ਗਿਆਤਾ। ਮਾਧੋ ਹਮ ਐਸੇ ਤੂ ਐਸਾ ਹਮ ਪਾਪੀ ਤੁਮ ਪਾਪ ਖੰਡਨ। ਨੀਕੋ ਠਾਕੁਰ ਦਿਸਾ। ਪਿੰਗਲ ਪਰਬਤ ਪਾਰ ਪਰੇ ਖਲ ਚਤੁਰ ਬਕੀਤਾ। ਅੰਧਲੇ ਤੇਰੇ ਭਵਨ ਸੂਝਿਆ ਗੁਰ ਭੇਟ ਪੁਨੀਤਾ। ਮਹਿਮਾ ਸਾਧੂ ਸੰਗ ਕੀ ਸੁਨਹੁ ਮੇਰੇ ਮੀਤਾ। ਮੈਲ ਖੋਈ ਕੋਟ ਅਗ ਹਰੇ ਨਿਰਮਲ ਭਏ ਚੀਤਾ। ਐਸੀ ਭਗਤ ਗੋਵਿੰਦ ਕੀ ਕੀਟ ਹਸਤੀ ਜੀਤਾ। ਜੋ ਜੋ ਕੀਨੋ ਆਪਨੋ ਤਿਸ ਅਭੈ ਦਾਨ ਦੀਤਾ। ਸਿੰਘ ਬਿਲਾਈ ਹੋਏ ਗਇਓ ਤ੍ਰਿਣ ਮੇਰ ਦਿਖੀਤਾ। ਸ਼ਰਮ ਕਰਤੇ ਦਮ ਆਡ ਕਉ ਤੇ ਗਣਿਤ ਨੀਤਾ। ਕਵਨ ਵਡਾਈ ਕਹਿ ਸਕਉ ਬੇਅੰਤ ਗੁਨੀਤਾ। ਕਰ ਕਿਰਪਾ ਮੋਹਿ ਨਾਮ ਦੇਹੁ ਨਾਨਕ ਦਰ ਸਰੀਤਾ। ਜਿਉ ਬੁਲਾਵਹਿ ਤਿਉ ਬੋਲਹਿ ਸੁਆਮੀ ਕੁਦਰਤ ਕਵਨ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ।
ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਰਠ ਮਹੱਲਾ ਚੌਥਾ। ਆਪੇ ਕੰਡਾ ਆਪ ਤਰਾਜੀ, ਪ੍ਰਭ ਆਪੇ ਤੋਲ ਤੋਲਾਇਆ। ਆਪੇ ਸਾਹੋ ਆਪੇ ਵਣਜਾਰਾ, ਆਪੇ ਵਣਜ ਕਰਾਇਆ। ਆਪੇ ਧਰਤੀ ਸਾਜੀਅਨ ਪਿਆਰੈ, ਪਿੱਛੇ ਟੰਕ ਚੜਾਇਆ। ਮੇਰੇ ਮਨ ਹਰ ਹਰ ਧਿਆਏ ਸੁਖ ਪਾਇਆ, ਹਰ ਹਰ ਨਾਮ ਨਿਧਾਨ ਹੈ ਪਿਆਰਾ। ਗੁਰਪੂਰੈ ਮੀਠਾ ਲਾਇਆ, ਆਪੇ ਕੰਡਾ ਆਪ ਤਰਾਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ, ਅੰਤਰਜਾਮੀ ਕਰੁਣਾ ਨਿਧਾਨ, ਗੁਰੂ ਗਰੀਬ ਨਵਾਜ। ਕਲਯੁਗ ਕੇ ਤਾਰਨ ਹਾਰੇ ਸ਼ਬਦ ਗੁਰੂ, ਦਸਾਂ ਹੀ ਪਾਤਸ਼ਾਹੀਆਂ ਕੇ ਆਤਮਿਕ ਸਰੂਪ ਸਤਿਗੁਰੂ। ਜੁਗੋ ਜੁਗ ਅਟਲ ਸਤਿਗੁਰੂ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋਏ ਦੀਵਾਨਾਂ ਅੰਦਰ ਆਪ ਸਰਬੱਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤਮਈ ਪਾਵਨ ਗੁਰਬਾਣੀ ਦੇ ਜਾਪ, ਆਸਾ ਕੀ ਵਾਰ ਗੁਰਬਾਣੀ ਦਾ ਮਨੋਹਰ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਹੁਣ ਇਸ ਪਾਵਨ ਅਸਥਾਨ ਤੇ ਗੁਰਦੁਆਰਾ ਲੰਗਰ ਸਾਹਿਬ ਵਿਖੇ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਆਓ ਸਾਧ ਸੰਗਤ ਜੀ ਹੋਰ ਵੀ ਕੋਈ ਸਮਾਂ ਪਿਆਰ ਸਤਿਕਾਰ ਸਹਿਤ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਬੈਠ ਕੇ ਸਤਿਗੁਰੂ ਜੀ ਦਾ ਅੰਮ੍ਰਿਤਮਈ ਉਪਦੇਸ਼ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਜਿਵੇਂ ਗਰੀਬ ਨਵਾਜ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਪਾਵਨ ਸ਼ਬਦ ਰਾਹੀਂ ਉਪਦੇਸ਼ ਬਖਸ਼ਿਸ਼ ਕਰ ਰਹੇ ਹੈ। ਪਿਆਰ ਨਾਲ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ ਸਰਵਣ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਜ਼ਰੂਰੀ ਹੈ ਮਨ ਨੂੰ ਇਕਾਗਰ ਕਰਨਾ। ਸਰਬੱਤ ਸੰਗਤ ਅਸੀਸ ਬਖਸ਼ਿਸ਼ ਕਰੋ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਰਸਨਾ ਤੋਂ ਪਿਆਰ ਨਾਲ ਉਚਾਰਨ ਕਰੋ। ਜੀ ਕਰੋ ਰਸਨਾ ਪਵਿੱਤਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਚੌਥਾ। ਆਪੇ ਕੰਡਾ ਆਪ ਤਰਾਜੀ। ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਹਜ਼ੂਰ ਬਖਸ਼ਿਸ਼ ਕਰਦੇ ਹਨ। ਹੇ ਗੁਰਸਿੱਖੋ, ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਆਪ ਹੀ ਕੰਡਾ ਰੂਪ ਹੈ, ਆਪ ਹੀ ਤਰਾਜੀ ਰੂਪ ਹੈ। ਤਰਾਜੀ ਕਹਿੰਦੇ ਨੇ ਸਾਧ ਸੰਗਤ ਜੀ ਤਕੜੀ ਨੂੰ, ਤੇ ਕੰਡਾ ਹੁੰਦਾ ਹੈ ਜਿਵੇਂ ਕੋਈ ਬਹੁਤਾ ਜ਼ਿਆਦਾ ਭਾਰ ਤੋਲਣਾ ਹੋਵੇ ਉਹਨੂੰ ਕੰਡਾ ਕਹਿ ਦਿੱਤਾ ਜਾਂਦਾ ਹੈ। ਔਰ ਇਸੇ ਪ੍ਰਕਾਰ ਕੰਡਾ ਇੱਕ ਛੋਟੇ ਆਕਾਰ ਦਾ ਹੁੰਦਾ, ਇੱਕ ਵੱਡੇ ਆਕਾਰ ਦਾ ਹੁੰਦਾ। ਇੱਕ ਕੰਡਾ ਉਹ ਹੁੰਦਾ ਜਿਹੜੇ ਸਾਧ ਸੰਗਤ ਜੀ ਜਿਨ੍ਹਾਂ ਤੇ ਸੌਦਾ ਵੀ ਤੋਲਿਆ ਜਾਂਦਾ ਹੈ, ਦੁਕਾਨਦਾਰਾਂ ਦੇ ਪਾਸ ਹੁੰਦਾ। ਇੱਕ ਪਾਸੇ ਵੱਟੇ ਰੱਖੇ ਜਾਂਦੇ ਆ ਤੋਲਣ ਵਾਲੇ, ਦੂਸਰੇ ਪਾਸੇ ਛਾਬੇ ਦੇ ਵਿੱਚ ਵਸਤੂ ਜਾਂ ਪਦਾਰਥ ਜੋ ਵੀ ਮਾਪਣਾ ਹੋਵੇ ਤੋਲਣਾ ਹੋਵੇ ਸਾਧ ਸੰਗਤ ਜੀ ਉਸ ਨੂੰ ਪਾ ਦਿੱਤਾ ਜਾਂਦਾ। ਅੱਜ ਦੇ ਸਮੇਂ ਵਿੱਚ
ਹੁਣ ਇਲੈਕਟ੍ਰੀਸ਼ੀਅਨ ਵਾਲੇ ਸਾਧ ਸੰਗਤ ਜੀ ਕੰਡੇ ਆ ਗਏ ਆ, ਉਹਨਾਂ ਦੇ ਨਾਲ ਤਾਂ ਵੱਟਿਆਂ ਦੀ ਲੋੜ ਵੀ ਨਹੀਂ ਪੈਂਦੀ ਮਾਪਣ ਦੇ ਵਾਸਤੇ, ਔਰ ਉਸੇ ਤਰ੍ਹਾਂ ਹੀ ਉਹਨਾਂ ਦੇ ਉੱਪਰ ਨੰਬਰ ਆ ਜਾਂਦੇ ਆ, ਕਿੰਨੇ ਗ੍ਰਾਮ ਕਿੰਨੇ ਕਿਲੋ ਹੈ। ਇਸ ਪ੍ਰਕਾਰ ਉਹਨਾਂ ਨੂੰ ਸਾਧ ਸੰਗਤ ਜੀ ਤੋਲਿਆ ਜਾਂਦਾ ਹੈ। ਔਰ ਇੱਕ ਤੱਕੜੀ ਹੁੰਦੀ, ਉਹਦੇ ਦੋ ਛਾਬੇ ਹੁੰਦੇ ਨੇ, ਇੱਕ ਪਾਸੇ ਇੱਕ ਛਾਬੇ ਵਿੱਚ ਵੱਟੇ ਰੱਖੇ ਜਾਂਦੇ ਆ, ਦੂਸਰੇ ਛਾਬੇ ਵਿੱਚ ਪਦਾਰਥ ਜਾਂ ਵਸਤੂ ਜੋ ਵੀ ਤੋਲਣਾ ਹੋਵੇ ਉਹ ਰੱਖ ਦਿੱਤਾ ਜਾਂਦਾ ਹੈ। ਫਿਰ ਉਹਨੂੰ ਪੂਰਾ ਸਾਧ ਸੰਗਤ ਜੀ ਤੋਲਿਆ ਜਾਂਦਾ ਹੈ। ਔਰ ਇਸੇ ਪ੍ਰਕਾਰ ਤਰਾਜੂ ਨੂੰ ਤੱਕੜੀ ਕਿਹਾ ਜਾਂਦਾ ਹੈ। ਤੇ ਇੱਕ ਵੱਡੇ ਆਕਾਰ ਦਾ ਕੰਡਾ ਹੁੰਦਾ ਹੈ, ਜਿਹਦੇ ਉੱਪਰ ਕਿੰਨੇ ਟਨ ਭਾਰ ਜਿਹੜਾ ਟਰੱਕਾਂ ਦੇ ਵਿੱਚ ਲੱਦਿਆ ਹੁੰਦਾ ਸਾਧ ਸੰਗਤ ਜੀ। ਵੱਡੀਆਂ ਗੱਡੀਆਂ ਦੇ ਵਿੱਚ ਉਹ ਉਸੇ ਤਰ੍ਹਾਂ ਗੱਡੀ ਦੇ ਵਿੱਚ ਹੀ ਜਿਹੜਾ ਪੂਰਾ ਭਾਰ, ਉਹ ਸਾਰਾ ਕਿੰਨੇ ਟਨ ਭਾਰ ਤੋਲ ਲਿਆ ਜਾਂਦਾ ਹੈ। ਇੱਕ ਵੱਡੇ ਆਕਾਰ ਦਾ ਕੰਡਾ ਹੁੰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਆਖ ਰਹੇ ਨੇ, ਆਪੇ ਕੰਡਾ ਆਪ ਤਰਾਜੀ। ਪਰਮਾਤਮਾ ਆਪ ਹੀ ਕੰਡਾ ਰੂਪ ਹੈ ਅਤੇ ਆਪ ਹੀ ਤਰਾਜੀ ਤਕੜੀ ਰੂਪ ਹੈ। ਪ੍ਰਭ ਆਪੇ ਤੋਲ ਤੋਲਾਇਆ। ਪਰਮਾਤਮਾ ਆਪ ਹੀ ਤੋਲ ਵੱਟੇ ਰੂਪ ਹੈ ਤੇ ਤੁਲਾਇਆ ਆਪ ਹੀ ਆਪਣੇ ਆਪ ਨੂੰ ਤੋਲਣ ਵਾਲਾ ਹੈ। ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਆਪ ਹੀ ਤੋਲ ਵੱਟੇ ਰੂਪ ਹੈ ਸਾਧ ਸੰਗਤ ਜੀ, ਤੇ ਤੁਲਾਇਆ ਆਪਣੇ ਆਪ ਨੂੰ ਤਲਾਉਣ ਵਾਲਾ, ਉਹਨਾਂ ਵਸਤੂਆਂ ਰੂਪ ਹੋ ਕਰਕੇ ਜਾਂ ਪਦਾਰਥਾਂ ਰੂਪ ਹੋ ਕਰਕੇ ਤਲਾਉਣ ਵਾਲਾ ਵੀ ਪਰਮਾਤਮਾ ਆਪ ਹੈ। ਤੋ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਅੰਤਰੀ ਭਾਵ ਦੇ ਵਿੱਚ ਵੀ ਬਖਸ਼ਿਸ਼ ਕਰਦੇ ਆ। ਫਿਰ ਪੜੋ ਜੀ। ਆਪੇ ਕੰਡਾ ਆਪ ਤਰਾਜੀ। ਸਾਧ ਸੰਗਤ ਜੀ ਪਰਮਾਤਮਾ ਆਪ ਹੀ ਪ੍ਰੇਮ ਰੂਪੀ ਕੰਡਾ ਹੈ ਅਤੇ ਆਪ ਹੀ ਭਗਤੀ ਰੂਪ ਤਰਾਜੀ ਤਕੜੀ ਹੈ। ਪ੍ਰਭ ਆਪੇ ਤੋਲ ਤੋਲਾਇਆ। ਤੇ ਜਿਹੜੇ ਸਾਧ ਸੰਗਤ ਜੀ ਸ਼ਾਸਤਰ ਪ੍ਰਮਾਣ ਰੂਪੀ ਵੱਟੇ ਪਾ ਕਰਕੇ ਤੋਲੇ ਜਾਂਦੇ ਆ ਨਾ, ਮਹਾਰਾਜ ਕਹਿੰਦੇ ਉਹ ਵੀ ਪ੍ਰਮਾਤਮਾ ਆਪ ਹੀ ਹੈ। ਜੋ ਕੁਝ ਵੀ ਸੰਸਾਰ ਭਰ ਦੇ ਅੰਦਰ ਹੈ ਉਹ ਸਭ ਕੁਝ ਪ੍ਰਮਾਤਮਾ ਦਾ ਆਪਣਾ ਸਰੂਪ ਹੈ। ਤੋ ਹਜੂਰ ਕਹਿੰਦੇ ਹਨ, ਪ੍ਰਭ ਆਪੇ ਤੋਲ ਤੋਲਾਇਆ, ਅਥਵਾ ਜਿਨ੍ਹਾਂ ਨੂੰ ਆਤਮ ਵਿਸ਼ੈਣੀ ਬੁੱਧ ਰੂਪੀ ਤਕੜੀ ਬਖਸ਼ਿਸ਼ ਕੀਤੀ ਹੈ ਨਾ ਪ੍ਰਮਾਤਮਾ ਨੇ, ਸਾਧ ਸੰਗਤ ਜੀ ਆਪਣੇ ਸਰੂਪ ਨੂੰ ਵੀ ਪ੍ਰਮਾਤਮਾ ਨੇ ਉਹਨਾਂ ਨੂੰ ਤਲਾਉਣਾ ਕੀਤਾ ਹੈ। ਉਹਨਾਂ ਨੇ ਪ੍ਰਮਾਤਮਾ ਦੇ ਸਰੂਪ ਨੂੰ ਤੋਲਿਆ ਹੈ, ਭਾਵ ਜਾਣਿਆ ਹੈ, ਸਮਝਿਆ ਹੈ, ਬੁੱਝਿਆ ਹੈ। ਜਿਨ੍ਹਾਂ ਦੇ ਕੋਲ ਪ੍ਰੇਮ ਰੂਪੀ ਕੰਡਾ ਹੈ, ਆਤਮ ਵਿਸ਼ੈਣੀ ਬੁੱਧ ਤਕੜੀ ਹੈ, ਜਾਂ ਫਿਰ ਸਾਧ ਸੰਗਤ ਜੀ ਸ਼ਾਸਤਰ ਪ੍ਰਮਾਣ ਰੂਪੀ ਜਿਨ੍ਹਾਂ ਦੇ ਕੋਲ ਵੱਟੇ ਹਨ, ਜਿਨ੍ਹਾਂ ਨੂੰ ਜੀਵਨ ਦੇ ਅੰਦਰ ਪ੍ਰਮਾਤਮਾ ਨੇ ਇਹ ਦਾਤ ਬਖਸ਼ਿਸ਼ ਕੀਤੀ ਹੈ। ਪ੍ਰਭ ਆਪੇ ਤੋਲ ਤੋਲਾਏ, ਜਿਹੜਾ ਕਿਸੇ ਤੋਂ ਤੋਲਿਆ ਨਹੀਂ ਨਾ ਜਾਂਦਾ। ਕਿੰਨਾ ਕੁ ਭਾਰਾ ਪ੍ਰਮਾਤਮਾ ਦਾ ਸਰੂਪ ਹੈ, ਕਿੰਨੇ ਕੁ ਵੱਡੇ ਆਕਾਰ ਦਾ ਹੈ, ਜਿਸ ਨੂੰ ਸਮਝਿਆ ਨਹੀਂ ਜਾ ਸਕਦਾ। ਪ੍ਰਮਾਤਮਾ ਆਪ ਹੀ ਆਪਣਾ ਸਰੂਪ ਤੁਲਾ ਦਿੰਦਾ, ਸਮਝਾ ਦਿੰਦਾ, ਜਿਨ੍ਹਾਂ ਨੂੰ ਇਹ ਜੀਵਨ ਦੇ ਅੰਦਰ ਸ਼ੁਭ ਗੁਣਾਂ ਦੀਆਂ ਦਾਤਾਂ ਬਖਸ਼ਦਾ ਹੈ। ਸਾਧ ਸੰਗਤ ਜੀ ਇੱਕ ਸ਼ੁਭ ਗੁਣ ਹਨ ਤੇ ਦੂਸਰੇ ਪਾਸੇ ਅਵਗੁਣ ਹਨ। ਜਿਹੜੇ ਅਵਗੁਣ ਹੈ ਉਹ ਪਰਮਾਤਮਾ ਤੋਂ ਜੀਵ ਨੂੰ ਵਿਛੋੜਦੇ ਹੈ, ਸ਼ੁਭ ਗੁਣ ਪਰਮਾਤਮਾ ਦੀ ਨੇੜਤਾ ਬਣਾਉਂਦੇ ਹੈ। ਔਰ ਜਿਹੜਾ ਜੀਵ ਸ਼ੁਭ ਗੁਣਾਂ ਨੂੰ ਜੀਵਨ ਦੇ ਵਿੱਚ ਧਾਰਨ ਕਰਦਾ ਹੈ, ਫਿਰ ਜੀਵਨ ਦੇ ਅੰਦਰ ਚੰਗੇ ਕਰਮਾਂ ਦੀ ਕਰਨੀ ਕਰਦਾ ਹੈ, ਨਿਸ਼ਕਾਮ ਕਰਮਾਂ ਦੀ ਭਗਤੀ ਰੂਪ ਕਰਨੀ ਜੀਵਨ ਦੇ ਵਿੱਚ ਕਮਾਉਂਦਾ ਹੈ। ਸੱਚੇ ਪਾਤਸ਼ਾਹ ਕਹਿੰਦੇ ਉਹ ਜੀਵ ਦੀ ਫਿਰ ਪ੍ਰਮਾਤਮਾ ਦੇ ਨਾਲ ਨੇੜਤਾ ਬਣ ਜਾਂਦੀ ਹੈ, ਬਹੁਤ ਪ੍ਰਮਾਤਮਾ ਦੇ ਨਜ਼ਦੀਕ ਚਲਾ ਜਾਂਦਾ ਹੈ। ਤੇ ਇੱਕ ਦਿਨ ਐਸਾ ਆਉਂਦਾ ਹੈ ਉਹ ਪ੍ਰਮਾਤਮਾ ਦਾ ਸਰੂਪ ਹੀ ਹੋ ਜਾਂਦਾ ਹੈ। ਜਿਵੇਂ ਜਿਵੇਂ ਜੀਵਨ ਦੇ ਵਿੱਚ ਕਮਾਈ ਕਰਦਾ ਹੈ, ਸ਼ਬਦ ਦਾ ਅਭਿਆਸ ਕਰਦਾ ਹੈ, ਤਿਵੇਂ ਤਿਵੇਂ ਪ੍ਰਮਾਤਮਾ ਦੀ ਨੇੜਤਾ ਬਣਦੀ ਜਾਂਦੀ ਹੈ। ਤੇ ਇੱਕ ਦਿਨ ਫਿਰ ਸ਼ਬਦ ਰੂਪ ਹੀ ਹੋ ਜਾਂਦਾ, ਕਿਉਂਕਿ ਪ੍ਰਮਾਤਮਾ ਆਪ ਸ਼ਬਦ ਸਰੂਪ ਹੈ। ਸਤਿਗੁਰੂ ਜੀ ਦਾ ਅਸੀਂ ਬਚਨ ਪੜ੍ਹਦੇ ਹਾਂ, ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦਾ, ਕਿ ਪ੍ਰਮਾਤਮਾ ਦੀ ਅਭੇਦਤਾ ਕੀ ਹੈ। ਅਸਲ ਦੇ ਵਿੱਚ ਹਜੂਰ ਦੇ ਬਚਨ ਹਨ, ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ, ਇਹੋ ਹੋਆ ਸਮਾਓ। ਜਿਹੜਾ ਸ਼ਬਦ ਦੇ ਵਿੱਚ ਮਨ ਲੱਗਣਾ ਹੈ ਨਾ, ਸ਼ਬਦ ਦੇ ਨਾਲ ਚਿਤ ਬਿਰਤੀ ਦਾ ਟਿਕਾਓ ਬਣ ਜਾਣਾ। ਸਾਧ ਸੰਗਤ ਜੀ ਇਹੋ ਹੀ ਅਸਲ ਦੇ ਵਿੱਚ ਪ੍ਰਮਾਤਮਾ ਦੀ ਅਭੇਦਤਾ ਹੈ। ਉਹ ਪ੍ਰਮਾਤਮਾ ਸ਼ਬਦ ਸਰੂਪ ਹੈ
ਨੇੜਤਾ ਬਣਦੀ ਬਣਦੀ ਇੱਕ ਦਿਨ ਉਹ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੀ ਅਭੇਦਤਾ ਇਹ ਜੀਵ ਪਾ ਲੈਂਦਾ ਹੈ, ਸ਼ਬਦ ਦਾ ਸਰੂਪ ਹੀ ਬਣ ਜਾਂਦਾ ਹੈ। ਪਰ ਕਿਹਨਾਂ ਨੂੰ ਇਹ ਦਾਤ ਦਿੰਦਾ ਹੈ ਜੀਵਨ ਦੇ ਅੰਦਰ? ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਕਹਿੰਦੇ ਜਿਨ੍ਹਾਂ ਦੇ ਹਿਰਦੇ ਅੰਦਰ ਪ੍ਰੇਮ ਦੀ ਦਾਤ ਬਖਸ਼ਿਸ਼ ਕਰਦਾ ਹੈ। ਆਤਮ ਵਿਸ਼ੈਣੀ ਰੂਪੀ ਜਿਹੜੀ ਬੁੱਧ ਹੈ, ਨਿਰਮਲ ਬੁੱਧ ਜਿਸ ਨੂੰ ਕਿਹਾ ਜਾਂਦਾ ਹੈ, ਨਿਰਮਲ ਬੁੱਧੀ ਰੂਪ ਜਿਸ ਨੂੰ ਪ੍ਰਮਾਤਮਾ ਨੇ ਤਕੜੀ ਦਿੱਤੀ ਹੈ। ਫਿਰ ਸ਼ਾਸਤਰ ਪ੍ਰਮਾਣ ਰੂਪੀ ਗਿਆਨ ਰੂਪੀ ਵੱਟੇ ਜਿਸ ਨੂੰ ਪ੍ਰਮਾਤਮਾ ਨੂੰ ਤੋਲਣ ਦੇ ਵਾਸਤੇ ਦਿੱਤੇ ਹੈ। ਸਾਧ ਸੰਗਤ ਜੀ, ਤਿਨਾਂ ਦੇ ਆਪ ਪਰਮੇਸ਼ਰ ਨੇ ਆਪਣਾ ਸਰੂਪ ਸਮਝਾ ਦਿੱਤਾ, ਤੁਲਾ ਦੇਣਾ ਕੀਤਾ ਹੈ। ਨਹੀਂ ਤਾਂ ਉਹ ਪ੍ਰਮਾਤਮਾ ਕਿਸੇ ਤੋਂ ਜਾਣਿਆ ਹੀ ਨਹੀਂ ਜਾਂਦਾ। ਜਿਤਨੇ ਮਰਜੀ ਸੰਸਾਰ ਦੇ ਸਾਧਨਾ ਰੂਪੀ ਭਾਰ ਦੇ ਨਾਲ ਤੋਲ ਕਰਕੇ ਦੇਖ ਲਵੇ, ਨਹੀਂ ਤੋਲਿਆ ਜਾਂਦਾ, ਨਹੀਂ ਪ੍ਰਮਾਤਮਾ ਦੇ ਸਰੂਪ ਨੂੰ ਜਾਣਿਆ ਜਾ ਸਕਦਾ। ਤੋ ਇਸ ਲਈ ਮਹਾਰਾਜ ਕਹਿੰਦੇ ਆਪ ਹੀ ਆਪਣਾ ਸਰੂਪ ਤੁਲਾਉਣ ਵਾਲਾ ਹੈ। ਆਪੇ ਸਾਹੂ ਆਪੇ ਵਣਜਾਰਾ। ਪਰਮਾਤਮਾ ਆਪ ਹੀ ਸ਼ਾਹੂਕਾਰ ਰੂਪ ਹੈ ਅਤੇ ਆਪ ਹੀ ਵਪਾਰ ਕਰਨ ਵਾਲਾ ਵਣਜਾਰਾ ਹੈ। ਆਪੇ ਵਣਜ ਕਰਾਇਆ। ਤੇ ਫਿਰ ਆਪ ਹੀ ਪਦਾਰਥਾਂ ਔਰ ਵਸਤੂਆਂ ਦੇ ਵਣਜ ਵਪਾਰ ਕਰਾਉਣ ਵਾਲਾ ਹੈ। ਪਰਮੇਸ਼ਰ ਨੇ ਆਪ ਹੀ ਸਾਧ ਸੰਗਤ ਜੀ ਵਪਾਰ ਕਰਾਵਣਾ ਕੀਤਾ। ਔਰ ਅੰਤਰੀ ਭਾਵ ਦੇ ਅੰਦਰ ਸਤਿਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਫਰਮਾਉਂਦੇ ਹੈ, ਆਪੇ ਸਾਹੁ ਆਪੇ ਵਣਜਾਰਾ। ਪਰਮੇਸ਼ਰ ਆਪ ਹੀ ਪੂਰਾ ਸਤਿਗੁਰੂ ਰੂਪ ਸ਼ਾਹੂਕਾਰ ਹੈ ਅਤੇ ਆਪ ਹੀ ਅਕਾਲ ਪੁਰਖ ਪਰਮਾਤਮਾ ਜਗਿਆਸੂ ਰੂਪ ਸਾਧ ਸੰਗਤ ਜੀ ਵਣਜਾਰਾ ਹੈ, ਜਿਹੜਾ ਪ੍ਰੇਮ ਰੂਪ ਭੇਟਾ ਦੇ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ। ਮਨ ਬਾਣੀ ਸਰੀਰ ਮਹਾਰਾਜ ਜੀ ਦੇ ਸਤਿਗੁਰੂ ਜੀ ਦੇ ਪਰਾਇਣ ਕਰ ਦਿੰਦਾ ਹੈ। ਔਰ ਸਾਧ ਸੰਗਤ ਜੀ ਇਹਦੇ ਬਦਲੇ ਸਤਿਗੁਰੂ ਜੀ ਤੋਂ ਨਾਮ ਦੀ ਦਾਤ ਖਰੀਦਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਉਚਾਰਨ ਕਰ ਰਹੇ ਹੈ, ਆਪੇ ਸਾਹੁ ਆਪੇ ਵਣਜਾਰਾ। ਆਪ ਹੀ ਪਰਮੇਸ਼ਰ ਗੁਰੂ ਰੂਪ ਸੱਚਾ ਸ਼ਾਹੂਕਾਰ ਹੈ ਅਤੇ ਆਪ ਹੀ ਸਾਧ ਸੰਗਤ ਜੀ ਜਗਿਆਸੂ ਰੂਪ ਵਣਜਾਰਾ ਹੈ। ਆਪੇ ਧਰਤੀ ਸਾਜੀਅਨ ਪਿਆਰੈ। ਆਪੇ ਵਣਜ ਕਰਾਇਆ ਤੇ ਮਹਾਰਾਜ ਕਹਿੰਦੇ ਆਪ ਹੀ ਜਗਿਆਸੂ ਜਨਾਂ ਰੂਪ ਵਣਜਾਰਿਆਂ ਤੋਂ ਪਰਮੇਸ਼ਰ ਨੇ ਨਾਮ ਦਾ ਵਣਜ ਕਰਵਾਇਆ ਹੈ। ਅਥਵਾ ਜਿਨ੍ਹਾਂ ਨੇ ਸਿੱਖਿਆ ਰੂਪ ਵਸਤੂ ਪ੍ਰਾਪਤ ਕੀਤੀ ਹੈ ਨਾ, ਮਹਾਰਾਜ ਸਾਹਿਬ ਜੀ ਤੋਂ ਉਪਦੇਸ਼ ਰੂਪੀ ਪਦਾਰਥਾਂ ਨੂੰ ਖਰੀਦਣਾ ਕੀਤਾ ਹੈ, ਤਿਨਾਂ ਨੇ ਆਪ ਜੀਵਨ ਦੇ ਅੰਦਰ ਕਮਾਇਆ ਹੈ। ਫਿਰ ਹੋਰ ਸੰਸਾਰ ਭਰ ਦੇ ਭੁੱਲੇ ਹੋ ਜੀਵਾਂ ਨੂੰ ਉਪਦੇਸ਼ ਬਖਸ਼ਿਆ ਹੈ। ਮਹਾਰਾਜ ਕਹਿੰਦੇ ਇਹ ਵਣਜ ਜਿਹੜਾ ਵਪਾਰ ਹੈ ਨਾ, ਪਰਮੇਸ਼ਰ ਨੇ ਆਪ ਹੀ ਤਿਨਾਂ ਗੁਰਮੁਖਾਂ ਬ੍ਰਹਮ ਬੇਤਿਆਂ ਜਗਿਆਸੂ ਜਨਾਂ ਤੋਂ ਕਰਵਾਵਣਾ ਕੀਤਾ, ਜਿਨ੍ਹਾਂ ਨੂੰ ਇਹ ਜੀਵਨ ਦੇ ਅੰਦਰ ਦਾਤ ਬਖਸ਼ੀ ਹੈ, ਜਿਨ੍ਹਾਂ ਨੂੰ ਸੱਚੇ ਵਣਜਾਰੇ ਨਾਮ ਦੇ ਵਣਜਾਰੇ ਬਣਾ ਦਿੱਤਾ ਹੈ। ਕੋਈ ਕਿਸੇ ਤਰ੍ਹਾਂ ਦਾ ਵਪਾਰ ਕਰਦਾ ਹੈ, ਕੋਈ ਕਿਸੇ ਪ੍ਰਕਾਰ ਦਾ ਵਪਾਰ ਕਰਦਾ ਹੈ, ਪਰ ਧੰਨ ਹਨ ਰੱਬ ਦੇ ਪਿਆਰੇ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਦਾ ਵਪਾਰ ਕੀਤਾ। ਹਜੂਰ ਦਾ ਬਚਨ ਹੈ ਗੁਰਬਾਣੀ ਅੰਦਰ, ਕਿਨਹੀ ਬਨਜਿਆ ਕਾਸੀ ਤਾਂਬਾ ਕਿਨਹੀ ਲੌਗ ਸੁਪਾਰੀ, ਸੰਤਹੁ ਬਨਜਿਆ ਨਾਮ ਗੋਬਿੰਦ ਕਾ ਐਸੀ ਖੇਪ ਹਮਾਰੀ। ਹਰ ਕੇ ਨਾਮ ਕੇ ਵਿਆਪਾਰੀ, ਹੀਰਾ ਹਾਥ ਚੜਿਆ ਨਿਰਮੋਲਕ ਟੂਟ ਗਈ ਸੰਸਾਰੀ। ਜਿਨ੍ਹਾਂ ਨੂੰ ਵਾਹਿਗੁਰੂ ਦਾ ਨਾਮ ਰੂਪੀ ਹੀਰਾ ਮਿਲਿਆ ਨਾ, ਅਮੋਲਕ ਦਾਤ, ਉਹਨਾਂ ਦੀ ਪ੍ਰੀਤ ਉਹਨਾਂ ਦੀ ਸੁਰਤ ਸੰਸਾਰ ਦੇ ਨਾਲੋਂ ਟੁੱਟ ਗਈ ਹੈ, ਫਿਰ ਪ੍ਰਮਾਤਮਾ ਦੇ ਨਾਲ ਜੁੜ ਗਈ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਵੇਂ ਕਿਸੇ ਨੂੰ ਹੀਰਾ ਮਿਲ ਜਾਵੇ ਨਾ, ਸਮਝ ਪੈ ਜਾਵੇ ਕਿ ਹੀਰਾ ਇਹ ਬੜੀ ਅਮੋਲਕ ਦਾਤ ਹੈ, ਬਹੁਤ ਵੱਡਮੁੱਲਾ ਹੈ, ਉਹ ਫਿਰ ਉਹਨੂੰ ਸਾਂਭ ਕਰਕੇ ਰੱਖਦਾ ਹੈ, ਬਾਰ-ਬਾਰ ਉਸੇ ਨੂੰ ਯਾਦ ਰੱਖਦਾ ਹੈ ਕਿ ਇੰਨਾ ਮਹਿੰਗਾ ਹੈ, ਫਿਰ ਉਹਨੂੰ ਯਾਦ ਕਰਕੇ ਰੱਖਦਾ ਹੈ। ਤੇ ਜਾਂ ਫਿਰ ਸਾਧ ਸੰਗਤ ਜੀ ਉਹਨੂੰ ਹਾਰ ਬਣਾ ਕੇ ਆਪਣੇ ਕੰਠ ਦੇ ਵਿੱਚ ਪਰੋ ਕਰਕੇ ਸਾਧ ਸੰਗਤ ਜੀ ਰੱਖ ਲੈਂਦਾ, ਗਲੇ ਵਿੱਚ ਪਾ ਕੇ ਰੱਖਦਾ ਕਿ ਮੈਨੂੰ ਭੁੱਲੇਗਾ ਨਹੀਂ, ਕਿਤੇ ਵਿਸਰੇਗਾ ਨਹੀਂ। ਮਹਾਰਾਜ ਕਹਿੰਦੇ ਜਿਨ੍ਹਾਂ ਨੂੰ ਨਾਮ ਰੂਪੀ ਹੀਰਾ ਮਿਲ ਜਾਂਦਾ ਹੈ, ਉਹ ਆਪਣੇ ਹਿਰਦੇ ਰੂਪ ਕੰਠ ਦੇ ਵਿੱਚ ਉਸ ਨੂੰ ਪਰੋ ਕਰਕੇ ਰੱਖ ਲੈਂਦੇ ਆ, ਸਵਾਸਾਂ ਦੀ ਡੋਰ ਪਾ ਕੇ। ਹਰ ਸਵਾਸ ਦੇ ਨਾਲ ਫਿਰ ਉਹਨੂੰ ਯਾਦ ਕਰਦੇ ਆ। ਐਸੀ ਅਮੋਲਕ ਦਾਤ ਪਰਮੇਸ਼ਰ ਦੇ ਨਾਮ ਰੂਪ ਹੀਰੇ ਦੀ ਹੈ। ਮਹਾਰਾਜ ਕਹਿੰਦੇ ਜਿਨ੍ਹਾਂ ਨੂੰ ਪਰਮਾਤਮਾ ਨੇ ਨਾਮ ਦਾ ਵਪਾਰ ਕਰਨ ਵਾਲੇ ਵਣਜਾਰੇ ਬਣਾ ਦਿੱਤਾ ਹੈ, ਉਹਨਾਂ ਨੇ ਪਰਮੇਸ਼ਰ ਦੇ ਨਾਮ ਦਾ ਵਪਾਰ ਕੀਤਾ ਹੈ। ਆਪੇ ਧਰਤੀ ਸਾਜੀਅਨ ਪਿਆਰੈ। ਪਰਮਾਤਮਾ ਨੇ ਆਪ ਹੀ ਧਰਤੀ ਨੂੰ ਸਿਰਜਿਆ ਹੈ,
ਉਹ ਪਿਆਰੇ ਪਰਮੇਸ਼ਰ ਨੇ ਆਪ ਹੀ ਸਾਰੀ ਧਰਤੀ ਨੂੰ ਸਿਰਜਿਆ ਹੈ। ਪਿਛੈ ਟੰਕ ਚੜਾਇਆ ਤੇ ਫਿਰ ਪ੍ਰਮਾਤਮਾ ਨੇ ਆਪਣਾ ਹੁਕਮ ਰੂਪੀ ਟੰਕ ਵੀ ਪਿੱਛੇ ਚੜਾ ਦਿੱਤਾ ਹੈ। ਸਾਧ ਸੰਗਤ ਜੀ, ਜਿਵੇਂ ਇੱਕ ਟਾਂਕ, ਦੋ ਟਾਂਕ, ਇਹ ਚਾਰ ਸ਼ੇਰ ਦੀ ਵੀ ਇੱਕ ਟਾਂਕ ਮੰਨਿਆ ਜਾਂਦਾ ਹੈ। ਇਹ ਜਿਹੜੇ ਸਾਧ ਸੰਗਤ ਜੀ 1 ਕਿਲੋ 2 ਕਿਲੋ ਜਾਂ ਇਸ ਪ੍ਰਕਾਰ ਪਹਿਲਾਂ ਇੱਕ ਸ਼ੇਰ, ਦੋ ਸ਼ੇਰੇ ਦਾ ਸਾਧ ਸੰਗਤ ਜੀ ਇਹਨਾਂ ਦੇ ਮਾਪਿਆ ਜਾਂਦਾ, ਗਿਣਤੀ ਕੀਤੀ ਜਾਂਦੀ ਸੀਗੀ। ਤੇ ਮਹਾਰਾਜ ਕਹਿੰਦੇ ਪ੍ਰਮਾਤਮਾ ਨੇ ਆਪਣਾ ਹੁਕਮ ਰੂਪੀ ਟਾਂਕ ਇਹ ਸਾਧ ਸੰਗਤ ਜੀ ਪਿੱਛੇ ਚੜਾਉਣਾ ਕੀਤਾ ਹੈ। ਪ੍ਰਮਾਤਮਾ ਨੇ ਇਦਾਂ ਦੀ ਹੈਰਾਨੀਜਨਕ ਸਾਧ ਸੰਗਤ ਜੀ ਇਹ ਲੀਲਾ ਰਚਾਈ ਹੋਈ ਸੰਸਾਰ ਦੇ ਅੰਦਰ, ਜਿੱਥੇ ਧਰਤੀ ਨੂੰ ਸਿਰਜਿਆ ਹੈ ਨਾ, ਜਿਵੇਂ ਚਾਰ ਸ਼ੇਰ ਦਾ ਸਾਧ ਸੰਗਤ ਜੀ ਟਾਂਕ ਹੁੰਦਾ ਹੈ। ਪ੍ਰਮਾਤਮਾ ਨੇ ਧਰਤੀ ਦੀ ਸਿਰਜਣਾ ਕਰਕੇ ਜਿੱਥੇ ਸਾਧ ਸੰਗਤ ਜੀ ਪੌਣ ਹੈ, ਪਾਣੀ ਹੈ, ਫਿਰ ਇਸੇ ਪ੍ਰਕਾਰ ਅਗਨੀ ਹੈ, ਆਕਾਸ਼ ਹੈ, ਇਹ ਚਾਰ ਤੱਤਾਂ ਰੂਪੀ ਟਾਂਕ ਪ੍ਰਮਾਤਮਾ ਨੇ ਪਿੱਛੇ ਚੜਾ ਦਿੱਤਾ ਹੈ। ਧਰਤੀ ਤੇ ਇੱਕ ਤੱਤ ਹੈ ਹੀ ਹੈ ਜਿਸ ਨੂੰ ਪ੍ਰਮਾਤਮਾ ਨੇ ਸਿਰਜਿਆ ਹੈ। ਫਿਰ ਚਾਰ ਤੱਤਾਂ ਰੂਪੀ ਟਾਂਕ ਵੀ ਪ੍ਰਮਾਤਮਾ ਨੇ ਪਿੱਛੇ ਚੜਾਵਣਾ ਕੀਤਾ ਹੈ, ਅਥਵਾ ਹੁਕਮ ਰੂਪੀ ਟਾਂਕ ਵੀ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਨੇ ਚੜਾਉਣਾ ਕੀਤਾ ਹੈ। ਔਰ ਇਸੇ ਪ੍ਰਕਾਰ ਫਿਰ ਇਹ ਪੰਕਤੀ ਪੜੋ ਜੀ। ਆਪੇ ਧਰਤੀ ਸਾਜੀਆਂ ਨ ਪਿਆਰੈ। ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਕਹਿੰਦੇ ਹੈ, ਜਗਿਆਸੂ ਜਨੋ, ਪ੍ਰਮਾਤਮਾ ਨੇ ਆਪ ਹੀ ਨਿਰਮਲ ਬੁੱਧ ਰੂਪੀ ਧਰਤੀ ਨੂੰ ਸਿਰਜਿਆ ਹੈ, ਭਾਵ ਸਵਾਰਨਾ ਕੀਤਾ। ਜਿਨ੍ਹਾਂ ਦੇ ਹਿਰਦੇ ਅੰਦਰ ਪ੍ਰਮਾਤਮਾ ਨੇ ਬਖਸ਼ਿਸ਼ ਕੀਤੀ ਹੈ ਨਾ, ਉਹਨਾਂ ਦੀ ਬੁੱਧੀ ਰੂਪ ਧਰਤੀ ਨੂੰ ਸਿਰਜਿਆ, ਭਾਵ ਸਵਾਰ ਦਿੱਤਾ ਹੈ, ਸ਼ੁਭ ਗੁਣਾਂ ਦੀ ਸਹਿਤ ਸਵਾਰ ਦਿੱਤਾ ਹੈ। ਔਰ ਇਸੇ ਪ੍ਰਕਾਰ ਹਜੂਰ ਕਹਿੰਦੇ ਆਪੇ ਧਰਤੀ ਸਾਜੀਨ ਪਿਆਰੈ। हे ਗੁਰਸਿੱਖੋ, ਇਹ ਪ੍ਰਮਾਤਮਾ ਜਿਨ੍ਹਾਂ ਤੇ ਤਰਸ ਕਰਦਾ ਹੈ, ਉਹਨਾਂ ਦੀ ਬੁੱਧ ਰੂਪ ਧਰਤੀ ਨੂੰ ਸ਼ੁਭ ਗੁਣਾਂ ਦੀ ਸਹਿਤ ਸਵਾਰ ਦਿੰਦਾ ਹੈ। ਪਿਛੈ ਟੰਕ ਚੜਾਇਆ ਉਸ ਪ੍ਰਮਾਤਮਾ ਨੇ ਆਪਣਾ ਹੁਕਮ ਰੂਪੀ ਟੰਕ ਪਿੱਛੇ ਚਾੜਨਾ ਕੀਤਾ, ਆਪਣਾ ਉਪਦੇਸ਼ ਰੂਪੀ ਟੰਕ ਚਾੜਨਾ ਕੀਤਾ, ਅਥਵਾ ਫਿਰ ਹਿਰਦੇ ਰੂਪ ਧਰਤੀ ਨੂੰ ਸਿਰਜ ਕਰਕੇ ਵੈਰਾਗ, ਵਿਵੇਕ, ਖਟ, ਸੰਮਤੀ ਤੇ ਮੋਖ ਇੱਛਾ, ਇਹ ਚਾਰ ਜਿਹੜੇ ਸ਼ੁਭ ਗੁਣ ਹਨ, ਇਹ ਚਾਰ ਸਾਧਨ ਹਨ ਜੀਵਨ ਦੀ ਸਫਲਤਾ ਲਈ। ਇਹ ਸਾਧ ਸੰਗਤ ਜੀ ਚਾਰ ਸ਼ੇਰ ਰੂਪੀ ਟਾਂਕ ਪ੍ਰਮਾਤਮਾ ਨੇ ਪਿੱਛੇ ਚੜਾਇਆ ਹੈ, ਵੈਰਾਗ, ਵਿਵੇਕ, ਖਟ, ਸੰਮਤੀ ਅਤੇ ਮੋਖ ਇੱਛਾ। ਔਰ ਇਸੇ ਪ੍ਰਕਾਰ ਸ਼ਰਵਣ, ਮੰਨਣ, ਨਿਧਿਆਸਨ ਤੇ ਤਤ ਤੋਂ ਦਾ ਸੋਧਨ, ਇਹ ਚਾਰ ਸ਼ੇਰ ਰੂਪੀ ਟਾਂਕ ਪ੍ਰਮਾਤਮਾ ਨੇ ਪਿੱਛੇ ਚਾੜਨਾ ਕੀਤਾ ਹੈ। ਜਿਨ੍ਹਾਂ ਜਗਿਆਸੂਆਂ ਦੇ ਹਿਰਦੇ ਰੂਪ ਧਰਤੀ ਨੂੰ ਅਥਵਾ ਨਿਰਮਲ ਬੁੱਧ ਰੂਪ ਧਰਤੀ ਨੂੰ ਸ਼ੁਭ ਗੁਣਾਂ ਦੇ ਸਹਿਤ ਸਿਰਜ ਦਿੱਤਾ ਹੈ। ਮੇਰੇ ਮਨ ਹਰ ਹਰ ਧਿਆਏ ਸੁਖ ਪਾਇਆ। हे ਮੇਰੇ ਪਿਆਰੇ ਮਨਾ, ਜਿਨ੍ਹਾਂ ਵੀ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਧਿਆਇਆ ਹੈ, ਤਿਨਾਂ ਨੇ ਆਤਮਿਕ ਸੁਖ ਪਾਇਆ ਹੈ। हे ਮੇਰੇ ਪਿਆਰੇ ਮਨਾ, ਤੂੰ ਵੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਧਿਆਇਆ ਕਰ। ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਧਿਆਇਆ, ਤਿਨਾਂ ਨੇ ਪਰਮ ਸੁਖ ਪਾਇਆ ਹੈ। ਤੇ ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਨਹੀਂ ਧਿਆਇਆ, ਪਰਮਾਤਮਾ ਨੂੰ ਵਿਛੋੜ ਦਿੱਤਾ ਹੈ, ਅਕਾਲ ਪੁਰਖ ਵਾਹਿਗੁਰੂ ਨੂੰ ਵਿਸਾਰ ਦਿੱਤਾ ਹੈ, ਕਦੇ ਵੀ ਰੱਬ ਨੂੰ ਯਾਦ ਨਹੀਂ ਕੀਤਾ। ਮਹਾਰਾਜ ਕਹਿੰਦੇ ਪਰਮਾਤਮਾ ਤੋਂ ਭੁੱਲੇ ਫਿਰਦੇ ਐ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਉਹਨਾਂ ਨੂੰ ਤਰ੍ਹਾਂ ਤਰ੍ਹਾਂ ਦੇ ਸਾਰੇ ਰੋਗ ਆ ਕਰਕੇ ਚੰਬੜ ਗਏ ਹੈ, ਜਿਨ੍ਹਾਂ ਨੇ ਪਰਮਾਤਮਾ ਨੂੰ ਵਿਸਾਰ ਦਿੱਤਾ ਹੈ। ਗਰੀਬ ਨਵਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਉਹਨਾਂ ਦੇ ਪੱਲੇ ਭਟਕਣਾ ਪੈਂਦੀ ਹੈ, ਦੁਖੀ ਹੋਏ ਰਹਿੰਦੇ ਨੇ ਜੋ ਪਰਮਾਤਮਾ ਨੂੰ ਵਿਸਾਰ ਦਿੰਦੇ ਹੈ। ਨਾਮ ਵਿਸਾਰ ਕਰੇ ਰਸ ਭੋਗ, ਸੁਖ ਸੁਪਨੇ ਨਹੀਂ ਤਨ ਮਹਿ ਰੋਗ। ਉਹਨਾਂ ਨੂੰ ਸੁਪਨੇ ਮਾਤਰ ਵੀ ਕਦੇ ਸੁਖ ਨਹੀਂ ਨਸੀਬ ਹੁੰਦਾ। ਇਸ ਲਈ ਮਹਾਰਾਜ ਸਮਝਾ ਰਹੇ ਹੈ, हे ਪਿਆਰੇ ਮਨਾ, हे ਪ੍ਰਾਣਾ ਧਾਰੀ ਜੀਵਾ, ਮੇਰੇ ਮਨ ਹਰ ਹਰ ਧਿਆਏ ਸੁਖ ਪਾਇਆ। ਜਿਨ੍ਹਾਂ ਨੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਧਿਆਇਆ, ਤਿਨਾਂ ਨੇ ਪਰਮ ਸੁਖ ਵਾਹਿਗੁਰੂ ਦੇ ਸਰੂਪ ਰੂਪੀ ਸੁਖ ਨੂੰ ਪਾ ਲਿਆ ਹੈ। ਹਰ ਹਰ ਨਾਮ ਨਿਧਾਨ ਹੈ ਪਿਆਰਾ। ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਪਿਆਰੇ ਦਾ ਨਾਮ ਇਹ ਨੌ ਨਿਧੀਆਂ ਦਾ ਖਜ਼ਾਨਾ ਹੈ। ਸਦੀਵੀ ਕਾਲ ਜੀਵ ਦੇ ਨਾਲ ਨਿਭਣ ਵਾਲਾ ਖਜ਼ਾਨਾ ਹੈ। ਗੁਰ ਪੂਰੈ ਮੀਠਾ ਲਾਇਆ। ਇਹ ਪੂਰੀ ਸਤਿਗੁਰਾਂ ਨੇ ਕਿਰਪਾ ਕੀਤੀ ਹੈ, ਜਿਹੜਾ ਹਿਰਦੇ ਕਰਕੇ ਪਿਆਰਾ ਲੱਗਣ ਲੱਗ ਪਿਆ। ਨਹੀਂ ਤਾਂ ਸੰਸਾਰ ਦੇ ਖਜ਼ਾਨੇ ਤਾਂ ਮਨ ਨੂੰ ਪਿਆਰੇ ਲੱਗਦੇ ਸਨ, ਤਰ੍ਹਾਂ ਤਰ੍ਹਾਂ ਦੇ ਬੜੇ ਮਿੱਠੇ ਲੱਗਦੇ ਸਨ, ਬੜਾ ਪਿਆਰ ਕਰਦਾ ਸਾਂ ਸੰਸਾਰ ਭਰ ਦੇ ਖਜ਼ਾਨਿਆਂ ਦੇ ਨਾਲ।
ਪਰ ਇਹ ਪ੍ਰਮਾਤਮਾ ਨੇ ਤਰਸ ਕੀਤਾ, ਵਾਹਿਗੁਰੂ ਨੇ ਕਿਰਪਾ ਕੀਤੀ ਹੈ, ਗੁਰੂ ਚਰਨਾਂ ਦੇ ਨਾਲ ਜੋੜ ਦਿੱਤਾ, ਗੁਰ ਪੂਰੈ ਮੀਠਾ ਲਾਇਆ। ਮਹਾਰਾਜ ਕਹਿੰਦੇ ਪੂਰੇ ਸਤਿਗੁਰਾਂ ਨੇ ਐਸੀ ਉਪਦੇਸ਼ ਦੀ ਦਾਤ ਬਖਸ਼ਿਸ਼ ਕੀਤੀ ਹੈ। ਹੇ ਪ੍ਰਾਣਾ ਧਾਰੀ ਜੀਵਾ, ਵਿਖੇ ਕੌੜਤਨ ਸਗਲ ਮਾਹੇ, ਜਗਤ ਰਹੀ ਲਪਟਾਏ, ਨਾਨਕ ਜਨ ਵਿਚਾਰਿਆ ਮੀਠਾ ਹਰ ਕਾ ਨਾਉ। ਮਹਾਰਾਜ ਸਾਹਿਬ ਜੀ ਨੇ ਉਪਦੇਸ਼ ਬਖਸ਼ਿਸ਼ ਕੀਤਾ ਕਿ ਜਿਹੜੇ ਇਹ ਛਲ ਰੂਪ ਮਾਇਆ ਹੈ, ਇਹ ਜਿੰਨੇ ਵੀ ਸੰਸਾਰ ਦੇ ਮਾਇਆ ਦੇ ਵਿਸ਼ੇ ਸੁਖ ਹਨ, ਸਾਰੇ ਮਹਾਰਾਜ ਕਹਿੰਦੇ ਬੇਕ ਜ਼ਹਿਰ ਦੀ ਤਰ੍ਹਾਂ ਹਨ, ਪਰ ਜਗਤ ਫੇਰ ਵੀ ਇਹਨਾਂ ਦੇ ਵਿੱਚ ਲਪਟਿਆ ਫਿਰ ਰਿਹਾ ਹੈ। ਇਹਨਾਂ ਨੂੰ ਮਿੱਠੇ ਜਾਣ ਕਰਕੇ ਇਹਨਾਂ ਨੂੰ ਛਕਣ ਦੇ ਵਿੱਚ, ਭੋਗਣ ਦੇ ਵਿੱਚ, ਸੁੰਘਣ ਦੇ ਵਿੱਚ, ਛਕਣ ਦੇ ਵਿੱਚ ਲੱਗਾ ਰਹਿੰਦਾ ਹੈ, ਮਿੱਠੇ ਜਾਣ ਕਰਕੇ। ਪਰ ਮਹਾਰਾਜ ਕਹਿੰਦੇ ਹੈ ਅਸਲ ਦੇ ਵਿੱਚ ਜ਼ਹਿਰ ਰੂਪ ਹੈ। ਪਰ ਕੋਈ ਟਾਵੇਂ ਟਾਵੇਂ ਪਰਮੇਸ਼ਰ ਦੇ ਪਿਆਰੇ ਹਨ ਸੰਸਾਰ ਦੇ ਅੰਦਰ, ਨਾਨਕ ਜਨ ਵਿਚਾਰਿਆ ਮੀਠਾ ਹਰ ਕਾ ਨਾਉ। ਜਿਨ੍ਹਾਂ ਨੂੰ ਸਤਿਗੁਰਾਂ ਨੇ ਆਪਣੇ ਉਪਦੇਸ਼ ਦੁਆਰਾ ਵਿਚਾਰ ਦੀ ਦਾਤ ਬਖਸ਼ਿਸ਼ ਕੀਤੀ ਹੈ, ਤਿਨਾਂ ਰੱਬ ਦੇ ਪਿਆਰੇ ਗੁਰਮੁਖ ਜਨਾਂ ਨੇ ਸਾਧ ਸੰਗਤ ਜੀ ਨਿਸ਼ਚੈ ਕਰਕੇ ਜਾਣਿਆ ਹੈ ਕਿ ਪਰਮੇਸ਼ਰ ਦਾ ਨਾਮ ਅਸਲ ਦੇ ਵਿੱਚ ਮਿੱਠਾ ਹੈ। ਅੰਮ੍ਰਿਤ ਬਾਣੀ ਅਮਿਓ ਰਸ, ਅੰਮ੍ਰਿਤ ਹਰ ਕਾ ਨਾਉ। ਸਾਚੀ ਬਾਣੀ ਮਿੱਠੀ, ਅੰਮ੍ਰਿਤ ਧਾਰ। ਤਿਨਾਂ ਨੂੰ ਅਕਾਲ ਪੁਰਖ ਵਾਹਿਗੁਰੂ ਜੀ ਦੀ ਨਾਮ ਬਾਣੀ, ਸੱਚੀ ਗੁਰੂ ਕੀ ਬਾਣੀ, ਇਹ ਮਿਠਾਸ ਭਰੀ ਸਾਧ ਸੰਗਤ ਜੀ ਪ੍ਰਤੀਤ ਹੋਈ ਹੈ। ਨਿਸ਼ਚੈ ਕਰਕੇ ਤਿਨਾਂ ਨੇ ਜਾਣ ਲਿਆ ਕਿ ਗੁਰੂ ਕੀ ਬਾਣੀ ਮਿਠਾਸ ਭਰੀ ਅੰਮ੍ਰਿਤ ਵਰਗੀ ਮਿੱਠੀ ਹੈ, ਜਿਨ੍ਹਾਂ ਤੇ ਸਤਿਗੁਰਾਂ ਨੇ ਕਿਰਪਾ ਕੀਤੀ ਹੈ। ਨਹੀਂ ਤਾਂ ਸਾਧ ਸੰਗਤ ਜੀ ਜੀਵ ਗੁਰਬਾਣੀ ਪੜ੍ਹਦਾ ਤਾਂ ਹੈ, ਪਰ ਰਸ ਨਹੀਂ ਪ੍ਰਾਪਤ ਹੁੰਦਾ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਵੀ ਭਾਵੇਂ ਆਉਂਦਾ, ਪਰ ਉਹ ਦਾਤ ਜੀਵਨ ਦੇ ਅੰਦਰ ਨਹੀਂ ਪ੍ਰਾਪਤ ਹੁੰਦੀ, ਜਿਸ ਕਰਕੇ ਨਿਸ਼ਚਾ ਹੋ ਜਾਵੇ। ਪਰ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਜਿਨ੍ਹਾਂ ਦੇ ਪੂਰਬਲੇ ਭਾਗ ਜਾਗਦੇ ਹਨ, ਪ੍ਰਮਾਤਮਾ ਤਰੁੱਠ ਕਰਕੇ ਬਖਸ਼ਿਸ਼ ਕਰਦਾ, ਉਹ ਫਿਰ ਮਨ ਬਾਣੀ ਸਰੀਰ ਕਰਕੇ ਗੁਰੂ ਚਰਨਾਂ ਵਿੱਚ ਆਉਂਦੇ ਹੈ। ਬਹੁਤਾਤ ਵਿੱਚ ਅਸੀਂ ਤਨ ਕਰਕੇ ਤਾਂ ਮਹਾਰਾਜ ਜੀ ਦੇ ਚਰਨਾਂ ਵਿੱਚ ਆਉਂਦੇ ਹਾਂ, ਮਨ ਹੋਰ ਦਰ ਦਰ ਤੇ ਭਟਕਦਾ ਰਹਿੰਦਾ ਹੈ। ਪਰ ਜਿਨ੍ਹਾਂ ਤੇ ਵਾਹਿਗੁਰੂ ਬਖਸ਼ਿਸ਼ ਕਰ ਦਿੰਦਾ ਹੈ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਉਹ ਗੁਰੂ ਚਰਨਾਂ ਦੇ ਨਾਲ ਜੁੜ ਕਰਕੇ ਗੁਰਪੂਰੈ ਮੀਠਾ ਲਾਇਆ। ਮਹਾਰਾਜ ਜੀ ਤੋਂ ਨਿਸ਼ਚੈ ਕਰਕੇ ਜਾਣ ਲੈਂਦੇ ਕਿ ਪਰਮੇਸ਼ਰ ਦਾ ਨਾਮ ਰੂਪੀ ਖਜ਼ਾਨਾ ਮਿੱਠਾ ਹੈ, ਬੜਾ ਪਿਆਰਾ ਹੈ, ਬੜਾ ਮਿਠਾਸ ਭਰਿਆ ਹੈ। ਸਤਿਗੁਰੂ ਜੀ ਆਪ ਉਪਦੇਸ਼ ਦੇ ਕਰਕੇ ਨਵਾਜ ਦਿੰਦੇ ਆ, ਫਰੀਦਾ ਸ਼ੱਕਰ ਖੰਡ ਨਿਵਾਤ ਗੁੜ, ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੂਜਨ ਤੁਧ। ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਨੂੰ ਉਪਦੇਸ਼ ਦਿੰਦੇ ਆ, ਉਹ ਫਿਰ ਗੁਰਮੁਖ ਪਿਆਰਿਆਂ ਨੂੰ ਨਿਸ਼ਚਾ ਹੋ ਜਾਂਦਾ ਕਿ ਵਾਹਿਗੁਰੂ ਦਾ ਨਾਮ ਸਦੀਵੀ ਕਾਲ ਦੀ ਮਿਠਾਸ ਭਰਿਆ ਹੈ। ਸਦਾ ਮਹਾਰਾਜ ਕਹਿੰਦੇ ਮਿੱਠਾ ਹੈ ਰਹਾਉ। ਵਿਸਰਾਮ ਦੇ ਕੇ ਹਜੂਰ ਫਰਮਾਉਂਦੇ ਹਨ, ਆਪੇ ਧਰਤੀ ਆਪ ਜਲ ਪਿਆਰਾ। ਪਰਮਾਤਮਾ ਆਪ ਹੀ ਧਰਤੀ ਰੂਪ ਹੈ ਅਤੇ ਉਹ ਪਿਆਰਾ ਪਰਮੇਸ਼ਰ ਆਪ ਹੀ ਜਲ ਰੂਪ ਹੈ। ਆਪੇ ਕਰੇ ਕਰਾਇਆ। ਤੇ ਆਪ ਹੀ ਪਰਮਾਤਮਾ ਪਾਣੀ ਦੇ ਵਿੱਚ ਜਿਹੜੀਆਂ 42 ਲੱਖ ਜੂਨਾਂ ਹਨ, ਉਹਨਾਂ ਨੂੰ ਪੈਦਾ ਕਰਨ ਵਾਲਾ ਹੈ। ਤੇ ਆਪ ਹੀ 42 ਲੱਖ ਜੂਨਾਂ ਜਿਹੜੀਆਂ ਧਰਤੀ ਤੇ ਹਨ, ਉਹਨਾਂ ਨੂੰ ਬਣਾਉਣ ਵਾਲਾ, ਕਰੇ ਪੈਦਾ ਕਰਨ ਵਾਲਾ ਤੇ ਕਰਾਇਆ ਉਹਨਾਂ ਦੀ ਪਰਵਰਿਸ਼ ਕਰਾਉਣ ਵਾਲਾ, ਵਿਧਾ ਬਣਾ ਕਰਕੇ ਪਰਮੇਸ਼ਰ ਆਪ ਹੀ ਹੈ। ਔਰ ਇਸੇ ਪ੍ਰਕਾਰ ਜਿਵੇਂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਚਾਰਨ ਕੀਤਾ, ਆਪੇ ਧਰਤੀ ਆਪ ਜਲ ਪਿਆਰਾ। ਹੇ ਗੁਰਸਿੱਖੋ, ਉਹ ਪਰਮਾਤਮਾ ਜੀਵਾਂ ਦੇ ਹਿਰਦੇ ਅੰਦਰ ਨਿਮਰਤਾ ਰੂਪ ਧਰਤੀ ਰੂਪ ਹੋ ਕਰਕੇ ਵੀ ਪਰਮਾਤਮਾ ਆਪ ਵਰਤਦਾ ਹੈ। ਔਰ ਇਸੇ ਪ੍ਰਕਾਰ ਉਹ ਪਰਮਾਤਮਾ ਪ੍ਰੇਮ ਰੂਪੀ ਜਲ ਹੋ ਕਰਕੇ ਵੀ ਆਪ ਹੀ ਵਰਤਣ ਵਾਲਾ ਹੈ। ਆਪੇ ਕਰੇ ਕਰਾਇਆ, ਤੇ ਆਪ ਹੀ ਪਰਮਾਤਮਾ ਪ੍ਰੇਮ ਹਿਰਦੇ ਅੰਦਰ ਪੈਦਾ ਕਰਨ ਵਾਲਾ, ਆਪ ਹੀ ਪ੍ਰੇਮ ਪਰਮਾਤਮਾ ਆਪਣੇ ਚਰਨਾਂ ਦੇ ਨਾਲ ਕਰਾਉਣ ਵਾਲਾ ਹੈ। ਐਸਾ ਮਹਾਰਾਜ ਕਹਿੰਦੇ ਪਰਮਾਤਮਾ ਦਾ ਸਰੂਪ ਹੈ। ਤੇ ਦੇਖ ਲਓ, ਜੀਵਾਂ ਨੂੰ ਪਾਣੀ ਦੇ ਵਿੱਚ ਪੈਦਾ ਕਰਦਾ ਸਾਧ ਸੰਗਤ, ਜਿੱਥੇ ਨਾ ਕੋਈ ਹਾਟੇ ਹੈ, ਨਾ ਕੋਈ ਕਿਰਸ ਕਰ ਸਕਦਾ, ਨਾ ਕੋਈ ਕਮਾਈ ਕਰ ਸਕਦਾ। ਪਾਣੀ ਦੇ ਵਿੱਚ ਕਿਹੜਾ ਕਿਸੇ ਨੇ ਕੋਈ ਦੁਕਾਨਾਂ ਖੋਲੀਆਂ ਹੋਈਆਂ ਨੇ, ਜਾਂ ਜਿੱਥੋਂ ਜਾ ਕਰਕੇ ਕੋਈ ਸੌਦਾ, ਕੋਈ ਵਸਤੂਆਂ ਖਰੀਦ ਕਰਕੇ ਲੈ ਆਵੇਗਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੀਆਂ ਕਾ ਆਹਾਰ ਜੀ। ਜਿਹੜੇ ਛੋਟੇ ਆਕਾਰਾਂ ਦੇ ਜੀਵ ਵੱਡੇ ਵੱਡੇ ਉਹਨਾਂ ਨੂੰ ਉਦਾਂ ਹੀ ਨਿਗਲ ਲੈਂਦੇ, ਉਹਨਾਂ ਦਾ ਆਹਾਰ ਪ੍ਰਮਾਤਮਾ ਨੇ ਬਣਾਇਆ ਹੋਇਆ।
ਫਿਰ ਪਤਾ ਨਹੀਂ ਕਿਹੜੇ ਕਿਹੜੇ ਢੰਗਾਂ ਦੇ ਨਾਲ ਉਹਨਾਂ ਦੀ ਪਰਵਰਿਸ਼ ਕਰੀ ਜਾਂਦਾ ਹੈ, ਉਹਨਾਂ ਦੀ ਪਾਲਣਾ ਕਰਦਾ ਪਿਆ ਹੈ। 42 ਲੱਖ ਜੂਨਾਂ ਪਾਣੀ ਦੇ ਵਿੱਚ ਪ੍ਰਮਾਤਮਾ ਨੇ ਪੈਦਾ ਕੀਤੀਆਂ ਨੇ। 42 ਲੱਖ ਜੀਅ ਜਲ ਮੈਂ ਹੋਤੇ, ਬੀਠਲ ਪਹਿਲਾ ਕਾਹੇ ਕਰੋ। ਗੁਰਬਾਣੀ ਦਾ ਫਰਮਾਨ ਹੈ ਕਿ 42 ਲੱਖ ਜੀਵ ਪਾਣੀ ਦੇ ਅੰਦਰ ਪ੍ਰਮਾਤਮਾ ਨੇ ਪੈਦਾ ਕੀਤੇ ਹੈ। ਮਹਾਰਾਜ ਕਹਿੰਦੇ ਆਪੇ ਕਰੇ ਕਰਾਇਆ, ਪਰਮੇਸ਼ਰ ਆਪ ਹੀ ਉਹਨਾਂ ਨੂੰ ਪੈਦਾ ਕਰਨ ਵਾਲਾ ਹੈ, ਆਪ ਹੀ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਦੀ ਪਰਵਰਿਸ਼ ਕਰਨ ਵਾਲਾ ਹੈ। ਆਪੇ ਹੁਕਮ ਵਰਤਦਾ ਪਿਆਰਾ, ਪਰਮਾਤਮਾ ਆਪ ਹੀ ਹੁਕਮੀ ਰੂਪ ਹੋ ਕਰਕੇ, ਹੁਕਮਰਾਨ ਹੋ ਕਰਕੇ ਵਰਤਦਾ ਪਿਆ ਹੈ। ਜਿਹੜੇ ਸੰਸਾਰ ਦੇ ਅੰਦਰ ਰਾਜੇ ਮਹਾਰਾਜੇ ਚੱਕਰਵਰਤੀ ਬਾਦਸ਼ਾਹ ਲੋਕ ਹਨ, ਉਹਨਾਂ ਰੂਪ ਹੋ ਕੇ ਵੀ ਪ੍ਰਮਾਤਮਾ ਪ੍ਰਤੱਖ ਰੂਪ ਦੇ ਵਿੱਚ ਵੀ ਹੁਕਮ ਵਰਤਾਉਣ ਵਾਲਾ ਆਪ ਹੈ। ਔਰ ਇਸੇ ਪ੍ਰਕਾਰ ਫਿਰ ਸਾਰੇ ਬ੍ਰਹਮੰਡਾਂ ਦੇ, ਖੰਡਾਂ ਬ੍ਰਹਮੰਡਾਂ ਦੇ ਜੀਵ ਜੰਤੂਆਂ ਤੇ ਹੁਕਮਰਾਨ ਬਣ ਕਰਕੇ ਹੁਕਮ ਚਲਾਉਣ ਵਾਲਾ ਵੀ ਪ੍ਰਮਾਤਮਾ ਆਪ ਹੈ। ਸੱਚੇ ਪਾਤਸ਼ਾਹ ਹਜੂਰ ਕਹਿੰਦੇ ਆਪੇ ਹੁਕਮ ਵਰਤਦਾ ਪਿਆਰਾ। ਪ੍ਰਮਾਤਮਾ ਦਾ ਐਸਾ ਹੁਕਮ, ਐਸੀ ਆਗਿਆ, ਐਸੀ ਮਰਜ਼ਾਦਾ ਮਹਾਰਾਜ ਕਹਿੰਦੇ ਵਰਤ ਰਹੀ ਹੈ। ਜਲ ਮਾਟੀ ਬੰਦ ਰਖਾਇਆ, ਪ੍ਰਮਾਤਮਾ ਨੇ ਸਾਧ ਸੰਗਤ ਜੀ ਪਾਣੀ ਦੇ ਵਿੱਚ ਮਾਟੀ ਮਿੱਟੀ ਨੂੰ, ਭਾਵ ਧਰਤੀ ਨੂੰ ਬੰਨ ਕਰਕੇ ਰੱਖਿਆ ਹੈ। ਕਈ ਗੁਣਾ ਵੱਧ ਜਿਹੜਾ ਸਾਧ ਸੰਗਤ ਜੀ ਪਾਣੀ ਹੈ ਤੇ ਧਰਤੀ ਥੋੜਾ ਕੋ ਹਿੱਸਾ ਹੈ। ਸਮਝਣ ਮਾਤਰ ਕਹਿ ਲਈਏ ਕਿ ਜਿਵੇਂ 1% ਧਰਤੀ ਹੈ ਤੇ 10% 10 ਗੁਣਾ ਵੱਧ ਮੰਨ ਲਈਏ ਕਿ ਪਾਣੀ ਹੈ। ਇੰਨਾ ਜ਼ਿਆਦਾ ਧਰਤੀ ਦੇ ਹੇਠਾਂ ਪਾਣੀ ਹੀ ਪਾਣੀ ਹੈ। ਪਰ ਦੇਖ ਲਓ ਇਹ ਧਰਤੀ ਫੇਰ ਵੀ ਸਾਧ ਸੰਗਤ ਜੀ ਪਾਣੀ ਦੇ ਉੱਪਰ ਕਿਸ਼ਤੀ ਦੀ ਤਰ੍ਹਾਂ ਤੈਰਦੀ ਪਈ ਹੈ। ਪਰਮਾਤਮਾ ਨੇ ਇਦਾਂ ਦੀ ਸਾਧ ਸੰਗਤ ਜੀ ਮਰਜ਼ਾਦਾ ਬੰਨ੍ਹ ਦਿੱਤੀ ਹੈ। ਕਿਸ ਦਾ ਆਸਰਾ ਇਸ ਧਰਤੀ ਨੂੰ? ਪਰਮਾਤਮਾ ਦਾ ਹੀ ਆਸਰਾ ਹੈ ਨਾ। ਜਿਹੜੇ ਜਿਵੇਂ ਕੋਈ ਸੰਸਾਰ ਦੇ ਲੋਕ ਕਹਿੰਦੇ ਧਵਲੇ ਨੇ ਆਪਣੇ ਸਿੰਘਾਂ ਦੇ ਭਾਰ ਦੇ ਨਾਲ ਧਰਤੀ ਨੂੰ ਚੱਕਿਆ ਹੋਇਆ। ਇਹ ਸਵਾਲ ਸਿੱਧਾ ਨੇ ਵੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੂੰ ਕੀਤਾ ਸੀ। ਕਹਿੰਦੇ ਸਨ ਮਹਾਰਾਜ ਇਹ ਧਰਤੀ ਧੌਲੇ ਦੇ ਆਸਰੇ ਖੜੀ ਹੋਈ, ਉਹਨੇ ਆਪਣੇ ਸਿਰ ਦੇ ਭਾਰ ਤੇ ਚੱਕਿਆ ਹੋਇਆ। ਤੇ ਸੱਚੇ ਪਾਤਸ਼ਾਹ ਮਹਾਰਾਜ ਮੁਸਕਰਾ ਕੇ ਕਹਿੰਦੇ ਸਿੱਧੋ ਸਾਨੂੰ ਜਵਾਬ ਦੇਵੋ, ਉਹ ਧੌਲਾ ਕਿਹਦੇ ਆਸਰੇ ਖਲੋਤਾ ਹੈ? ਫਿਰ ਪਹਿਲਾਂ ਤਾਂ ਚੁੱਪ ਕਰਕੇ ਫਿਰ ਕਹਿੰਦੇ ਮਹਾਰਾਜ ਹੋਰ ਉਹਦੇ ਹੇਠਾਂ ਇੱਕ ਧਰਤੀ ਹੈ। ਤੇ ਸੱਚੇ ਪਾਤਸ਼ਾਹ ਕਹਿੰਦੇ ਉਸ ਧਰਤੀ ਦਾ ਭਾਰ ਕਿਹਨੇ ਚੁੱਕਿਆ? ਪਹਿਲਾਂ ਤਾਂ ਇੱਕ ਦੂਜੇ ਵੱਲ ਵੇਖੀ ਜਾਣ, ਫਿਰ ਕਹਿਣ ਲੱਗੇ ਮਹਾਰਾਜ ਉਹਦੇ ਹੇਠਾਂ ਹੋਰ ਧਰਤੀ ਹੈ। ਕਹਿੰਦੇ ਉਹਨੂੰ ਕਿੰਨੇ ਚੁੱਕਿਆ? ਕਹਿੰਦੇ ਹੋਰ ਧੌਲਾ ਹੈ। ਮਹਾਰਾਜ ਪੁੱਛੀ ਜਾਣ, ਉਹ ਕਹੀ ਜਾਣ ਹੋਰ ਧਰਤੀ ਹੈ, ਉਹ ਹੋਰ ਥੱਲੇ ਹੋਰ ਧਵਲਾ ਹੈ। ਤੇ ਮਹਾਰਾਜ ਕਹਿੰਦੇ ਆਖਰਕਾਰ ਟਿਕਾਣੇ ਆਉਣਾ ਹੀ ਪੈਣਾ। ਜਿਹੜਾ ਅਖੀਰਲਾ ਧੌਲਾ ਉਹਨੂੰ ਕਿਹਦਾ ਆਸਰਾ ਮਿਲਿਆ? ਜੇ ਮੰਨਦੇ ਹੋ ਤੁਸੀਂ ਕਹਿਣੀ ਮਾਤਰ ਕਿ ਧਵਲੇ ਨੇ ਧਰਤੀ ਦਾ ਭਾਰ ਝੱਲਿਆ ਹੋਇਆ, ਇਹਨੇ ਆਪਣੇ ਆਸਰੇ ਰੱਖਿਆ ਧਰਤੀ ਨੂੰ, ਫਿਰ ਇਹ ਤੁਹਾਨੂੰ ਮੰਨਣਾ ਪਵੇਗਾ ਕਿ ਅਖੀਰਲਾ ਧੌਲਾ ਉਹ ਤਾਂ ਪਰਮਾਤਮਾ ਦੇ ਆਸਰੇ ਹੈ ਨਾ, ਰੱਬ ਦਾ ਹੀ ਆਸਰਾ ਹੋਇਆ ਨਾ। ਫਿਰ ਹਜੂਰ ਦੇ ਬਚਨ ਪੜ੍ਹਦੇ ਹਨ, ਧਰਤੀ ਹੋਰ ਪਰੈ ਹੋਰ ਹੋਰ, ਤਿਸ ਤੇ ਭਾਰ ਤਲੈ ਕਵਣ ਜੋਰ। ਸਾਧ ਸੰਗਤ ਜੀ ਪਰਮਾਤਮਾ ਨੇ ਆਪਣੇ ਆਸਰੇ ਧਰਤੀ ਨੂੰ ਟਿਕਾਇਆ ਹੋਇਆ ਹੈ। ਗਰੀਬ ਨਵਾਜ ਧੰਨ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਆਖ ਰਹੇ ਨੇ ਜਲ ਮਾਟੀ ਬੰਦ ਰਖਾਇਆ। ਸਾਧ ਸੰਗਤ ਜੀ ਕਈ ਗੁਣਾ ਵੱਧ ਪਾਣੀ ਹੈ, ਜਿਹੜੀ ਧਰਤੀ ਹੈ ਥੋੜਾ ਹਿੱਸਾ ਹੈ। ਮਹਾਰਾਜ ਕਹਿੰਦੇ ਫਿਰ ਵੀ ਪ੍ਰਮਾਤਮਾ ਦੇਖੋ ਜਿਵੇਂ ਪਾਣੀ ਉੱਪਰ ਕਿਸ਼ਤੀ ਤੈਰਦੀ, ਏਦਾਂ ਸਾਧ ਸੰਗਤ ਜੀ ਧਰਤੀ ਨੂੰ ਤਰਾਵਣਾ ਕੀਤਾ, ਮਰਜ਼ਾਦਾ ਬੰਨ੍ਹ ਦਿੱਤੀ ਹੈ। ਪਾਣੀ ਡੋਬਦਾ ਨਹੀਂ ਹੈ, ਨਹੀਂ ਤਾਂ ਪਾਣੀ ਦਾ ਸੁਭਾਅ ਹੈ ਡੋਬਣਾ। ਔਰ ਇਸੇ ਪ੍ਰਕਾਰ ਜਿਵੇਂ ਅੱਗ ਦਾ ਸੁਭਾਅ ਹੈ ਸਾੜਨਾ, ਔਰ ਤੱਤਾਂ ਦੇ ਆਪੋ ਆਪਣੇ ਸੁਭਾਅ ਹੈ। ਪਰਮਾਤਮਾ ਨੇ ਤੱਤਾਂ ਨੂੰ ਸਾਰਿਆਂ ਨੂੰ ਇੱਕ ਥਾਂ ਤੇ ਇਕੱਤਰ ਕਰਕੇ ਰੱਖ ਦਿੱਤਾ ਹੈ। ਵੱਖੋ ਵੱਖਰੇ ਸੁਭਾਵਾਂ ਨੂੰ ਮਰਜ਼ਾਦਾ ਵਿੱਚ ਬੰਨ੍ਹ ਕਰਕੇ ਰੱਖ ਦਿੱਤਾ ਹੈ। 5 ਤੱਤ ਹੈ ਤੇ ਸਰੀਰ ਵੀ ਪਰਮੇਸ਼ਰ ਨੇ 5 ਤੱਤਾਂ ਦਾ ਬਣਾਇਆ ਹੈ। ਇਹ ਤੱਤਾਂ ਦੇ ਵੱਖੋ ਵੱਖਰੇ ਭਾਵੇਂ ਸੁਭਾਅ ਹੈ, ਪਰ ਦੇਖ ਲਓ ਪਰਮੇਸ਼ਰ ਦੀ ਮਰਜ਼ਾਦਾ ਵਿੱਚ ਬੱਝੇ ਹੋਏ ਹੈ ਨਾ, ਕਿਉਂਕਿ ਪਰਮਾਤਮਾ ਤੱਤਾਂ ਰੂਪ ਹੋ ਕੇ ਪਰਮੇਸ਼ਰ ਆਪ ਵਰਤਦਾ ਹੈ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਜਲ ਮਾਟੀ ਬੰਦ ਰਖਾਇਆ।
हे ਗੁਰਸਿੱਖੋ, ਪਰਮਾਤਮਾ ਨੇ ਆਪ ਹੀ ਮਿੱਟੀ ਨੂੰ ਬੰਨ ਕਰਕੇ ਰੱਖਣਾ ਕੀਤਾ, ਪਾਣੀ ਡੋਬਦਾ ਨਹੀਂ ਹੈ। ਫਿਰ ਇਹ ਪੰਕਤੀ ਪੜੋ ਜੀ। ਆਪੇ ਹੁਕਮ ਵਰਤਦਾ ਪਿਆਰਾ, ਪਰਮਾਤਮਾ ਐਸਾ ਹੁਕਮਰਾਨ ਹੋ ਕਰਕੇ ਵਰਤਦਾ ਪਿਆ ਹੈ। ਜਲ ਮਾਟੀ ਬੰਦ ਰਖਾਇਆ, ਇਦਾਂ ਦੀ ਮਰਜ਼ਾਦਾ ਪਰਮਾਤਮਾ ਨੇ ਬਣਾ ਦਿੱਤੀ ਹੈ। ਸਾਧ ਸੰਗਤ ਜੀ, ਜਿਹੜਾ ਪ੍ਰੇਮ ਰੂਪੀ ਜਲ ਹੈ ਨਾ, ਇਸ ਨੂੰ ਜਗਿਆਸੂ ਜਨਾਂ ਦੇ ਹਿਰਦੇ ਅੰਦਰ ਪਰਮਾਤਮਾ ਨੇ ਟਿਕਾਇਆ ਹੋਇਆ। ਪ੍ਰੇਮ ਰੂਪੀ ਜਿਹੜਾ ਜਲ ਹੈ। ਔਰ ਇਸੇ ਪ੍ਰਕਾਰ ਫਿਰ ਸ਼ਰਧਾ ਰੂ ਮਿੱਟੀ ਕਹਿ ਲਓ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਸ ਨੂੰ ਸ਼ਰਧਾ ਰੂ ਮਿੱਟੀ ਨੂੰ ਅਥਵਾ ਸਿੱਖਿਆ ਰੂ ਮਿੱਟੀ ਨੂੰ ਪਰਮਾਤਮਾ ਨੇ ਹਿਰਦੇ ਅੰਦਰ ਪਰਮਾਤਮਾ ਨੇ ਟਿਕਾਇਆ ਹੋਇਆ। ਜਲ ਮਾਟੀ ਬੰਦ ਰਖਾਇਆ। ਔਰ ਇਸੇ ਪ੍ਰਕਾਰ ਜਾਂ ਕਹਿ ਲਈਏ ਕਿ ਕਾਲ ਰੂਪੀ ਜਿਹੜਾ ਪਾਣੀ ਹੈ ਨਾ, ਕਾਲ ਰੂਪੀ ਪਾਣੀ ਹੈ, ਇਹ ਜੀਵ ਆਤਮਾ ਰੂ ਮਿੱਟੀ ਨੂੰ ਕਦੇ ਡੋਬ ਨਹੀਂ ਸਕਦਾ। ਜਲ ਮਾਟੀ ਬੰਨ ਰਖਾਇਆ, ਪਰਮਾਤਮਾ ਨੇ ਇਦਾਂ ਦਾ ਬੰਨ ਪਾ ਦਿੱਤਾ ਹੈ। ਇਦਾਂ ਪਰਮਾਤਮਾ ਨੇ ਸਾਧ ਸੰਗਤ ਜੀ ਬੰਨ ਪਾ ਕਰਕੇ ਰੱਖਿਆ ਹੈ। ਆਪੇ ਹੀ ਭਾਉ ਪਾਏ ਦਾ ਪਿਆਰਾ, ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਆਪ ਹੀ ਆਪਣਾ ਭਾਉ ਪ੍ਰੇਮ ਪਾਉਣ ਵਾਲਾ ਹੈ। ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਕਹਿੰਦੇ ਆਪੇ ਹੀ ਭਾਉ ਪਾਏ ਦਾ ਪਿਆਰਾ। ਭੱਬਾ ਮੁਕਤਾ ਹੈ, ਭਾਉ ਉਚਾਰਨ ਕਰਨਾ ਇਹਦਾ ਅਰਥ ਹੈ ਡਰ, ਤੇ ਭੱਬੇ ਕੰਨਾਂ ਲੱਗ ਜਾਵੇ ਤੇ ਭਾਉ ਦਾ ਅਰਥ ਹੁੰਦਾ ਪਿਆਰ। ਮਹਾਰਾਜ ਕਹਿੰਦੇ ਪਰਮੇਸ਼ਰ ਆਪ ਹੀ ਆਪਣਾ ਭੈ ਜੀਵਾਂ ਦੇ ਹਿਰਦੇ ਅੰਦਰ ਪਾਉਣ ਵਾਲਾ ਹੈ। ਜਿੰਨੀਆਂ ਵੀ ਦੇਵੀ ਸ਼ਕਤੀਆਂ ਨੇ ਸਭ ਨੂੰ ਪਰਮਾਤਮਾ ਦਾ ਭੈ ਹੈ। ਸਾਧ ਸੰਗਤ ਜੀ, ਹਜੂਰ ਦੇ ਅਸੀਂ ਬਚਨ ਪੜ੍ਹਦੇ ਹਾਂ। ਭੈ ਵਿੱਚ ਪਵਨ ਵਹਿ ਸਦ ਵਾਓ, ਭੈ ਵਿੱਚ ਚੱਲੇ ਲੱਖ ਦਰਿਆਓ, ਭੈ ਵਿੱਚ ਅਗਨ ਕੱਢੈ ਵੇਗਾਰ, ਭੈ ਵਿੱਚ ਧਰਤੀ ਦੱਬੀ ਭਾਰ, ਭੈ ਵਿੱਚ ਇੰਦ ਫਿਰੈ ਸਿਰ ਭਾਰ, ਭੈ ਵਿੱਚ ਰਾਜਾ ਧਰਮ ਦੁਆਰ, ਭੈ ਵਿੱਚ ਸੂਰਜ ਭੈ ਵਿੱਚ ਚੰਦ, ਕੋਹ ਕਰੋੜੀ ਚਲਤ ਨ ਅੰਤ, ਭੈ ਵਿੱਚ ਸਿੱਧ ਬੁੱਧ ਸੁਰਨਾਥ, ਭੈ ਵਿੱਚ ਆਡਾਣੇ ਆਕਾਸ, ਭੈ ਵਿੱਚ ਜੋਧ ਮਹਾਬਲ ਸੂਰ, ਭੈ ਵਿੱਚ ਆਵਹਿ ਜਾਵਹਿ ਪੂਰ, ਸਗਲਿਆ ਭਾਉ ਲਿਖਿਆ ਸਿਰ ਲੇਖ, ਨਾਨਕ ਨਿਰਭਉ ਨਿਰੰਕਾਰ ਸਾਚੇਕ। ਸਗਲਿਆ ਭਾਉ ਲਿਖਿਆ ਸਿਰ ਲੇਖ, ਸਾਰਿਆਂ ਦੇ ਸਿਰ ਤੇ ਪ੍ਰਮਾਤਮਾ ਨੇ ਭੈ ਦਾ ਲੇਖ ਲਿਖਿਆ ਹੋਇਆ। ਭਾਵੇਂ ਕੋਈ ਪ੍ਰਤੱਖ ਜੀਵ ਹਨ, ਚਾਹੇ ਕੋਈ ਦੇਵੀ ਸ਼ਕਤੀਆਂ ਵੀ ਹੈ, ਉਹ ਵੀ ਪ੍ਰਮਾਤਮਾ ਦਾ ਭੈ ਮੰਨਦੀਆਂ ਹਨ। ਧਰਮ ਰਾਜਾ ਜਿਹੜਾ ਜੀਵਾਂ ਦਾ ਹਿਸਾਬ ਕਿਤਾਬ ਕਰਦਾ, ਉਹਨੂੰ ਵੀ ਰੱਬ ਦਾ ਡਰ ਹੈ ਕਿ ਮੇਰੇ ਤੋਂ ਕਿਤੇ ਕੁਤਾਹੀ ਨਾ ਹੋ ਜਾਵੇ, ਕਿਸੇ ਨਾਲ ਬੇਇਨਸਾਫੀ ਨਾ ਹੋ ਜਾਵੇ, ਅਨਿਆਂ ਨਾ ਕਿਤੇ ਮੇਰੇ ਤੋਂ ਹੋ ਜਾਵੇ। ਜੀਵ ਦੇ ਕਰਮਾਂ ਨੂੰ ਮਾਪਣ ਦੇ ਵਿੱਚ, ਕਰਮਾਂ ਅਨੁਸਾਰ ਫਲ ਦੇਣ ਦੇ ਵਿੱਚ ਮਹਾਰਾਜ ਕਹਿੰਦੇ ਧਰਮ ਰਾਜਾ ਵੀ ਰੱਬ ਤੋਂ ਡਰਦਾ ਹੈ। ਤੋ ਇਸ ਕਰਕੇ ਹਜੂਰ ਕਹਿੰਦੇ ਪ੍ਰਮਾਤਮਾ ਨੇ ਆਪੇ ਹੀ ਭਾਉ ਪਾਏ ਦਾ ਪਿਆਰਾ। ਪਰਮੇਸ਼ਰ ਨੇ ਆਪ ਹੀ ਆਪਣਾ ਭੈ ਜੀਵਾਂ ਦੇ ਅੰਦਰ ਪਾਇਆ ਹੋਇਆ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਹੈ ਉਹ ਪ੍ਰਮਾਤਮਾ ਭੈ ਦੇਣ ਵਾਲਾ ਵੀ ਆਪ ਹੈ, ਤੇ ਸਾਧ ਸੰਗਤ ਜੀ ਨਿਰਭੈਤਾ ਦੀ ਦਾਰ ਦੇਣ ਵਾਲਾ ਵੀ ਪਰਮੇਸ਼ਰ ਆਪ ਹੈ। ਅਭਾਓ ਸਾਧ ਸੰਗਤ ਜੀ, ਐਸਾ ਉਹ ਪ੍ਰਮਾਤਮਾ ਜੀ ਦਾ ਸਰੂਪ ਹੈ। ਜਿੱਥੇ ਭੈ ਦੀ ਦਾਤ ਦੇਣ ਵਾਲਾ, ਉੱਥੇ ਨਿਰਭੈਤਾ ਦੀ ਦਾਤ ਵੀ ਆਪ ਹੀ ਬਖਸ਼ਿਸ਼ ਕਰ ਦਿੰਦਾ ਹੈ। ਪਰ ਜਿਨ੍ਹਾਂ ਨੇ ਨਿਰਭਉ ਜਪੈ ਸਗਲ ਭਉ ਮਿਟੈ, ਜਿਨ੍ਹਾਂ ਨੇ ਨਿਰਭਉ ਦਾ ਜਾਪ ਕੀਤਾ, ਉਹਨਾਂ ਦੇ ਅਸਲ ਦੇ ਵੀ ਸਾਰੇ ਭੈ ਪ੍ਰਮਾਤਮਾ ਨੇ ਮਿਟਾਏ ਹਨ। ਨਹੀਂ ਤਾਂ ਕਿਸੇ ਜੀਵ ਦੇ ਅੰਦਰ ਕਿਸੇ ਤਰ੍ਹਾਂ ਦਾ ਡਰ ਹੈ, ਕਿਸੇ ਦੇ ਮਨ ਦੇ ਅੰਦਰ ਕਿਸੇ ਤਰ੍ਹਾਂ ਦਾ ਖੌਫ ਬਣਿਆ ਹੋਇਆ ਹੈ। ਪਰ ਪ੍ਰਮਾਤਮਾ ਆਪ ਹੀ ਮਹਾਰਾਜ ਕਹਿੰਦੇ ਭੈ ਦੇਣ ਵਾਲਾ ਹੈ। ਬੰਨ ਬੱਕਰੀ ਸੀਹੋ ਹਟਾਇਆ। ਇਹ ਦੇਖ ਲਓ ਪ੍ਰਮਾਤਮਾ ਨੇ ਕਿੱਦਾਂ ਦੀ ਮਰਜ਼ਾਦਾ ਬਣਾ ਦਿੱਤੀ ਹੈ। ਬੰਨ ਬੱਕਰੀ ਸੀਹੋ ਹਟਾਇਆ। ਜਿਹੜੀ ਬੱਕਰੀ ਹੈ ਨਾ, ਉਹਨੂੰ ਸਾਹਮਣੇ ਬੰਨ ਕਰਕੇ, ਤੇ ਸੀਹੋ ਜਿਹੜਾ ਸ਼ੇਰ ਹੈ, ਉਹਨੂੰ ਸਾਧ ਸੰਗਤ ਜੀ ਪਹਿਰੇ ਤੇ ਖੜਾ ਕਰ ਦਿੱਤਾ ਹੈ। ਦੇਖ ਲਓ ਕਿੱਦਾਂ ਦੀ ਪ੍ਰਮਾਤਮਾ ਦੀ ਲੀਲਾ ਹੈ। ਨਹੀਂ ਤਾਂ ਸ਼ੇਰ ਦਾ ਖਾਜਾ ਬੱਕਰੀ ਉਸੇ ਸਮੇਂ ਸ਼ਿਕਾਰ ਕਰ ਲੈਂਦਾ ਹੈ ਜਾਨਵਰਾਂ ਦਾ। ਉਹਦਾ ਸੁਭਾਅ ਹੀ ਇਦਾਂ ਦਾ ਪ੍ਰਮਾਤਮਾ ਨੇ ਬਣਾਇਆ। ਉਹਦੀ ਖੁਰਾਕ ਵੀ ਹੈ, ਆਹਾਰ ਭੋਜਨ ਉਹਦਾ ਮਾਸ ਖਾਣਾ ਹੈ। ਪਰ ਜਿਵੇਂ ਬਾਬਾ ਬੁੱਢੜ ਸ਼ਾਹ ਸੀ ਨਾ, ਉਹਨਾਂ ਦੀਆਂ ਬੱਕਰੀਆਂ ਸ਼ੇਰ ਚਾਰਦਾ ਹੁੰਦਾ ਸੀਗਾ। ਬੜੇ ਬੰਦਗੀ ਕਰਨ ਵਾਲੇ ਮਹਾਤਮਾ ਮਹਾਂਪੁਰਖ ਹੋਏ ਹੈ ਸਾਧ ਸੰਗਤ ਜੀ। ਬਾਬਾ ਬੁੱਢੜ ਸ਼ਾਹ ਜੀ, ਤਿੰਨਾਂ ਦੀਆਂ ਬੱਕਰੀਆਂ ਸ਼ੇਰ ਚਾਰਦਾ ਹੁੰਦਾ ਸੀ। ਅੱਜ ਵੀ ਉਹਨਾਂ ਦਾ ਜੋ ਅਸਥਾਨ ਹੈ, ਸੰਗਤਾਂ ਦਰਸ਼ਨ ਕਰਦੀਆਂ ਨੇ। ਤੋ ਇਸ ਪ੍ਰਕਾਰ ਪ੍ਰਮਾਤਮਾ ਸਾਧ ਸੰਗਤ ਜੀ ਜੀਵਾਂ ਦੇ ਸੁਭਾਅ ਵੀ ਜਿਹੜੇ ਆ ਨਾ, ਉਹਨਾਂ ਦੇ ਮੋੜ ਦਿੰਦਾ ਹੈ, ਉਹਨਾਂ ਨੂੰ ਮਰਜ਼ਾਦਾ ਵਿੱਚ ਬੰਨ੍ਹ ਕਰਕੇ ਰੱਖਦਾ ਹੈ।
ਨਹੀਂ ਤਾਂ ਸ਼ੇਰ ਨੂੰ ਬੱਕਰੀ ਦਿਸ ਜਾਵੇ ਤੇ ਉਸੇ ਸਮੇਂ ਸਾਧ ਸੰਗਤ ਜੀ ਝਪਟ ਮਾਰ ਦਿੰਦਾ, ਉਹਨੂੰ ਖਾ ਜਾਂਦਾ। ਪਰ ਦੇਖੋ ਉਲਟੀ ਪ੍ਰਮਾਤਮਾ ਗੰਗਾ ਵਹਾਉਂਦਾ ਪਿਆ, ਬੱਕਰੀਆਂ ਨੂੰ ਸ਼ੇਰ ਚਾਰਦਾ ਪਿਆ, ਬੱਕਰੀਆਂ ਦਾ ਪਹਿਰੇਦਾਰ ਸ਼ੇਰਾਂ ਨੂੰ ਬਣਾ ਦਿੱਤਾ। ਐਸੀ ਮਹਾਰਾਜ ਕਹਿੰਦੇ ਪ੍ਰਮਾਤਮਾ ਨੇ ਮਰਜ਼ਾਦਾ ਬੰਨ ਦਿੱਤੀ ਹੈ, ਬੰਨ ਬੱਕਰੀ ਸੀਹੋ ਹਟਾਇਆ। ਔਰ ਇਸੇ ਪ੍ਰਕਾਰ ਅੰਤਰੀ ਭਾਵ ਦੇ ਵਿੱਚ ਮਹਾਰਾਜ ਫਰਮਾਉਂਦੇ ਆ, ਫਿਰ ਇਹ ਪੰਕਤੀ ਪੜੋ ਜੀ। ਆਪੇ ਹੀ ਭਾਉ ਪਾਏ ਦਾ ਪਿਆਰਾ। हे ਗੁਰਸਿੱਖੋ, ਪ੍ਰਮਾਤਮਾ ਆਪ ਹੀ ਆਪਣਾ ਭੈ ਜਿਨ੍ਹਾਂ ਦੇ ਅੰਦਰ ਪ੍ਰਗਟ ਕਰਦਾ ਹੈ। ਇੱਕ ਤਾਂ ਸੰਸਾਰ ਦਾ ਮਾਇਆਵੀ ਸ਼ਕਤੀ ਦਾ ਡਰ ਹੁੰਦਾ ਹੈ। ਸਾਧ ਸੰਗਤ ਜੀ, ਕਿਸੇ ਤੋਂ ਨੀਵੀਂ ਜਾਤ ਵਾਲੇ ਨੂੰ ਉੱਚੀ ਜਾਤ ਵਾਲੇ ਦਾ ਡਰ ਹੁੰਦਾ ਹੈ, ਕਿਸੇ ਨੂੰ ਸ਼ਸਤਰ ਕਰਕੇ ਡਰ ਹੁੰਦਾ ਹੈ। ਔਰ ਇਸੇ ਪ੍ਰਕਾਰ ਗਰੀਬ ਨੂੰ ਅਮੀਰ ਤੋਂ ਡਰ ਹੁੰਦਾ ਹੈ। ਮਹਾਰਾਜ ਕਹਿੰਦੇ ਤਰ੍ਹਾਂ ਤਰ੍ਹਾਂ ਦੇ ਸੰਸਾਰ ਦੇ ਡਰ ਜੀਵਾਂ ਦੇ ਮਨਾਂ ਵਿੱਚ ਬੈਠੇ ਰਹਿੰਦੇ ਆ, ਪਰ ਉਹ ਡਰ ਤਾਂ ਸੰਸਾਰ ਦਾ ਉਹਨਾਂ ਦੇ ਵਿੱਚ ਹੁੰਦਾ ਹੈ, ਪਰਮਾਤਮਾ ਦਾ ਨਹੀਂ ਡਰ ਉਹਨਾਂ ਦੇ ਹਿਰਦੇ ਵਿੱਚ ਹੁੰਦਾ। ਜਿਸ ਕਰਕੇ ਪਾਪ ਕਰਮਾਂ ਤੋਂ ਕਦੇ ਗੁਰੇਜ਼ ਨਹੀਂ ਕਰਦੇ, ਸੰਕੋਚ ਨਹੀਂ ਕਰਦੇ ਕਿ ਪਾਪ ਕਰਮ ਕਰਨੇ ਅਸੀਂ ਛੱਡ ਦਈਏ, ਝੂਠ ਬੋਲਣਾ, ਚੋਰੀਆਂ, ਠੱਗੀਆਂ ਮਾਰਨੀਆਂ ਛੱਡ ਦਈਏ। ਰੱਬ ਦਾ ਡਰ ਨਾ ਹੋਣੇ ਕਰਕੇ ਇਦਾਂ ਦੇ ਕਰਮ ਕਰਦੇ ਆ। ਪਰ ਜਿਨ੍ਹਾਂ ਦੇ ਹਿਰਦੇ ਅੰਦਰ ਪ੍ਰਮਾਤਮਾ ਆਪਣਾ ਭੈ ਬਖਸ਼ਿਸ਼ ਕਰ ਦਿੰਦਾ ਹੈ ਨਾ, ਡੱਡਾ ਡਰ ਉਪਜੇ ਡਰ ਜਾਈ। ਡੱਡੇ ਅੱਖਰ ਦੁਆਰਾ ਮਹਾਰਾਜ ਜੀ ਨੇ ਬਚਨ ਕੀਤਾ, ਜਿਨ੍ਹਾਂ ਦੇ ਹਿਰਦੇ ਅੰਦਰ ਪ੍ਰਮਾਤਮਾ ਦਾ ਡਰ ਪੈਦਾ ਹੋ ਜਾਂਦਾ ਹੈ, ਉਹਨਾਂ ਦੇ ਹਿਰਦਿਓਂ ਸਾਰੇ ਡਰ ਅਭਾਵ ਹੋ ਜਾਂਦੇ ਹਨ। ਕਿਸੇ ਦਾ ਡਰ ਨਹੀਂ ਉਹਨਾਂ ਦੇ ਹਿਰਦੇ ਵਿੱਚ ਰਹਿਣਾ ਕਰਦਾ। ਤੋ ਜਿਨ੍ਹਾਂ ਦੇ ਹਿਰਦੇ ਅੰਦਰ ਪਰਮੇਸ਼ਰ ਨੇ, ਪਿਆਰੇ ਪ੍ਰਮਾਤਮਾ ਨੇ ਆਪਣਾ ਡਰ ਪੈਦਾ ਕੀਤਾ ਹੈ, ਬੰਨ ਬੱਕਰੀ ਸੀਹੋ ਹਟਾਇਆ। ਹਜੂਰ ਕਹਿੰਦੇ ਹਨ, ਜਿਹੜੇ ਜਿੰਦ ਰੂਪੀ ਬੱਕਰੀ ਹੈ ਨਾ, ਜੀਵ ਦੇ ਅੰਦਰ ਜਿੰਦ ਜਾਨ ਰੂਪੀ ਬੱਕਰੀ ਪ੍ਰਮਾਤਮਾ ਨੇ ਬੰਨ ਕਰਕੇ ਰੱਖੀ, ਪਰਾਰਬਧ ਰੂਪੀ ਲੱਸੀ ਦੇ ਨਾਲ ਸੀਹੋ ਹਟਾਇਆ। ਤੇ ਸਾਧ ਸੰਗਤ ਜੀ, ਕਾਲ ਰੂਪੀ ਸ਼ੇਰ ਨੂੰ ਪਿੱਛੇ ਕਰਕੇ ਰੱਖਿਆ, ਜਿਹੜਾ ਹਰ ਸਮੇਂ ਜੀਵ ਦੇ ਸਿਰ ਤੇ ਮੰਡਰਾਉਂਦਾ ਰਹਿੰਦਾ ਹੈ। ਕਿਉਂਕਿ ਕਾਲ ਕੇ ਬਿਨਾ ਹੈ ਸਭ ਕਾਲ ਹੀ ਚਬਾਹੇਂਗੇ। ਕਾਲ ਸਭ ਨੂੰ ਚੱਬ ਜਾਣ ਵਾਲਾ ਹੈ। ਸਾਰੀ ਸ੍ਰਿਸ਼ਟੀ ਦੇ ਜੀਵ ਇਹ ਕਾਲ ਦਾ ਅਹਾਜਾ ਹਨ, ਇਹ ਕਾਲ ਦਾ ਆਹਾਰ ਹਨ, ਸਾਰੇ ਤਮਾਮ ਸੰਸਾਰ ਭਰ ਦੇ ਜੀਵ ਜੰਤੂ। ਪਰ ਜਦੋਂ ਤੱਕ ਦੇਸ਼, ਕਾਲ ਤੇ ਵਸਤੂ ਤਿੰਨੇ ਚੀਜ਼ਾਂ ਇਕੱਠੀਆਂ ਨਾ ਹੋ ਜਾਣ, ਉਦੋਂ ਤੱਕ ਸਾਧ ਸੰਗਤ ਜੀ ਕਾਲ ਰੂਪੀ ਸ਼ੇਰ ਜੀਵ ਰੂਪੀ ਬੱਕਰੀ ਨੂੰ, ਇਹ ਜਿੰਦ ਰੂਪੀ ਬੱਕਰੀ ਨੂੰ ਕਦੇ ਖਾ ਨਹੀਂ ਸਕਦਾ। ਉਹਨਾਂ ਚਿਰ ਪਹਿਰਾ ਦਿੰਦਾ ਹੈ, ਖਲੋਤਾ ਰਹਿੰਦਾ ਹੈ। ਪਰਮਾਤਮਾ ਜਦੋਂ ਹੁਕਮ ਕਰਦਾ ਉਦੋਂ ਖਾਂਦਾ ਹੈ, ਨਹੀਂ ਤੇ ਕਾਲ ਦਾ ਸੁਭਾਅ ਹੈ ਖਾਣਾ, ਉਹ ਜੀਵਾਂ ਨੂੰ ਖਾਈ ਜਾਂਦਾ, ਖਾਈ ਜਾਂਦਾ, ਕਿਸੇ ਨੂੰ ਛੱਡਦਾ ਨਹੀਂ ਹੈ। ਐਸਾ ਮਹਾਰਾਜ ਕਹਿੰਦੇ ਬਲਵਾਨ ਕਾਲ ਰੂਪੀ ਸ਼ੇਰ ਹੈ। ਪਰ ਦੇਖ ਲਓ, ਬੰਨ ਬੱਕਰੀ ਸੀਹੋ ਹਟਾਇਆ। ਪਰਮਾਤਮਾ ਨੇ ਜਿੰਦ ਰੂਪੀ ਬੱਕਰੀ ਨੂੰ ਪਰਾਰਬਧ ਰੂਪੀ ਰੱਸੀ ਦੇ ਨਾਲ ਬੱਧਾ ਹੋਇਆ ਹੈ, ਕਾਲ ਰੂਪੀ ਸ਼ੇਰ ਨੂੰ ਮਹਾਰਾਜ ਕਹਿੰਦੇ ਪਿੱਛੇ ਹਟਾ ਦਿੱਤਾ ਹੈ। ਆਪੇ ਕਾਸਟ ਆਪ ਹਰ ਪਿਆਰਾ। ਹਜੂਰ ਕਹਿੰਦੇ ਗੁਰਸਿੱਖੋ, ਹੋਰ ਬੜਾ ਵਿਸਮਾਦ ਇਹ ਬਚਨ ਸੁਣਨਾ ਕਰੋ। ਪਰਮਾਤਮਾ ਆਪ ਹੀ ਕਾਸਟ ਲੱਕੜ ਰੂਪ ਹੈ। ਮਹਾਰਾਜ ਕਹਿੰਦੇ ਆਪ ਹੀ ਪਰਮਾਤਮਾ ਲੱਕੜ ਦੇ ਅੰਦਰ, ਜਿਵੇਂ ਸਾਧ ਸੰਗਤ ਜੀ ਅੱਗ ਪਰਮਾਤਮਾ ਨੇ ਗੁਪਤ ਰੂਪ ਦੇ ਵਿੱਚ ਰੱਖੀ ਹੈ। ਲੱਕੜ ਦੇ ਅੰਦਰ ਅੱਗ ਹੈ। ਜਿਵੇਂ ਦੁੱਧ ਦੇ ਕਣ ਕਣ ਦੇ ਵਿੱਚ ਥੰਧਿਆਈ ਹੁੰਦੀ ਹੈ ਨਾ, ਇਸੇ ਪ੍ਰਕਾਰ ਲੱਕੜ ਦੇ ਅੰਦਰ ਪਰਮਾਤਮਾ ਨੇ ਗੁਪਤ ਰੂਪ ਦੇ ਵਿੱਚ ਅੱਗ ਰੱਖੀ ਹੋਈ ਹੈ। ਪਰ ਅੱਗ ਦਾ ਸੁਭਾਅ ਹੈ ਸਾੜਨਾ। ਪਰਮੇਸ਼ਰ ਨੇ ਦੇਖ ਲਓ ਮਰਜ਼ਾਦਾ ਵਿੱਚ ਬੰਨ ਕਰਕੇ ਰੱਖਿਆ ਅੱਗ ਨੂੰ ਵੀ। ਜਿੱਥੇ ਪਾਣੀ ਦਾ ਸੁਭਾਅ ਡੋਬਣਾ ਹੈ, ਸਾਧ ਸੰਗਤ ਜੀ ਅੱਗ ਦਾ ਸੁਭਾਅ ਹੈ ਸਾੜਨਾ। ਪਰਮਾਤਮਾ ਨੇ ਇਹਨਾਂ ਦੇ ਸੁਭਾਅ ਜਿਹੜੇ ਹੈ ਨਾ ਮਰਜ਼ਾਦਾ ਵਿੱਚ ਬੰਨ ਕਰਕੇ ਰੱਖੇ ਹੋਏ ਹੈ। ਜਿਵੇਂ ਇੱਕ ਚੁੱਲ੍ਹੇ ਦੀ ਅੱਗ ਹੁੰਦੀ ਹੈ ਨਾ, ਉਹ ਵੀ ਮਰਜ਼ਾਦਾ ਵਿੱਚ ਰਹੇ ਤੇ ਉਹਦੇ ਤੋਂ ਕਿੰਨੇ ਕਿੰਨੇ ਪਕਵਾਨ ਤਿਆਰ ਕੀਤੇ ਜਾਂਦੇ, ਲਾਭਦਾਇਕ ਹੁੰਦੀ ਹੈ। ਜਦੋਂ ਮਰਜ਼ਾਦਾ ਨੂੰ ਭੰਗ ਕਰ ਦੇਵੇ, ਮਰਜ਼ਾਦਾ ਦੀ ਉਲੰਘਣਾ ਕਰ ਦੇਵੇ, ਚੁੱਲ੍ਹੇ ਤੋਂ ਬਾਹਰ ਆ ਜਾਵੇ ਤੇ ਘਰਾਂ ਦੇ ਘਰ ਸਾੜ ਕਰਕੇ ਰਾਖ ਬਣਾ ਦਿੰਦੀ ਹੈ। ਹਰ ਇੱਕ ਚੀਜ਼ ਨੂੰ ਪਰਮਾਤਮਾ ਨੇ ਮਰਜ਼ਾਦਾ ਵਿੱਚ ਬੱਧਾ ਹੈ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਮਹਾਰਾਜ ਆਖ ਰਹੇ ਨੇ, ਆਪੇ ਕਾਸ਼ਟ ਆਪ ਹਰ ਪਿਆਰਾ। ਆਪ ਹੀ ਪਰਮੇਸ਼ਰ ਲੱਕੜ ਰੂਪ ਪਿਆਰਾ ਹੈ, ਪਰਮੇਸ਼ਰ ਹੈ। ਵਿੱਚ ਕਾਸ਼ਟ ਅਗਨ ਰਖਾਇਆ। ਹੇ ਗੁਰਸਿੱਖੋ, ਉਸ ਕਾਸ਼ਟ ਲੱਕੜ ਦੇ ਵਿੱਚ ਪਰਮਾਤਮਾ ਨੇ ਅਗਨੀ ਨੂੰ ਪਰਮਾਤਮਾ ਨੇ ਗੁਪਤ ਰੂਪ ਦੇ ਵਿੱਚ ਰੱਖਿਆ ਹੋਇਆ ਹੈ। ਐਸੀ ਪਰਮਾਤਮਾ ਦੀ ਮਰਜ਼ਾਦਾ ਹੈ।
ਪ੍ਰਮਾਤਮਾ ਨੇ ਮਰਜ਼ਾਦਾ ਵਿੱਚ ਬੰਨ ਕਰਕੇ ਰੱਖਿਆ। ਫਿਰ ਇਹੀ ਪੰਕਤੀ ਪੜੋ ਜੀ। ਆਪੇ ਕਾਸ਼ਟ ਆਪ ਹਰ ਪਿਆਰਾ। ਲੱਕੜ ਦੀ ਤਰ੍ਹਾਂ ਸਾਧ ਸੰਗਤ ਜੀ, ਛੋਟਾ ਜਿਵੇਂ ਬੱਚਾ ਹੁੰਦਾ ਹੈ ਨਾ ਮਾਤਾ ਦੇ ਗਰਭ ਦੇ ਵਿੱਚ, ਹਜੂਰ ਕਹਿੰਦੇ ਜਾਣੋ ਕਿ ਲੱਕੜ ਦੀ ਤਰ੍ਹਾਂ ਜੀਵ ਇਹ ਪਲਦਾ ਪਿਆ ਮਾਤਾ ਦੇ ਗਰਭ ਦੇ ਵਿੱਚ। ਤੇ ਜਠਰਾ ਅਗਨੀ ਰੂਪ ਜਿਹੜੀ ਹੈ ਨਾ, ਇਹ ਜਾਣੋ ਇਹਦੇ ਵਿੱਚ ਪਰਮਾਤਮਾ ਨੇ ਅੱਗ ਪਾਈ ਹੈ, ਜਿਹਦੇ ਨਾਲ ਜੀਵ ਦਾ ਸਰੀਰ ਪੱਕਦਾ ਹੈ। ਔਰ ਇਸੇ ਪ੍ਰਕਾਰ ਪਰਮਾਤਮਾ ਨੇ ਜੀਵ ਰੂਪੀ ਲੱਕੜ ਨੂੰ ਮਾਤਾ ਦੇ ਗਰਭ ਦੇ ਵਿੱਚ ਆਪ ਹੀ ਰੱਖਿਆ ਹੈ। ਵਿੱਚ ਕਾਸ਼ਟ ਅਗਨ ਰਖਾਇਆ। ਤੇ ਫਿਰ ਸਾਧ ਸੰਗਤ ਜੀ, ਜਿਹੜੀ ਜਠਰਾ ਅਗਨੀ ਰੂਪ ਹੈ ਨਾ, ਜਠਰਾ ਅਗਨੀ ਜਿਹੜੀ ਹੈ ਇਹ ਜੀਵ ਰੂਪ ਲੱਕੜ ਦੇ ਪਾਸ ਹੀ ਪਰਮਾਤਮਾ ਨੇ ਟਿਕਾਈ ਹੋਈ ਹੈ। ਤੇ ਉਹਨੂੰ ਵੀ ਪਰਮਾਤਮਾ ਨੇ ਮਰਜ਼ਾਦਾ ਵਿੱਚ ਬੰਨ ਕਰਕੇ ਰੱਖਿਆ। ਜਿਵੇਂ ਕਿੰਨੇ ਕਿੰਨੇ ਸਾਧ ਸੰਗਤ ਜੀ ਸਖਤ ਪਦਾਰਥ ਛਕ ਲਏ ਜਾਂਦੇ ਹੈ, ਪੱਥਰ ਵਰਗੇ ਕਠੋਰ ਪਦਾਰਥ ਛਕ ਲਏ ਜਾਂਦੇ ਹੈ, ਉਹਨਾਂ ਨੂੰ ਵੀ ਜਿਹੜੀ ਜਠਰ ਅਗਨੀ ਭਸਮ ਕਰ ਦਿੰਦੀ, ਰਾਖ ਬਣਾ ਦਿੰਦੀ ਹੈ। ਪਰ ਕਿੰਨਾ ਕੋਮਲ ਜਿਹਾ ਸਰੀਰ ਹੁੰਦਾ ਜੀਵ ਦਾ ਮਾਤਾ ਦੇ ਗਰਭ ਦੇ ਵਿੱਚ ਹੁੰਦਿਆਂ, ਪਰ ਉਹਨੂੰ ਥੋੜਾ ਜਿੰਨਾ ਵੀ ਪਰਮਾਤਮਾ ਆਂਚ ਨਹੀਂ ਆਉਣ ਦਿੰਦਾ, ਸੇਕ ਨਹੀਂ ਲੱਗਣ ਦਿੰਦਾ। ਪਰਮਾਤਮਾ ਆਪਣੀ ਸਿਮਰਨ ਦੀ ਦਾਤ ਦੇ ਕਰਕੇ ਬਚਾਉਂਦਾ। ਮਹਾਰਾਜ ਕਹਿੰਦੇ ਇਹ ਦੇਖ ਲਓ, ਇਦਾਂ ਦੀ ਵਾਹਿਗੁਰੂ ਦੀ ਬਣਾਈ ਹੋਈ ਮਰਜ਼ਾਦਾ ਹੈ। ਆਪੇ ਕਾਸ਼ਟ ਆਪ ਹਰ ਪਿਆਰਾ, ਵਿੱਚ ਕਾਸ਼ਟ ਅਗਨ ਰਖਾਇਆ। ਮਾਤਾ ਦੇ ਗਰਭ ਰੂਪੀ ਕਾਸ਼ਟ ਜੀਵ ਰੂਪੀ ਜਿਹੜੀ ਲੱਕੜ ਹੈ, ਇਹਨੂੰ ਜਠਰਾ ਅਗਨੀ ਤੋਂ ਬਚਾਉਣ ਵਾਲਾ ਵੀ ਪਰਮੇਸ਼ਰ ਆਪ ਹੈ। ਆਪੇ ਹੀ ਆਪ ਵਰਤਦਾ ਪਿਆਰਾ। ਹੇ ਗੁਰਸਿੱਖੋ, ਪਰਮਾਤਮਾ ਆਪ ਹੀ ਜੀਵਾਂ ਨੂੰ ਪੈਦਾ ਕਰਕੇ ਜੀਵਾਂ ਦੇ ਵਿੱਚ ਵਰਤਦਾ ਪਿਆ ਹੈ। ਭੈ ਅਗਨ ਨਾ ਸਕੈ ਜਲਾਇਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜੀ ਅਗਨੀ ਹੈ ਨਾ, ਇਹ ਵੀ ਪਰਮਾਤਮਾ ਦੇ ਭੈ ਦੇ ਵਿੱਚ ਰਹਿੰਦੀ ਹੈ। ਭੈ ਵਿੱਚ ਅਗਨ ਵਹੈ ਸਦ ਵਾਓ। ਇਹ ਜਿਹੜੇ ਪੰਜ ਤੱਤ ਉਹ ਵੀ ਪਰਮਾਤਮਾ ਦੇ ਭੈ ਵਿੱਚ ਹੈ। ਤਾਂ ਹੀ ਤਾਂ ਮਹਾਰਾਜ ਕਹਿੰਦੇ ਅੱਗ ਸਾੜਦੀ ਨਹੀਂ ਹੈ, ਨਹੀਂ ਤਾਂ ਅੱਗ ਦਾ ਸੁਭਾਅ ਹੈ ਸਾੜਨਾ। ਤੇ ਜੀਵ ਨੂੰ ਸਾੜ ਕਰਕੇ ਜਿੱਥੇ ਕਠੋਰ ਪੱਥਰ ਵਰਗੇ ਪਦਾਰਥਾਂ ਨੂੰ ਰਾਖ ਬਣਾ ਦੇਂਦੀ ਅਗਨੀ, ਉੱਥੇ ਜੀਵ ਨੂੰ ਵੀ ਸਾਧ ਸੰਗਤ ਜੀ ਸਾੜ ਸਕਦੀ ਹੈ। ਪਰ ਕਿਉਂ ਨਹੀਂ ਸਾੜਦੀ? ਪਰਮਾਤਮਾ ਦੇ ਹੁਕਮ ਦੇ ਅੰਦਰ ਬੱਧੀ ਹੋਈ ਰੱਬ ਦਾ ਭੈ ਹੈ ਇਸ ਨੂੰ ਵੀ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭੈ ਅਗਨ ਨਾ ਸਕੈ ਜਲਾਇਆ। ਪਰਮਾਤਮਾ ਦਾ ਭੈ ਹੋਣੇ ਕਰਕੇ ਅਗਨੀ ਰੂਪ ਤੱਤ ਨੂੰ ਇਸੇ ਕਰਕੇ ਜੀਵ ਨੂੰ ਜਲਾਉਂਦੀ ਨਹੀਂ ਹੈ। ਔਰ ਇਸੇ ਪ੍ਰਕਾਰ ਨਹੀਂ ਤਾਂ ਜਿੰਨੀਆਂ ਲੱਕੜਾਂ ਨੇ ਜੰਗਲਾਂ ਦੇ ਜੰਗਲ, ਸਾਧ ਸੰਗਤ ਜੀ ਉਸੇ ਸਮੇਂ ਭਸਮ ਹੋ ਜਾਣ, ਜਨਮ ਲੈਂਦੇ ਆ ਸਾਰੀ। ਕਿਉਂਕਿ ਪਰਮਾਤਮਾ ਨੇ ਲੱਕੜ ਦੇ ਵਿੱਚ ਗੁਪਤ ਰੂਪ ਦੇ ਵਿੱਚ ਅੱਗ ਨੂੰ ਟਿਕਾਇਆ ਹੋਇਆ। ਪਰ ਇੱਕ ਮਰਜ਼ਾਦਾ ਬੱਧੀ ਹੈ ਕਿ ਬਾਹਰੋਂ ਅੱਗ ਦੀ ਚੰਗਿਆੜੀ ਲਗਾਈ ਜਾਵੇ ਨਾ ਲੱਕੜਾਂ ਨੂੰ ਤਾਂ ਅੱਗ ਲੱਗਦੀ ਹੈ। ਤੇ ਜਾਂ ਫਿਰ ਜਦੋਂ ਬਹੁਤ ਜ਼ਿਆਦਾ ਰਗੜੇ ਜਾਂਦੇ ਆ ਨਾ, ਬੜੇ ਹਨੇਰੇ ਝੱਖੜ ਆਉਣ ਦੇ ਨਾਲ ਰਗੜ ਪੈਦਾ ਹੁੰਦੀ ਹੈ। ਵਾਂਸਾਂ ਨੂੰ ਆਪ ਹੀ ਕਈ ਵਾਰ ਖਹਿੰਦਿਆਂ ਖਹਿੰਦਿਆਂ ਅੱਗ ਲੱਗ ਜਾਂਦੀ ਹੈ ਤੇ ਫਿਰ ਕਿੰਨੇ ਕਿੰਨੇ ਜੰਗਲ ਵੀ ਤਬਾਹ ਹੋ ਜਾਂਦੇ ਹੈ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪ੍ਰਮਾਤਮਾ ਹੇ ਵਾਹਿਗੁਰੂ, ਇਹ ਅਗਨੀ ਰੂਪ ਤੱਤ ਵੀ ਤੁਹਾਡੇ ਭੈ ਵਿੱਚ ਹੈ। ਭੈ ਵਿੱਚ ਹੋਣੇ ਕਰਕੇ ਮਹਾਰਾਜ ਕਹਿੰਦੇ ਸਾੜ ਨਹੀਂ ਸਕਦਾ। ਆਪੇ ਮਾਰ ਜੀਵਾਏ ਦਾ ਪਿਆਰਾ। ਪਰਮੇਸ਼ਰ ਆਪ ਹੀ ਜੀਵਾਂ ਨੂੰ ਕਾਲ ਰੂਪ ਹੋ ਕੇ ਮਾਰਨ ਵਾਲਾ ਹੈ। ਆਪ ਹੀ ਮਹਾਰਾਜ ਕਹਿੰਦੇ ਫਿਰ ਜਨਮ ਦੇਣ ਵਾਲਾ ਵੀ ਆਪ ਹੈ। ਐਸਾ ਪ੍ਰਮਾਤਮਾ ਹੈ। ਸਾਹ ਲੈਦੇ ਸਭ ਲਵਾਇਆ। ਤੇ ਸਾਰੇ ਸੰਸਾਰ ਭਰ ਦੇ ਜੀਵ ਸਾਹ ਤਾਂ ਹੀ ਲੈ ਰਹੇ ਜੇ ਪ੍ਰਮਾਤਮਾ ਦਿੰਦਾ ਪਿਆ ਹੈ। ਜੇ ਜੀਵਾਂ ਰੂਪ ਹੋ ਕਰਕੇ ਸਾਹ ਲੈਂਦਾ ਹੈ, ਮਹਾਰਾਜ ਕਹਿੰਦੇ ਤਾਂ ਹੀ ਜੀ ਸਾਹ ਲੈਂਦੇ ਆ। ਨਹੀਂ ਤੇ ਡਾਕਟਰਾਂ ਦੇ ਹੱਥਾਂ ਵਿੱਚ ਵੀ ਨਬਜ਼ਾਂ ਹੀ ਫੜੀਆਂ ਰਹਿ ਜਾਂਦੀਆਂ, ਪਤਾ ਨਹੀਂ ਲੱਗਦਾ। ਸਿਰ ਫੇਰ ਦਿੰਦੇ ਕਿ ਨਹੀਂ ਸਾਡੇ ਵੱਸੋਂ ਬਾਹਰ ਹੈ, ਅਸੀਂ ਨਹੀਂ ਇਸ ਨੂੰ ਬਚਾ ਸਕੇ। ਮਹਾਰਾਜ ਜੀ ਦਾ ਬਚਨ ਆਉਂਦਾ ਹੈ ਨਾ, ਵੈਦਾ ਸੰਦਾ ਸੰਗ ਇਕੱਠਾ ਹੋਇਆ, ਔਖਦ ਆਏ ਰਾਸ ਵਿੱਚ ਆਪ ਖਲੋਇਆ। ਔਸ਼ਧੀਆਂ ਦਵਾ ਦਾਰੂਆਂ ਵੀ ਤਾਂ ਰਾਸ ਆਉਂਦੀਆਂ ਜੇ ਪ੍ਰਮਾਤਮਾ ਵਿੱਚ ਕਿਰਪਾ ਕਰੇ, ਖਲੋ ਕਰਕੇ ਆਪ ਬਖਸ਼ਿਸ਼ ਕਰੇ। ਰੱਬ ਦੀ ਕਿਰਪਾ ਹੋਵੇ ਤਾਂ ਹੀ ਦਵਾ ਦਾਰੂ ਵੀ ਰਾਸ ਆਉਂਦਾ ਹੈ। ਨਹੀਂ ਤਾਂ ਡਾਕਟਰ ਵੀ ਸਾਧ ਸੰਗਤ ਜੀ ਸਿਰ ਫੇਰ ਦਿੰਦੇ ਆ ਕਿ ਨਹੀਂ ਸਾਡੇ ਵੱਸੋਂ ਬਾਹਰ ਹੈ। ਮਹਾਰਾਜ ਕਹਿੰਦੇ ਜੀਵ ਸਵਾਸ ਤਾਂ ਲੈ ਰਹੇ ਐ, ਸਾਹ ਲੈਂਦੇ ਸਭ ਲਵਾਇਆ। ਪ੍ਰਮਾਤਮਾ ਨੇ ਜੇ ਸਾਹ ਦਿੱਤੇ ਹਨ। ਔਰ ਅੰਤਰੀ ਭਾਵ ਵਿੱਚ ਮਹਾਰਾਜ ਕਹਿੰਦੇ ਆਪੇ ਮਾਰ ਜੀਵਾਏ ਦਾ ਪਿਆਰਾ। ਅਕਾਲ ਪੁਰਖ ਵਾਹਿਗੁਰੂ ਆਪ ਜੀਵਤ ਭਾਵ ਵੱਲੋਂ ਗੁਰਮੁਖਾਂ ਨੂੰ ਮਾਰ ਕਰਕੇ ਸਾਧ ਸੰਗਤ ਜੀ ਆਪਣੇ ਸਰੂਪ ਦੇ ਵੱਲ ਜਿਵਾਉਣ ਵਾਲਾ, ਸੰਸਾਰ ਦੇ ਵੱਲੋਂ ਮਾਰ ਕੇ ਆਪਣੇ
ਜੀਵ ਆਪਣੇ ਵੱਲ ਜਿਵਾਉਣ ਵਾਲਾ, ਭਾਵ ਆਪਣਾ ਨਾਮ ਜਪਾਉਣ ਵਾਲਾ ਵੀ ਪਰਮੇਸ਼ਰ ਆਪ ਹੈ। ਸਾਹ ਲੈਂਦੇ ਸਭ ਲਵਾਇਆ। ਤੇ ਜਿਨ੍ਹਾਂ ਨੂੰ ਮਹਾਰਾਜ ਕਹਿੰਦੇ ਗਿਆਨ ਦੀ ਦਾਤ ਬਖਸ਼ੀ ਹੈ ਨਾ, ਉਹ ਗਿਆਨ ਰੂਪੀ ਸਾਹ ਲੈਂਦੇ ਹਨ। ਔਰ ਇਸੇ ਪ੍ਰਕਾਰ ਜਿਨ੍ਹਾਂ ਨੂੰ ਦਾਤ ਬਖਸ਼ੀ ਹੈ, ਉਹ ਗਿਆਨ ਰੂਪੀ ਸਵਾਸ ਜੀਵਨ ਦੇ ਅੰਦਰ ਧਾਰਨ ਕਰਦੇ ਹੈ। ਗਿਆਨ ਕਰਕੇ ਮਹਾਰਾਜ ਕਹਿੰਦੇ ਜੀਵਤ ਭਾਵ ਵਿੱਚ ਰਹਿੰਦੇ ਹਨ। ਆਪੇ ਤਾਣ ਦੀਵਾਨ ਹੈ ਪਿਆਰਾ। ਪਰਮਾਤਮਾ ਆਪ ਹੀ ਤਾਣ ਬਲ ਰੂਪ ਹੈ, ਦੀਵਾਨ ਆਪ ਹੀ ਆਸਰਾ ਰੂਪ ਹੈ ਪਿਆਰਾ ਪਰਮੇਸ਼ਰ। ਆਪੇ ਕਾਰੈ ਲਾਇਆ। ਤੇ ਪਰਮਾਤਮਾ ਨੇ ਆਪ ਹੀ ਸੰਸਾਰ ਦੇ ਜੀਵਾਂ ਨੂੰ ਕਰਮਾਂ ਅਨੁਸਾਰ ਕਾਰਾਂ ਵਿੱਚ, ਕੰਮਾਂ ਕਾਜਾਂ ਦੇ ਵਿੱਚ ਲਵਾਇਆ ਹੈ। ਆਪ ਹੀ ਪਰਮੇਸ਼ਰ ਨੇ ਸਭ ਜੀਵਾਂ ਨੂੰ ਕਰਮਾਂ ਅਨੁਸਾਰ ਜਿੱਦਾਂ ਦੀ ਪ੍ਰਾਰਬਧ ਉਦਾਂ ਦੇ ਧੰਦਿਆਂ ਵਿੱਚ ਲਾਇਆ ਹੈ। ਅਥਵਾ ਆਪੇ ਤਾਣ ਦੀ ਬਾਣ ਹੈ ਪਿਆਰਾ। ਪਰਮੇਸ਼ਰ ਆਪ ਹੀ ਸਾਧ ਸੰਗਤ ਜੀ ਵਿਵੇਕ ਰੂਪੀ ਬਲ ਬਖਸ਼ਿਸ਼ ਕਰਨ ਵਾਲਾ ਹੈ। ਆਪ ਹੀ ਪ੍ਰਮਾਤਮਾ ਵਿਵੇਕ ਰੂਪੀ ਤਾਣ ਬਲ ਹੈ। ਔਰ ਆਪ ਹੀ ਪ੍ਰਮਾਤਮਾ ਸਾਰੀ ਸ੍ਰਿਸ਼ਟੀ ਦਾ ਆਸਰਾ ਰੂਪ ਹੈ। ਮਹਾਰਾਜ ਕਹਿੰਦੇ ਨਿਸ਼ਾਨ ਪ੍ਰਗਟ ਹੋਣ ਦਾ ਵੀ ਨਾਮ ਹੈ। ਉਹ ਪ੍ਰਮਾਤਮਾ ਆਪੇ ਤਾਣ ਦੀ ਬਾਣ ਹੈ ਪਿਆਰਾ। ਜਿਨ੍ਹਾਂ ਨੂੰ ਵਿਵੇਕ ਰੂਪੀ ਬਲ ਬਖਸ਼ਿਆ, ਉਹਨਾਂ ਦੇ ਹਿਰਦਿਓਂ ਪ੍ਰਮਾਤਮਾ ਨੇ ਦੀ ਬਾਣ ਸਾਧ ਸੰਗਤ ਜੀ ਪਰਮੇਸ਼ਰ ਨੇ ਆਪ ਆਪਣੇ ਚਰਨਾਂ ਦਾ ਆਸਰਾ ਦੇ ਕਰਕੇ ਪ੍ਰਗਟ ਹੋਵਣਾ ਕੀਤਾ। ਆਪ ਹੀ ਪ੍ਰਮਾਤਮਾ ਮਹਾਰਾਜ ਕਹਿੰਦੇ ਆਸਰਾ ਰੂਪ ਹੋ ਕਰਕੇ ਵਰਤਨ ਵਾਲਾ ਹੈ। ਆਪੇ ਘਰ ਲਾਇਆ। ਤੇ ਕਿਹਨਾਂ ਨੂੰ ਪ੍ਰਮਾਤਮਾ ਪ੍ਰਗਟ ਹੋਇਆ, ਕਿਹਨਾਂ ਨੂੰ ਵਿਵੇਕ ਰੂਪੀ ਬਲ ਬਖਸ਼ਿਸ਼ ਕੀਤਾ, ਜਿਨ੍ਹਾਂ ਨੂੰ ਨਾਮ ਜਪਣ ਦੇ ਕਾਰ ਦੇ ਵਿੱਚ ਲਗਾਇਆ ਹੈ, ਜਿਨ੍ਹਾਂ ਨੂੰ ਪ੍ਰੇਮਾ ਭਗਤੀ ਰੂਪ ਕਾਰ ਦੇ ਵਿੱਚ ਲਾਇਆ ਹੈ। ਜਿਉ ਆਪ ਚਲਾਏ ਤਿਉ ਚੱਲੀਐ ਪਿਆਰੇ। ਹੇ ਗੁਰਸਿੱਖੋ, ਉਹ ਪ੍ਰਮਾਤਮਾ ਜਿਵੇਂ ਚਲਾਉਣਾ ਕਰਦਾ ਉਸੇ ਤਰ੍ਹਾਂ ਹੀ ਚੱਲੀਦਾ। ਜੀਵ ਆਪਣੇ ਬਲ ਦੇ ਨਾਲ ਨਹੀਂ ਕਿਸੇ ਪਾਸੇ ਵੀ ਚੱਲ ਸਕਦੇ। ਜਿਉ ਹਰਿ ਪ੍ਰਭ ਮੇਰੇ ਭਾਇਆ। ਜਿਵੇਂ ਪਿਆਰੇ ਪਰਮੇਸ਼ਰ ਨੂੰ ਭਾਵਨਾ ਕਰਦਾ, ਜਿਵੇਂ ਪਹਿਲਾਂ ਭਾਉਂਦਾ ਸੀ ਉਸੇ ਤਰ੍ਹਾਂ ਜੀਵ ਚੱਲਦੇ ਸਨ। ਹੁਣ ਵੀ ਜਿਵੇਂ ਭਾ ਰਿਹਾ ਚੱਲ ਰਹੇ ਹੈ। ਆਉਣ ਵਾਲੇ ਸਮੇਂ ਵਿੱਚ ਜਿਵੇਂ ਭਾਵੇਗਾ ਉਸੇ ਤਰ੍ਹਾਂ ਹੀ ਜੀਵ ਚੱਲਣਗੇ। ਆਪੇ ਜੰਤੀ ਜੰਤ ਹੈ ਪਿਆਰਾ। ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਕਹਿੰਦੇ ਪ੍ਰਮਾਤਮਾ ਆਪ ਹੀ ਵਿਜੰਤਰੀ ਰੂਪ ਹੈ ਤੇ ਆਪ ਹੀ ਜੰਤਰ ਰੂਪ ਹੋ ਕਰਕੇ ਵੱਜਣ ਵਾਲਾ ਹੈ। ਭਾਵ ਆਪ ਹੀ ਸਾਜ ਰੂਪ ਹੈ ਤੇ ਆਪ ਹੀ ਸਾਜਾਂ ਨੂੰ ਵਜਾਉਣ ਵਾਲਾ ਜੰਤਰੀ ਰੂਪ ਵੀ ਆਪ ਹੈ। ਜਨ ਨਾਨਕ ਵਜਹਿ ਵਜਾਇਆ। ਜਿਵੇਂ ਸਾਜ ਆਪਣੇ ਆਪ ਨਹੀਂ ਵੱਜਦੇ ਸਾਧ ਸੰਗਤ ਜੀ, ਉਹਨਾਂ ਨੂੰ ਸਪਰਸ਼ਤਾ ਪ੍ਰਾਪਤ ਹੋਵੇ ਤਾਂ ਸਾਧ ਸੰਗਤ ਜੀ ਆਵਾਜ਼ ਪ੍ਰਗਟ ਹੁੰਦੀ ਹੈ। ਭਾਵੇਂ ਹਾਰਮੋਨੀਅਮ ਹੈ, ਤਾਨਪੁਰਾ ਹੈ, ਸਿਤਾਰ ਹੈ, ਰਬਾਬ ਹੈ, ਦਿਲਰੂਬਾ ਹੈ, ਕਿੰਨੇ ਕਿੰਨੇ ਸਾਜ਼ ਹਨ। ਜਦੋਂ ਕਿਸੇ ਜੀਵ ਦੀ ਸਪਰਸ਼ਤਾ ਮਿਲਦੀ ਤਾਂ ਉਹਨਾਂ ਦੇ ਵਿੱਚੋਂ ਆਵਾਜ਼ ਪ੍ਰਗਟ ਹੁੰਦੀ ਹੈ। ਲੱਕੜ ਦਾ ਢਾਂਚਾ ਹੁੰਦਾ ਨਾ ਸਾਰਾ, ਜਿਵੇਂ ਰਬਾਬ ਹੈ ਸਾਧ ਸੰਗਤ ਜੀ, ਜਾਂ ਇਸੇ ਪ੍ਰਕਾਰ ਸਿਤਾਰ ਹੈ, ਬਰੀਕ ਜੀ ਤਾਰ ਹੁੰਦੀ, ਉਹਦੇ ਨਾਲ ਹੱਥਾਂ ਦੀ ਸਪਰਸ਼ਤਾ ਹੁੰਦੀ ਹੈ ਤੇ ਤਰ੍ਹਾਂ ਤਰ੍ਹਾਂ ਦੀਆਂ ਆਵਾਜ਼ਾਂ ਉਹਦੇ ਵਿੱਚੋਂ ਪ੍ਰਗਟ ਹੁੰਦੀਆਂ ਨੇ। ਇਸੇ ਤਰ੍ਹਾਂ ਪ੍ਰਮਾਤਮਾ ਨੇ ਜੀਵਾਂ ਦੇ ਸਰੀਰ ਢਾਂਚੇ ਬਣਾਏ ਹੋਏ ਸਾਧ ਸੰਗਤ ਜੀ, ਤੇ ਪ੍ਰਮਾਤਮਾ ਜਿੱਦਾਂ ਦੀ ਆਵਾਜ਼ ਵਿਜੰਤਰੀ ਰੂਪ ਹੋ ਕਰਕੇ ਇਹਨਾਂ ਤੋਂ ਕੱਢਣੀ ਚਾਹੁੰਦਾ ਹੈ। ਕਿਸੇ ਦੇ ਮੁਖ ਤੋਂ ਰਾਜਸੀ ਰਜੋ ਗੁਣ ਦੀ ਆਵਾਜ਼ ਕੱਢਦਾ ਹੈ, ਕਿਸੇ ਦੇ ਮੁਖ ਤੋਂ ਤਮੋ ਗੁਣੀ ਕ੍ਰੋਧ ਭਰੀ ਆਵਾਜ਼ ਪ੍ਰਗਟ ਕਰ ਦਿੰਦਾ ਹੈ, ਕਿਸੇ ਦੇ ਮੁਖ ਤੋਂ ਸਤੋ ਗੁਣੀ ਸ਼ਾਂਤੀ ਭਰੀ ਬੋਲਾਂ ਦੀ ਆਵਾਜ਼ ਕੱਢੀ ਜਾਂਦਾ। ਜਿਨ੍ਹਾਂ ਦੇ ਮੁਖ ਤੋਂ ਰਾਜਸੀ ਆਵਾਜ਼ ਪ੍ਰਗਟ ਕਰਦਾ ਹੈ, ਉਹ ਸਾਧ ਸੰਗਤ ਜੀ ਸੰਸਾਰ ਦੇ ਰਾਜ ਭਾਗ ਦੀਆਂ ਗੱਲਾਂ ਕਰਦੇ ਨੇ ਜਾਂ ਲੋਭ ਦੀਆਂ ਗੱਲਾਂ ਕਰਦੇ ਨੇ। ਔਰ ਇਸੇ ਪ੍ਰਕਾਰ ਜਿਵੇਂ ਸਾਜ਼ਾਂ ਦੇ ਵਿੱਚੋਂ ਕਿਤੇ ਬਰੀਦ ਆਵਾਜ਼, ਕਦੇ ਉੱਚੀ ਤੇ ਕਦੇ ਧੀਮੀ ਜਿਹੀ ਆਵਾਜ਼ ਪ੍ਰਗਟ ਹੁੰਦੀ ਹੈ, ਇਸੇ ਤਰ੍ਹਾਂ ਮਹਾਰਾਜ ਕਹਿੰਦੇ ਜੀਵਾਂ ਰੂਪੀ ਜੰਤਰਾਂ ਦੇ ਵਿੱਚੋਂ ਉਹ ਵਿਜੰਤਰੀ ਵਜਾਉਣ ਵਾਲਾ ਪ੍ਰਮਾਤਮਾ ਸਾਧ ਸੰਗਤ ਜੀ ਕਦੇ ਮੋਹ ਦੀਆਂ, ਕਦੇ ਵਿਸ਼ਿਆਂ ਦੀਆਂ, ਮਹਾਰਾਜ ਕਹਿੰਦੇ ਜਿੱਦਾਂ ਦੀਆਂ ਆਵਾਜ਼ਾਂ ਪ੍ਰਗਟ ਕਰਦਾ ਉਦਾਂ ਦੀਆਂ ਆਵਾਜ਼ਾਂ ਨਿਕਲੀ ਜਾਂਦੀਆਂ ਨੇ। ਸੱਚੇ ਪਾਤਸ਼ਾਹ ਮਹਾਰਾਜ ਹਜੂਰ ਬਖਸ਼ਿਸ਼ ਕਰ ਰਹੇ ਹੈ ਗੁਰਸਿੱਖੋ, ਆਪੇ ਜੰਤੀ ਜੰਤ ਹੈ ਪਿਆਰਾ, ਜਨ ਨਾਨਕ ਵਜਹਿ ਵਜਾਇਆ। ਪ੍ਰਮਾਤਮਾ ਜਿਵੇਂ ਜਿਵੇਂ ਜੀਵਾਂ ਦੇ ਉਪਰ ਸਾਜ਼ਾਂ ਨੂੰ ਵਜਾਉਣਾ ਕਰਦਾ ਹੈ, ਜਿੱਦਾਂ ਦੀ ਸੁਰ ਛੇੜ ਦਿੰਦਾ ਉਦਾਂ ਦੀ ਆਵਾਜ਼ ਪ੍ਰਗਟ ਹੋ ਜਾਂਦੀ ਹੈ। ਪਤਾ ਨਹੀਂ ਲੱਗਦਾ ਛਿਨ ਮਾਤਰ ਸਮੇਂ ਵਿੱਚ ਬੜੇ ਭਾਵੇਂ ਮਿਠਾਸ ਭਰੀ ਆਵਾਜ਼ ਆ ਰਹੀ ਹੋਵੇ, ਤੇ ਕੋਈ ਪਤਾ ਨਹੀਂ ਲੱਗਦਾ ਜੇ ਤਮੋ ਗੁਣੀ ਸੁਭਾਅ ਬਣ ਗਿਆ ਤੇ ਉਸੇ ਸਮੇਂ ਬੜੀ ਉੱਚੀ ਆਵਾਜ਼, ਉੱਚੀ ਉੱਚੀ ਰੌਣਾ ਪਾਉਣ ਲੱਗ ਪਵੇ, ਉੱਚੀ ਉੱਚੀ ਕਰੋੜ ਦੇ ਵਿੱਚ ਆ ਕਰਕੇ ਝਗੜੇ ਦੇ ਬੋਲ ਬੋਲਣ ਲੱਗ ਪਏ। ਹਜੂਰ ਕਹਿੰਦੇ ਪ੍ਰਮਾਤਮਾ
ਆਪ ਹੀ ਸੱਚੇ ਪਾਤਸ਼ਾਹ ਕਹਿੰਦੇ ਜੀਵਾਂ ਨੂੰ ਵੀ ਜੰਤਰਾਂ ਨੂੰ ਵਜਾਉਣ ਵਾਲਾ ਹੈ। ਸੋਰਠ ਮਹੱਲਾ ਚੌਥਾ। ਆਪੇ ਸ੍ਰੇਸ਼ਟ ਉਪਾਏ ਦਾ ਪਿਆਰਾ। ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਆਖ ਰਹੇ ਨੇ, ਗੁਰਸਿੱਖੋ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਪਿਆਰਾ ਪਰਮੇਸ਼ਰ ਆਪ ਹੈ। ਕਰ ਸੂਰਜ ਚੰਦ ਚਾਨਣ। ਜਿਸ ਪਰਮਾਤਮਾ ਨੇ ਸੂਰਜ ਅਤੇ ਚੰਦਰਮਾ ਚਾਨਣ ਚਾਨਣ ਕਰਨ ਦੇ ਵਾਸਤੇ, ਪ੍ਰਕਾਸ਼ ਕਰਨ ਦੇ ਵਾਸਤੇ ਪਰਮਾਤਮਾ ਨੇ ਪੈਦਾ ਕੀਤੇ ਹੈ। ਜਿੱਥੇ ਸ੍ਰਿਸ਼ਟੀ ਨੂੰ ਆਪ ਪੈਦਾ ਕੀਤਾ ਹੈ, ਉੱਥੇ ਸ੍ਰਿਸ਼ਟੀ ਦੇ ਜੀਵਾਂ ਨੂੰ ਪ੍ਰਕਾਸ਼ ਦੇਣ ਦੇ ਵਾਸਤੇ ਸਾਧ ਸੰਗਤ ਜੀ ਚੰਦਰਮਾ ਤੇ ਸੂਰਜ ਬਣਾਏ ਹਨ। ਔਰ ਇਸੇ ਪ੍ਰਕਾਰ ਫਿਰ ਪੜੋ ਜੀ। ਆਪੇ ਸ੍ਰੇਸ਼ਟ ਉਪਾਏ ਦਾ ਪਿਆਰਾ। ਹੇ ਗੁਰਸਿੱਖੋ, ਪਰਮਾਤਮਾ ਆਪ ਹੀ ਪਿਆਰੇ ਜਗਿਆਸੂ ਜਨਾਂ ਦੇ ਹਿਰਦੇ ਅੰਦਰ ਸ੍ਰੇਸ਼ਟ ਗੁਣਾਂ ਨੂੰ ਪੈਦਾ ਕਰਨ ਵਾਲਾ ਹੈ। ਕਰ ਸੂਰਜ ਚੰਦ ਚਾਨਣ। ਤੇ ਮਹਾਰਾਜ ਉਹ ਫਿਰ ਗਿਆਨ ਦਾ ਪ੍ਰਕਾਸ਼ ਕਿਵੇਂ ਕਰਦਾ ਹੈ? ਹਜੂਰ ਕਹਿੰਦੇ ਹਨ ਵਿਵੇਕ ਰੂਪੀ ਸੂਰਜ ਪੈਦਾ ਕਰ ਦਿੰਦਾ ਹੈ, ਵੈਰਾਗ ਰੂਪੀ ਚੰਦਰਮਾ ਪੈਦਾ ਕਰ ਦਿੰਦਾ ਹੈ, ਔਰ ਜਿਸ ਕਰਕੇ ਉਹਨਾਂ ਦੇ ਹਿਰਦੇ ਰੂਪ ਆਕਾਸ਼ ਦੇ ਵਿੱਚ ਹਰ ਸਮੇਂ ਪ੍ਰਕਾਸ਼ ਹੀ ਹੋਇਆ ਰਹਿੰਦਾ ਹੈ। ਕਦੇ ਵੀ ਅਵਿਦਿਆ ਦੀ ਨੀਂਦਰਾ ਦਾ ਹਨੇਰਾ ਨਹੀਂ ਆਉਂਦਾ, ਕਦੇ ਅਗਿਆਨਤਾ ਦਾ ਹਨੇਰਾ ਆਉਂਦਾ ਹੀ ਨਹੀਂ ਹੈ। ਆਪ ਨੇ ਤਾਣਿਆ ਤਾਣ ਹੈ ਪਿਆਰਾ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਨਾ, ਆਪੇ ਸ੍ਰਿਸ਼ਟ ਉਪਾਏ ਦਾ ਪਿਆਰਾ, ਕਰ ਸੂਰਜ ਚੰਦ ਚਾਨਣ। ਸਾਧ ਸੰਗਤ ਜੀ, ਜਿਹੜੇ ਕੋਈ ਸੰਸਾਰ ਦੇ ਜੀਵ ਸੂਰਜ ਨੂੰ ਆਪਣਾ ਦੇਵਤਾ ਮੰਨ ਕਰਕੇ ਸਾਧ ਸੰਗਤ ਜੀ ਇਸ਼ਟ ਦੇਵਤਾ ਮੰਨ ਕੇ ਉਹਦਾ ਪੂਜਨ ਕਰਦੇ ਹਨ, ਪਰ ਅਸਲ ਦੇ ਵਿੱਚ ਸੂਰਜ ਦੀ ਵੀ ਆਪਣੀ ਸ਼ਕਤੀ ਥੋੜਾ ਹੈ। ਉਹਨੂੰ ਸ਼ਕਤੀ ਦੇਣ ਵਾਲਾ ਪਰਮਾਤਮਾ ਆਪ ਹੈ। ਤਾਂ ਹੀ ਬਾਜਾਂ ਵਾਲੇ ਸਤਿਗੁਰੂ ਚੋਜੀ ਪ੍ਰੀਤਮ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਬਚਨ ਉਚਾਰਨ ਕੀਤੇ ਹੈ, ਨਮੋ ਸੂਰਜ ਸੂਰਜੇ। ਤੇ ਜਿਹੜੇ ਸਾਧ ਸੰਗਤ ਜੀ ਬੁੱਧੀ ਜੀਵ ਹੈ ਨਾ, ਜਿਹੜੇ ਕੋਈ ਸ਼ੰਕਾਵਾਦੀ ਕਹਿੰਦੇ ਮਹਾਰਾਜ ਦੀ ਬਾਣੀ ਨਹੀਂ, ਉਹਨੇ ਸੂਰਜ ਨੂੰ ਨਮਸਕਾਰ ਕੀਤੀ, ਨਹੀਂ। ਨਮੋ ਸੂਰਜ ਸੂਰਜੇ, ਜਿਹੜਾ ਸੂਰਜ ਨੂੰ ਵੀ ਸ਼ਕਤੀ ਦੇਣ ਵਾਲਾ ਪਰਮਾਤਮਾ ਹੈ। ਨਮੋ ਚੰਦਰ ਚੰਦਰੇ, ਚੰਦਰਮਾ ਨੂੰ ਵੀ ਸ਼ਕਤੀ ਦੇਣ ਵਾਲਾ ਪਰਮਾਤਮਾ, ਉਹਨੂੰ ਸਾਡੀ ਨਮਸਕਾਰ ਹੈ। ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ, ਉਹ ਸਰਬ ਵਿਆਪੀ ਸਾਰੀ ਸ਼ਕਤੀਆਂ ਰੂਪ ਹੋ ਕੇ ਵਰਤਣ ਵਾਲਾ, ਉਸ ਨੂੰ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਮਹਾਰਾਜ ਜੀ ਨੇ ਨਮਸਕਾਰ ਕੀਤੀ ਹੈ। ਤੋ ਇਸ ਲਈ ਹਜੂਰ ਨੇ ਉਚਾਰਨ ਕੀਤਾ, ਕਰ ਸੂਰਜ ਚੰਦ ਚਾਨਣ। ਜੇ ਚੰਦਰਮਾ ਕੋਲ ਰਾਤ ਦੇ ਸਮੇਂ ਪ੍ਰਕਾਸ਼ਣ ਦੀ ਸ਼ਕਤੀ ਹੈ, ਬਨਸਪਤ ਨੂੰ ਵਧਣ ਫੁੱਲਣ ਦੇ ਵਿੱਚ ਰਸ ਭਰਨ ਦੀ ਸ਼ਕਤੀ ਹੈ, ਉਹ ਵੀ ਪਰਮਾਤਮਾ ਦੀ ਮਹਾਰਾਜ ਕਹਿੰਦੇ ਮਿਲੀ ਹੋਈ ਸ਼ਕਤੀ ਹੈ। ਇਹ ਆਪਣਾ ਕੋਈ ਬਲ ਨਹੀਂ ਹੈ। ਜੇ ਸੂਰਜ ਪ੍ਰਕਾਸ਼ ਕਰਦਾ ਹੈ ਤੇ ਸੂਰਜ ਨੂੰ ਵੀ ਪ੍ਰਕਾਸ਼ ਦੇਣ ਵਾਲਾ, ਸ਼ਕਤੀ ਦੇਣ ਵਾਲਾ ਪਰਮੇਸ਼ਰ ਆਪ ਹੈ। ਆਪ ਨੇ ਤਾਣਿਆ ਤਾਣ ਹੈ ਪਿਆਰਾ। ਪਰਮਾਤਮਾ ਆਪ ਹੀ ਨੇ ਤਾਣਿਆ ਦਾ ਤਾਣ ਰੂਪ ਹੈ, ਜਿਨ੍ਹਾਂ ਨੂੰ ਕਿਸੇ ਦਾ ਬਲ ਨਹੀਂ। ਮਹਾਰਾਜ ਕਹਿੰਦੇ ਉਹਨਾਂ ਦਾ ਬਦ ਰੂਪ ਹੋ ਕੇ ਪਰਮੇਸ਼ਰ ਆਪ ਵਰਤਣ ਵਾਲਾ ਹੈ। ਇੰਦਰ ਦੇਵਤੇ ਨੇ ਕਈ ਵਾਰ ਭਗਵਾਨ ਦੀ ਆਰਾਧਨਾ ਕੀਤੀ, ਆਪਣਾ ਸਿੰਘਾਸਨ ਛੱਡ ਕੇ ਭੱਜ ਗਿਆ ਸੀਗਾ ਦੈਂਤਾਂ ਤੋਂ ਡਰਦਿਆਂ ਹੋਇਆ, ਤੇ ਪ੍ਰਮਾਤਮਾ ਨੇ ਫਿਰ ਆਪ ਕਿਰਪਾ ਕਰਕੇ ਰੱਖਿਆ ਕੀਤੀ ਹੈ। ਤੋ ਇਸ ਪ੍ਰਕਾਰ ਮਹਾਰਾਜ ਕਹਿੰਦੇ ਜਿਹੜੇ ਨਿਤਾਣੇ ਹਨ, ਜਿਨ੍ਹਾਂ ਨੂੰ ਕੋਈ ਬਲ ਨਹੀਂ ਹੈ, ਜਿਹੜੇ ਕਮਜ਼ੋਰ ਹਨ, ਉਹਨਾਂ ਦਾ ਬਦ ਰੂਪ ਹੋ ਕੇ ਪਰਮੇਸ਼ਰ ਆਪ ਵਰਤਦਾ ਹੈ। ਆਪ ਨੇ ਮਾਣਿਆ ਮਾਣ। ਤੇ ਜਿਨ੍ਹਾਂ ਦਾ ਕੋਈ ਮਾਣ ਨਹੀਂ, ਕੋਈ ਸਤਿਕਾਰ ਨਹੀਂ ਕਰਦਾ, ਉਹਨਾਂ ਨੂੰ ਮਾਣ ਦਿਵਾਉਣ ਵਾਲਾ ਵੀ ਪਰਮਾਤਮਾ ਆਪ ਮਾਣ ਰੂਪ ਹੋ ਕੇ ਵਰਤਦਾ ਹੈ। ਹਰ ਜੀਓ ਨਿਮਾਣਿਆ ਤੂੰ ਮਾਣ, ਨਿਚੀਜੀਆਂ ਚੀਜ਼ ਕਰੈ ਮੇਰਾ ਗੋਬਿੰਦ, ਤੇਰੀ ਕੁਦਰਤ ਕਉ ਕੁਰਬਾਨ। ਮਹਾਰਾਜ ਜਿਹੜੇ ਨਿਚੀਜੇ ਨਿਕੰਮੇ ਹਨ, ਉਹਨਾਂ ਨੂੰ ਵੀ ਆਪ ਜੀ ਗੁਣਵਾਨ ਬਣਾ ਦਿੰਦੇ ਹੋ। ਜਿਹੜੇ ਨਿਮਾਣੇ ਆ ਮਹਾਰਾਜ, ਉਹਨਾਂ ਨੂੰ ਆਪਣੇ ਸਰੂਪ ਰੂਪੀ ਮਾਣ ਬਖਸ਼ਿਸ਼ ਕਰ ਦਿੰਦੇ ਹੋ। ਜਿਹੜੇ ਨਿਤਾਣੇ ਆ ਉਹਨਾਂ ਨੂੰ ਵਿਵੇਕ ਬਲ ਰੂਪੀ ਮਹਾਰਾਜ, ਵਿਵੇਕ ਰੂਪੀ ਬਲ ਤਾਣ ਬਖਸ਼ਿਸ਼ ਕਰ ਦਿੰਦੇ ਹੋ। ਜਿਹੜੇ ਮਹਾਰਾਜ ਸੱਚੇ ਪਾਤਸ਼ਾਹ ਇਹ ਅੰਤਰੀ ਭਾਵ ਦੇ ਵਿੱਚ ਵੀ ਮਹਾਰਾਜ ਨਿਤਾਣੇ ਹਨ, ਜਿਨ੍ਹਾਂ ਦੇ ਕੋਲ ਗਿਆਨ ਰੂਪੀ ਵਿਵੇਕ ਦਾ ਬਲ ਨਹੀਂ ਹੈ। ਮਹਾਰਾਜ ਬੜੇ ਕਮਜ਼ੋਰ ਦਿਲ ਹਨ, ਜਿਨ੍ਹਾਂ ਦੇ ਕੋਲ ਵਿਕਾਰਾਂ ਰੂਪੀ ਦੁਸ਼ਮਣਾਂ ਦੇ ਨਾਲ ਲੜਨ ਦਾ ਬਲ ਨਹੀਂ ਹੈ। ਹੇ ਸੱਚੇ ਪਾਤਸ਼ਾਹ, ਉਹਨਾਂ ਤੇ ਆਪ ਕਿਰਪਾ ਕਰਕੇ ਵਿਵੇਕ ਰੂਪੀ ਬਲ ਬਖਸ਼ਿਸ਼ ਕਰ ਦਿੰਦੇ ਹੋ, ਜਿਸ ਕਰਕੇ ਵਿਕਾਰਾਂ ਰੂਪੀ ਦੁਸ਼ਮਣਾਂ ਦੇ ਨਾਲ ਲੜਨ ਦਾ ਉਹਨਾਂ ਦੇ ਕੋਲ ਸਮਰੱਥਾ ਆ ਜਾਂਦੀ ਹੈ। ਨਹੀਂ ਤਾਂ ਸਾਧ ਸੰਗਤ ਜਿਹੜਾ ਬਲਵਾਨ ਹੈ ਨਾ, ਕਮਜ਼ੋਰ ਨੂੰ ਢਾਹ ਲੈਂਦਾ,
ਆਪਣੇ ਵਸ ਵਿੱਚ ਕਰ ਲੈਂਦਾ ਹੈ। ਤੇ ਜਿਨ੍ਹਾਂ ਨੇ ਮਹਾਰਾਜ ਜੀ ਦੇ ਚਰਨਾਂ ਦਾ ਆਸਰਾ ਲਿਆ ਹੈ, ਸਤਿਗੁਰੂ ਜੀ ਤੋਂ ਵਿਵੇਕ ਬਲ ਦੀ ਦਾਤ ਪ੍ਰਾਪਤ ਕੀਤੀ ਹੈ, ਤੇ ਇਹਨਾਂ ਨੇ ਵਿਕਾਰਾਂ ਨੂੰ ਵੀ ਦੁਸ਼ਮਣਾਂ ਨੂੰ ਆਪਣੇ ਵਸ ਵਿੱਚ ਕਰ ਲਿਆ ਹੈ। ਨਹੀਂ ਤਾਂ ਇਹ ਨੇਤੇ ਪੰਜ ਜਵਾਨ ਮੈਂ ਗੁਰ ਥਾਪੀ ਦਿੱਤੀ ਕੰਡ ਜੀਓ। ਨਾ ਜਿੱਤੇ ਜਾਣ ਵਾਲੇ ਪੰਜ ਜਵਾਨ ਜਿਹੜੇ ਪ੍ਰਬਲ ਵਿਕਾਰ ਹੈ, ਗੁਰੂ ਕਿਰਪਾ ਦੁਆਰਾ ਹੀ ਗੁਰਮੁਖਾਂ ਨੇ ਇਹਨਾਂ ਤੇ ਫਤਿਹ ਪ੍ਰਾਪਤ ਕੀਤੀ ਹੈ। ਤੋ ਹਜੂਰ ਕਹਿੰਦੇ ਆਪ ਨਿਤਾਣਿਆ ਤਾਣ ਹੈ ਪਿਆਰਾ। ਆਪ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਜੋ ਵਿਵੇਕ ਰੂਪੀ ਬਲ ਬਖਸ਼ਿਸ਼ ਕਰਨ ਵਾਲਾ ਹੈ, ਆਪ ਨਿਮਾਣਿਆ ਮਾਣ। ਆਪ ਹੀ ਪ੍ਰਮਾਤਮਾ ਆਪਣਾ ਸਰੂਪ ਰੂਪੀ ਮਾਣ ਬਖਸ਼ਿਸ਼ ਕਰਨ ਵਾਲਾ, ਜਿਹੜੇ ਨਿਮਾਣੇ ਨਿਮਰਤਾਵਾਨ ਹੋ ਕਰਕੇ ਰਹਿੰਦੇ ਹਨ। ਆਪ ਸਿਖਾਓ ਜੋ ਜਾਣੈ ਨੀਚਾ, ਸੋ ਗਣੀਐ ਸਭ ਤੇ ਉੱਚਾ। ਉਹ ਸਭ ਤੋਂ ਉੱਚਾ ਮਹਾਰਾਜ ਕਹਿੰਦੇ ਗਿਣਿਆ ਜਾਂਦਾ ਹੈ। ਜਿਸ ਨੀਚ ਕਉ ਕੋਈ ਨ ਜਾਣੈ, ਨਾਮ ਜਪਤ ਉਹ ਚਾਹੁ ਕੁੰਟ ਮਾਨੈ। ਨਾਮ ਦੀ ਦਾਰ ਦੇ ਕਰਕੇ ਪ੍ਰਮਾਤਮਾ ਉਹਨਾਂ ਨੂੰ ਵੱਡਾ ਮਾਣ ਬਖਸ਼ਿਸ਼ ਕਰ ਦਿੰਦਾ। ਮਾਣ ਵੀ ਇਦਾਂ ਦਾ ਜਿਹੜਾ ਰਹਿੰਦੀ ਦੁਨੀਆ ਤੱਕ ਸਾਧ ਸੰਗਤ ਜੀ ਬਰਕਰਾਰ ਰਹਿੰਦਾ, ਰਹਿੰਦੀ ਦੁਨੀਆ ਤੱਕ ਤੇ ਇਹਨਾਂ ਨੂੰ ਯਾਦ ਕੀਤਾ ਜਾਂਦਾ ਹੈ। ਐਸਾ ਵਾਹਿਗੁਰੂ ਨਿਮਾਣਿਆਂ ਨੂੰ ਮਾਣ ਬਖਸ਼ਦਾ ਹੈ। ਆਪ ਦਇਆ ਕਰ ਰੱਖਦਾ ਪਿਆਰਾ। ਪ੍ਰਮਾਤਮਾ ਜਿਨ੍ਹਾਂ ਤੇ ਆਪ ਦਇਆ ਦ੍ਰਿਸ਼ਟੀ ਕਰਦਾ ਹੈ, ਉਹਨਾਂ ਦੀ ਆਪ ਹੀ ਕਿਰਪਾ ਕਰਕੇ ਰੱਖਿਆ ਕਰਦਾ ਹੈ। ਜਿਨ੍ਹਾਂ ਦਾ ਰਖਵਾਲਾ ਰਕਸ਼ਕ ਪ੍ਰਮਾਤਮਾ ਬਣ ਜਾਵੇ ਨਾ, ਉਹਨਾਂ ਨੂੰ ਕੋਈ ਮਾਰ ਨਹੀਂ ਸਕਦਾ, ਉਹਨਾਂ ਦਾ ਕੋਈ ਵਾਲ ਵੀ ਨਹੀਂ ਵਿੰਗਾ ਕਰ ਸਕਦਾ। ਜਿਨ੍ਹਾਂ ਤੇ ਦਇਆ ਕਰਕੇ ਪਰਮੇਸ਼ਰ ਆਪ ਰੱਖਿਆ ਕਰਦਾ ਹੈ। ਆਪੇ ਸੋੜ ਸੁਜਾਨ। ਆਪ ਹੀ ਪ੍ਰਮਾਤਮਾ ਸ੍ਰੇਸ਼ਟ ਗੁਣਾਂ ਦੀ ਘਾੜਤ ਨੂੰ ਘੜਨ ਵਾਲਾ ਹੈ। ਆਪ ਹੀ ਪਰਮੇਸ਼ਰ ਸੁਜਾਨ ਅੰਤਰਜਾਮੀ ਹੈ। ਬਿਨ ਬਕਨੇ ਬਿਨ ਕਹਿਨ ਕਹਾਵਨ, ਅੰਤਰਜਾਮੀ ਜਾਣੈ। ਉਹ ਪ੍ਰਮਾਤਮਾ ਸਾਧ ਸੰਗਤ ਜੀ ਅੰਤਰਜਾਮੀ ਹੈ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਭਾਵੇਂ ਕੋਈ ਭਲਾ ਹੈ ਭਾਵੇਂ ਬੁਰਾ ਹੈ, ਕਪਟੀਆ ਹੈ ਚਾਹੇ ਨਿਸ਼ਕਪਟੀਆ ਹੈ, ਜਿੱਦਾਂ ਦੇ ਵੀ ਸੁਭਾਅ ਦਾ ਪ੍ਰਮਾਤਮਾ ਉਸ ਦੇ ਅੰਦਰ ਦੀ ਜਾਣਦਾ ਹੈ। ਤੋ ਇਸ ਕਰਕੇ ਹਜੂਰ ਕਹਿੰਦੇ ਜਿੱਥੇ ਸੁਗੜਿਆ ਨਾ ਸ੍ਰੇਸ਼ਟ ਗੁਣਾਂ ਦੀ ਘਾੜਤ ਨੂੰ ਘੜਨ ਵਾਲਾ ਹੈ, ਉਥੇ ਸੁਜਾਨ ਅੰਤਰਜਾਮੀ ਵੀ ਪਰਮੇਸ਼ਰ ਆਪ ਹੈ। ਮੇਰੇ ਮਨ ਜਪ ਰਾਮ ਨਾਮ ਨਿਸ਼ਾਨ। ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਕਹਿੰਦੇ ਹੈ, ਮੇਰੇ ਪਿਆਰੇ ਮਨਾ, ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਜਪਣੇ ਜੋਗਾ ਨੂੰ ਜਪਿਆ ਕਰ। ਨਿਸ਼ਾਨ ਕਹਿੰਦੇ ਨੇ ਪ੍ਰਗਟ ਹੋਣੇ ਨੂੰ, ਪ੍ਰਮਾਤਮਾ ਆਪ ਹੀ ਪ੍ਰਗਟ ਹੋ ਜਾਵੇਗਾ। ਮਹਾਰਾਜ ਕਹਿੰਦੇ ਨਾਮ ਦੀ ਨਿਸ਼ਾਨੀ ਲਾ ਲੈ ਆਪਣੇ ਹਿਰਦੇ ਅੰਦਰ, ਫਿਰ ਜਮ ਤੇਰੇ ਨੇੜੇ ਵੀ ਨਹੀਂ ਆਉਣਾ ਕਰਨਗੇ। ਜੇ ਪਰਮੇਸ਼ਰ ਦੇ ਨਾਮ ਦੀ ਛਾਪ ਤੇਰੇ ਅੰਦਰ ਲੱਗ ਜਾਵੇਗੀ, ਪਰਮੇਸ਼ਰ ਦੇ ਨਾਮ ਦੀ ਨਿਸ਼ਾਨੀ ਨੂੰ ਧਾਰਨ ਕਰਕੇ ਰੱਖੇਗਾ, ਮਹਾਰਾਜ ਕਹਿੰਦੇ ਫਿਰ ਧਰਮ ਰਾਜਾ ਵੀ ਤੇਰੇ ਕਰਮਾਂ ਦਾ ਹਿਸਾਬ ਕਿਤਾਬ ਨਹੀਂ ਕਰੇਗਾ। ਸਤ ਸੰਗਤ ਮਿਲ ਧਿਆਏ ਤੂੰ ਹਰ ਹਰ। ਹਰ ਥਾਵਾਂ ਤੇ ਵਰਤਣ ਵਾਲਾ, ਜੀਵਾਂ ਨੂੰ ਹਰੇ ਪਰੇ ਕਰਨ ਵਾਲਾ ਜੋ ਪ੍ਰਮਾਤਮਾ ਹੈ, ਉਸ ਪ੍ਰਮਾਤਮਾ ਨੂੰ ਸਤ ਸੰਗਤ ਵਿੱਚ ਮਿਲ ਕੇ ਧਿਆਇਆ ਕਰ। ਮਹਾਰਾਜ ਜੀ ਦੀ ਪਿਆਰੀ ਸੱਚੀ ਸੰਗਤ ਵਿੱਚ ਮਿਲ ਕੇ ਰੱਬ ਨੂੰ ਧਿਆਉਣਾ ਕਰ। ਬਾਹੜ ਨਾ ਆਵਣ ਜਾਣ। ਦੁਬਾਰਾ ਤੇਰਾ ਸੰਸਾਰ ਦੇ ਵਿੱਚ ਜਨਮ ਧਾਰਨ ਕਰਕੇ ਆਉਣਾ ਅਤੇ ਮਰ ਕੇ ਜਾਣਾ ਕਦੇ ਵੀ ਹੋਵੇਗਾ ਨਹੀਂ। ਪ੍ਰਮਾਤਮਾ ਆਵਾਗਮਨ ਦਾ ਚੱਕਰ ਮਿਟਾ ਦੇਵੇਗਾ। 84 ਲੱਖ ਜੂਨਾਂ ਦੇ ਬਾਰ-ਬਾਰ ਜਨਮ ਧਾਰਨ ਕਰਨਾ, ਫਿਰ ਮੌਤ ਦੇ ਮਾਰੇ ਹੋਏ ਮਰ ਜਾਣਾ, ਵਾਸ਼ਨਾ ਦੇ ਬੱਝੇ ਹੋਏ ਫਿਰ ਜਨਮਣਾ। ਮਹਾਰਾਜ ਕਹਿੰਦੇ ਪ੍ਰਮਾਤਮਾ ਚੱਕਰ ਹੀ ਤੇਰਾ ਮਿਟਾ ਦੇਵੇਗਾ। ਜੇ ਕਿਤੇ ਮਹਾਰਾਜ ਜੀ ਦੀ ਪਿਆਰੀ ਸਤ ਸੰਗਤ ਵਿੱਚ ਮਿਲ ਕੇ ਪ੍ਰਮਾਤਮਾ ਨੂੰ ਯਾਦ ਕਰੇ। ਸਾਧ ਸੰਗਤ ਜੀ, ਇਹ ਮਹਾਰਾਜ ਜੀ ਦੀ ਸਤ ਸੰਗਤ ਦੀ ਵਡਿਆਈ ਹੈ। ਮਹਿਮਾ ਸਾਧੂ ਸੰਗ ਕੀ ਸੁਨਹੁ ਮੇਰੇ ਮੀਤਾ, ਮੈਲ ਖੋਈ ਕੋਟ ਅਗ ਹਰੇ ਨਿਰਮਲ ਪੈ ਚੇਤਾ। ਜਨਮਾਂ ਜਨਮਾਂਤਰਾਂ ਦੀ ਪਾਪ ਕਰਮਾਂ ਦੀ ਵਿਕਾਰਾਂ ਦੀ ਔਗਣਾਂ ਦੀ ਮੈਲ ਲਹਿ ਜਾਂਦੀ ਹੈ, ਚਿੱਤ ਨਿਰਮਲ ਹੋ ਜਾਂਦਾ ਹੈ। ਚਿੱਤ ਨਿਰਮਲ ਹੋਣੇ ਕਰਕੇ ਨਿਰਮਲ ਸਰੂਪ ਪਰਮਾਤਮਾ ਦੀ ਅਭੇਰਤਾ ਪਾ ਲੈਂਦਾ ਹੈ, ਤੇ ਪਰਮਾਤਮਾ ਦੇ ਨਾਲ ਮਿਲਿਆ ਹੋਇਆ ਜੀਵ ਵਿਛੜ ਕੇ ਦੁਬਾਰਾ ਫਿਰ ਜਨਮ ਨਹੀਂ ਲੈਂਦਾ। ਮਹਾਰਾਜ ਕਹਿੰਦੇ ਪ੍ਰਮਾਤਮਾ ਟੇਢੀਆਂ ਜੂਨਾਂ ਤੋਂ ਬਚਾ ਲੈਂਦਾ ਹੈ। ਇਹ ਜੀਵ ਦੁਬਾਰਾ ਤੇਰਾ ਜੰਮਣ ਮਰਨਾ ਨਹੀਂ ਕਦੇ ਵੀ ਹੋਵੇਗਾ, ਜੇ ਮਹਾਰਾਜ ਜੀ ਦੀ ਸਤ ਸੰਗਤ ਵਿੱਚ ਮਿਲ ਕੇ ਪਰਮੇਸ਼ਰ ਨੂੰ ਧਿਆਉਣਾ ਕਰੇਗਾ। ਰਹਾਉ ਵਿਸਰਾਮ ਦੇ ਕੇ ਹਜੂਰ ਫਰਮਾਉਂਦੇ ਹਨ, ਆਪੇ ਹੀ ਗੁਣ ਵਰਤਦਾ ਪਿਆਰਾ। ਉਹ ਪਿਆਰਾ ਪਰਮਾਤਮਾ ਆਪ ਹੀ ਗੁਣਾ ਰੂਪ ਹੋ ਕਰਕੇ ਵਰਤ ਰਿਹਾ ਹੈ। ਆਪੇ ਹੀ
ਹੀ ਪਰਵਾਨ। ਤੇ ਆਪ ਹੀ ਗੁਣਵਾਨ ਰੂਪ ਹੋ ਕੇ ਪ੍ਰਵਾਨ ਹੋਣ ਵਾਲਾ ਹੈ। ਕਿਉਂਕਿ ਜਿਹੜਾ ਔਗਣਹਾਰਾ ਜੀਵ ਹੈ, ਪ੍ਰਮਾਤਮਾ ਦੇ ਘਰ ਦੇ ਵਿੱਚ ਕਦੇ ਪ੍ਰਵਾਨ ਨਹੀਂ ਹੁੰਦਾ। ਰੱਬ ਦੇ ਦਰ ਤੇ ਉਹਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਜਾਂਦਾ ਹੈ, ਜਿਹੜਾ ਔਗਣਹਾਰਾ ਜੀਵ ਹੁੰਦਾ ਹੈ। ਤੇ ਜਿਸ ਨੇ ਸ਼ੁਭ ਗੁਣਾਂ ਨੂੰ ਜੀਵਨ ਦੇ ਵਿੱਚ ਧਾਰਨ ਕੀਤਾ ਹੈ, ਮਹਾਰਾਜ ਕਹਿੰਦੇ ਉਹ ਪ੍ਰਮਾਤਮਾ ਦੇ ਘਰ ਦੇ ਵਿੱਚ ਪ੍ਰਵਾਨ ਹੁੰਦਾ ਹੈ। ਸਤਿਗੁਰੂ ਜੀ ਦਾ ਮੁੱਖ ਵਾਕ ਹੈ ਗੁਰਬਾਣੀ ਅੰਦਰ ਕਿ ਇਹ ਜਿੰਨੇ ਵੀ ਜੀਵ ਨੇ ਔਗਣ ਧਾਰਨ ਕੀਤੇ ਹੋਏ ਹੈ ਨਾ, ਤੇ ਗਲੀ ਜੰਜੀਰ। ਸਤ ਸੰਗਤ ਜੀ ਜਾਣੋ ਕਿ ਗਲ ਦੇ ਵਿੱਚ ਜੰਜੀਰਾਂ, ਇਹ ਫਾਹੀਆਂ ਪਈਆਂ ਹੋਈਆਂ ਨੇ, ਬੰਧਨ ਪਏ ਹੋਏ ਹੈ। ਜਿੰਨੇ ਵੀ ਜੀਵਨ ਦੇ ਅੰਦਰ ਅਵਗੁਣਾਂ ਨੂੰ ਧਾਰਨ ਕੀਤਾ ਹੈ, ਇਹ ਸਾਰੇ ਸਭ ਜਾਣੋ ਕਿ ਜੰਜੀਰਾਂ ਦੀ ਤਰ੍ਹਾਂ ਹਨ। ਜਿਵੇਂ ਹੱਥਾਂ ਨੂੰ ਵੀ ਬੇੜੀਆਂ ਪਾਈਆਂ ਹੁੰਦੀਆਂ, ਪੈਰਾਂ ਨੂੰ ਵੀ ਬੇੜੀਆਂ ਪਾ ਕਰਕੇ ਬੰਨ੍ਹ ਕੇ ਰੱਖਿਆ ਹੁੰਦਾ ਹੈ, ਔਰ ਲੱਕ ਨੂੰ ਵੀ ਕਈ ਵਾਰ ਬੇੜੀ ਪਾ ਕਰਕੇ ਬੰਨ੍ਹ ਕਰਕੇ ਰੱਖਿਆ ਹੁੰਦਾ ਹੈ, ਐ ਚੰਗੀ ਤਰ੍ਹਾਂ ਜਕੜ ਕੇ ਰੱਖਿਆ ਹੁੰਦਾ ਹੈ। ਇਵੇਂ ਮਹਾਰਾਜ ਕਹਿੰਦੇ ਜਿੰਨੇ ਔਗਣੇ ਆ ਨਾ, ਓਨੀਆਂ ਬੇੜੀਆਂ ਜੀਵ ਨੂੰ ਪਈਆਂ ਹੋਈਆਂ ਨੇ। ਤੇ ਮਹਾਰਾਜ ਇਹਨਾਂ ਨੂੰ ਕੱਟਿਆ ਕਿਵੇਂ ਜਾਂਦਾ ਹੈ? ਸਤਿਗੁਰਾਂ ਨੇ ਇਹ ਵੀ ਨਾਲ ਬਚਨ ਕੀਤਾ, ਜੇ ਗੁਣ ਹੋਣ ਤਾਂ ਕੱਟੀਆਂ ਨਾ, ਸੇ ਭਾਈ ਸੇ ਵੀਰ। ਜੇ ਇਹ ਜੀਵ ਤੇਰੇ ਕੋਲ ਸ਼ੁਭ ਗੁਣ ਹੋਣ ਤਾਂ ਔਗਣਾਂ ਦੀਆਂ ਜੰਜੀਰਾਂ ਨੂੰ ਕੱਟ ਸਕਦਾ, ਹੋਰ ਨਹੀਂ ਤੇ ਕੋਈ ਦੂਜਾ ਰਸਤਾ ਨਹੀਂ ਹੈ। ਤੇ ਜਿਹੜਾ ਗੁਲਾਮ ਹੋਵੇ, ਜਿਹਨੂੰ ਬੰਨ ਕਰਕੇ ਰੱਖਿਆ ਹੋਵੇ, ਤੁਰਿਆ ਨਹੀਂ ਜਾਂਦਾ, ਉਹਦੇ ਤੋਂ ਤੁਰ ਨਹੀਂ ਸਕਦਾ। ਔਗਣਾਂ ਰੂਪੀ ਜੰਜੀਰਾਂ ਦੇ ਵਿੱਚ ਬੱਝਾ ਹੋਇਆ ਜੀਵ ਕਦੇ ਪ੍ਰੇਮਾ ਭਗਤੀ ਦੇ ਮਾਰਗ ਤੇ ਨਹੀਂ ਚੱਲ ਸਕਦਾ, ਪਰਮਾਰਥ ਦਾ ਰਸਤਾ ਨਹੀਂ ਕਦੇ ਤੈਅ ਕਰ ਸਕਦਾ। ਤੋ ਇਸ ਲਈ ਮਹਾਰਾਜ ਸਤਿਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਆਖ ਰਹੇ ਹੈ, ਆਪੇ ਹੀ ਗੁਣ ਵਰਤਦਾ ਪਿਆਰਾ, ਆਪੇ ਹੀ ਪਰਵਾਨ। ਜਿਹੜੇ ਸ਼ੁਭ ਗੁਣ ਦਇਆ ਧਰਮ ਧੀਰਜਤਾ ਸ਼ੁਭ ਵਿਚਾਰ ਇਤਿਆਦਿਕ ਹੈ, ਇਹਨਾਂ ਗੁਣਾ ਰੂਪ ਹੋ ਕੇ ਵੀ ਵਰਤਣ ਵਾਲਾ ਆਪ ਹੈ, ਤੇ ਗੁਣਾਂ ਨੂੰ ਧਾਰਨ ਕਰਕੇ ਆਪਣੇ ਦਰ ਤੇ ਪ੍ਰਵਾਨ ਹੋਣ ਵਾਲਾ ਵੀ ਆਪ ਹੈ। ਆਪੇ ਬਖਸ਼ ਕਰਾਏ ਦਾ ਪਿਆਰਾ। ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਕਹਿੰਦੇ ਆ, ਜਿਨ੍ਹਾਂ ਦੇ ਔਗੁਣਾਂ ਨੂੰ ਬਖਸ਼ ਲੈਂਦਾ ਹੈ ਨਾ, ਉਹਨਾਂ ਤੋਂ ਭਗਤੀ ਕਰਾਉਣ ਵਾਲਾ ਵੀ ਪਰਮੇਸ਼ਰ ਆਪ ਹੈ। ਜਿਨ੍ਹਾਂ ਦੇ ਪ੍ਰਮਾਤਮਾ ਔਗੁਣਾਂ ਨੂੰ ਬਖਸ਼ ਲੈਂਦਾ ਹੈ, ਗੁਨਾਹਾਂ ਨੂੰ ਬਖਸ਼ ਲੈਂਦਾ ਹੈ, ਉਹਨਾਂ ਤੋਂ ਪ੍ਰੇਮਾ ਭਗਤੀ ਵੀ ਪਰਮੇਸ਼ਰ ਆਪ ਹੀ ਕਰਾਉਣ ਵਾਲਾ ਹੈ। ਆਪੇ ਸੱਚ ਨਿਸ਼ਾਨ। ਤੇ ਆਪ ਹੀ ਫਿਰ ਭਗਤੀ ਕਰਵਾ ਕੇ ਸੱਚ ਸਰੂਪ ਨੂੰ, ਆਪਣੇ ਸਰੂਪ ਨੂੰ ਨਿਸ਼ਾਨ ਪ੍ਰਗਟ ਕਰਨ ਵਾਲਾ ਵੀ ਪਰਮੇਸ਼ਰ ਆਪ ਹੈ। ਭਾਵੇਂ ਸਾਧ ਸੰਗਤ ਜੀ ਦੇਖ ਲਓ, ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਸਾਖਸ਼ਾਤ ਰੂਪ ਦੇ ਵਿੱਚ ਪਾਇਆ ਹੈ, ਰੱਬ ਦੀ ਪ੍ਰਾਪਤੀ ਕੀਤੀ ਹੈ। ਪਹਿਲਾ ਜੀਵਨ ਭਾਵੇਂ ਬੜਾ ਗਿਰਿਆ ਹੋਇਆ ਸੀਗਾ, ਪਰ ਪਰਮੇਸ਼ਰ ਦਾ ਨਾਮ ਜਪਣੇ ਕਰਕੇ ਮਹਾਰਾਜ ਜੀ ਦਾ ਬਚਨ ਆਉਂਦਾ, ਕਿਹੜਾ ਦਾਗ ਕਿਹੜਾ ਕਲੰਕ ਲੱਗਾ ਰਹਿ ਜਾਂਦਾ, ਸਾਰੇ ਕਲੰਕ ਲਹਿ ਜਾਂਦੇ ਹੈ। ਕੌਣ ਕੋ ਕਲੰਕ ਰਹਿਓ ਰਾਮ ਨਾਮ ਲੇਤ ਹੀ, ਪਤਿਤ ਪਵਿੱਤ ਭਏ ਰਾਮ ਕਹਿਤ ਹੀ। ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਜਪਿਆ ਨਾ, ਪਾਪੀ ਵੀ ਪਵਿੱਤਰ ਹੋ ਗਏ। ਅਜਾਮਲ ਪਾਪੀ ਜਗ ਜਾਣੇ, ਨਿਮਕ ਮਾਹਿ ਨਿਸਤਾਰਾ। ਔਰ ਗਨਕਾ ਪਾਪਣ ਦਾ ਵੀ ਉਧਾਰ ਹੋਇਆ ਰੱਬ ਦਾ ਨਾਮ ਜਪ ਕੇ, ਜਿਹੜਾ ਹਰ ਰੋਜ਼ ਆਪਣੇ ਤਨ ਨੂੰ ਵੇਚਦੀ ਸੀ। ਅਜਾਮਲ ਪਾਪੀ, ਮਹਾਰਾਜ ਨੇ ਪ੍ਰਤੱਖ ਪਾਪੀ ਸ਼ਬਦ ਆਖਿਆ, ਉਹ ਪਾਪੀ ਦਾ ਵੀ ਉਧਾਰ ਕਰ ਦਿੱਤਾ। ਛਿਨ ਮਾਤਰ ਸਮੇਂ ਵਿੱਚ ਪ੍ਰਮਾਤਮਾ ਨੇ ਉਹਨੂੰ ਮੁਕਤ ਕਰ ਦਿੱਤਾ। ਤੋ ਇਸ ਲਈ ਹਜੂਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਆਪੇ ਬਖਸ਼ ਕਰਾਇੰਦਾ ਪਿਆਰਾ, ਆਪੇ ਸੱਚ ਨਿਸ਼ਾਨ। ਪਰਮਾਤਮਾ ਜਿਨ੍ਹਾਂ ਤੇ ਬਖਸ਼ਿਸ਼ ਕਰਕੇ ਆਪਣੇ ਚਰਨਾਂ ਦਾ ਪਿਆਰ ਹਿਰਦੇ ਅੰਦਰ ਲਗਾ ਦਿੰਦਾ, ਉਹਨਾਂ ਤੋਂ ਪਿਆਰ ਦੇ ਨਾਲ ਆਪਣੀ ਭਗਤੀ ਕਰਵਾਉਂਦਾ ਹੈ। ਤੇ ਜਿਨ੍ਹਾਂ ਨੇ ਪਿਆਰ ਹਿਰਦੇ ਅੰਦਰ ਧਾਰਨ ਕੀਤਾ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਪਰਮਾਤਮਾ ਨੇ ਉਹਨਾਂ ਦੇ ਔਗੁਣਾਂ ਨੂੰ ਨਹੀਂ ਚਿਤਾਰਿਆ, ਪਰਮਾਤਮਾ ਨੇ ਉਹਨਾਂ ਦੇ ਗੁਨਾਹਾਂ ਨੂੰ ਬਖਸ਼ ਲੈਣਾ ਕੀਤਾ। ਕਿਉਂਕਿ ਜੇ ਸਾਡੇ ਕਰਮਾਂ ਦਾ ਹਿਸਾਬ ਕਰੇ, ਕਦੇ ਵੀ ਅਸੀਂ ਬੱਧੇ ਨਹੀਂ ਛੁੱਟ ਸਕਦੇ। ਲੇਖੈ ਕਤਹਿ ਨਾ ਛੁਟੀਐ, ਖਿਨ ਖਿਨ ਭੂਲਨ ਹਾਰ। ਬਖਸ਼ਣ ਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਮਹਾਰਾਜ ਜੀ ਬਖਸ਼ ਲਓ ਤਾਂ ਅਸੀਂ ਬਖਸ਼ੇ ਜਾ ਸਕਦੇ ਹਾਂ, ਤਾਂ ਸਾਡਾ ਮਹਾਰਾਜ ਖਹਿੜਾ ਛੁੱਟ ਸਕਦਾ ਹੈ। ਜੇ ਕਰਮਾਂ ਦਾ ਹਿਸਾਬ ਕਿਤਾਬ ਕਰੋਗੇ, ਕਦੇ ਨਹੀਂ ਮਹਾਰਾਜ ਅਸੀਂ ਬੱਧੇ ਛੁੱਟ ਸਕਦੇ। ਤੋ ਇਸ ਕਰਕੇ ਮਹਾਰਾਜ ਸਤਿਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਕਹਿੰਦੇ, ਆਪੇ ਸੱਚ ਨਿਸ਼ਾਨ। ਜਿਨ੍ਹਾਂ ਦੇ ਅਵਗੁਣਾਂ ਨੂੰ, ਗੁਨਾਹਾਂ ਨੂੰ ਬਖਸ਼ ਕਰਕੇ ਆਪਣਾ ਪਿਆਰ ਜਿਨ੍ਹਾਂ ਦੇ ਹਿਰਦੇ ਅੰਦਰ ਲਗਾ ਦਿੱਤਾ ਹੈ,
ਉਹਨਾਂ ਨੂੰ ਪ੍ਰਮਾਤਮਾ ਨੇ ਆਪ ਹੀ ਸੱਚ ਸਰੂਪ ਪ੍ਰਗਟ ਕਰ ਦਿੱਤਾ ਹੈ। ਆਪੇ ਹੁਕਮ ਵਰਤਦਾ ਪਿਆਰਾ, ਪ੍ਰਮਾਤਮਾ ਆਪ ਹੀ ਹੁਕਮ ਰੂਪ ਹੋ ਕਰਕੇ ਵਰਤ ਰਿਹਾ ਹੈ। ਆਪੇ ਹੀ ਫੁਰਮਾਨ, ਉਹ ਪਿਆਰਾ ਪ੍ਰਮਾਤਮਾ ਆਪ ਹੀ ਫਰਮਾਨ ਕਰਨ ਵਾਲਾ ਹੈ। ਸਾਧ ਸੰਗਤ ਜੀ ਆਪ ਹੀ ਹੁਕਮਰਾਨ ਹੁਕਮ ਰੂਪ ਹੋ ਕਰਕੇ, ਆਗਿਆ ਰੂਪ ਹੋ ਕਰਕੇ ਵਰਤਦਾ ਪਿਆ। ਆਪ ਹੀ ਗੁਰੂ ਰੂਪ ਹੋ ਕਰਕੇ ਫਰਮਾਨ ਕਰਨ ਵਾਲਾ ਹੈ। ਗੁਰਸਿੱਖਾਂ ਨੂੰ ਉਪਦੇਸ਼ ਦੇਣ ਵਾਲਾ ਵੀ ਆਪ ਹੈ। ਆਪੇ ਭਗਤ ਭੰਡਾਰ ਹੈ ਪਿਆਰਾ, ਆਪ ਹੀ ਪਿਆਰਾ ਪਰਮੇਸ਼ਰ ਪ੍ਰੇਮਾ ਭਗਤੀ ਦਾ ਖਜ਼ਾਨਾ ਹੈ। ਆਪੇ ਦੇਵੈ ਦਾਨ, ਤੇ ਜਿਹੜੇ ਸ਼ਰਧਾ ਰੂਪ ਝੋਲੀ ਅੱਡ ਕੇ ਮਹਾਰਾਜ ਜੀ ਤੋਂ ਭਗਤੀ ਦਾ ਦਾਨ ਮੰਗਦੇ ਆ ਨਾ, ਮਹਾਰਾਜ ਕਿਰਪਾ ਕਰੋ, ਜੇ ਤਰੁੱਠੇ ਹੋ ਤਾਂ ਸਾਡੀ ਝੋਲੀ ਵਿੱਚ ਨਾਮ ਦਾ ਦਾਨ ਪਾਵੋ। ਹੇ ਸੱਚੇ ਪਾਤਸ਼ਾਹ, ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਭਿਖਾਰੀ ਜੀਓ। ਮੈਂ ਕਿਆ ਮੰਗੋ ਕਿਛ ਥਿਰ ਨਾ ਰਹਾਈ, ਹਰ ਦੀਜੈ ਨਾਮ ਪਿਆਰੀ ਜੀਓ। ਜਿਨ੍ਹਾਂ ਨੇ ਦਾਨ ਮੰਗੇ ਨਾ ਸ਼ਰਧਾ ਦੀ ਝੋਲੀ ਅੱਡ ਕੇ, ਸੱਚੇ ਪਾਤਸ਼ਾਹ ਨੇ ਉਹਨਾਂ ਦੀ ਝੋਲੀ ਵਿੱਚ ਨਾਮ ਦਾ ਦਾਨ ਪਾਇਆ। ਉਹਨਾਂ ਨੂੰ ਪ੍ਰੇਮਾ ਭਗਤੀ ਦੀ ਦਾਤ ਮਹਾਰਾਜ ਸਾਹਿਬ ਜੀ ਨੇ ਦੇ ਕਰਕੇ ਨਿਵਾਜਿਆ ਹੈ। ਔਰ ਇਸੇ ਪ੍ਰਕਾਰ ਹੇ ਮਹਾਰਾਜ ਸੱਚੇ ਪਾਤਸ਼ਾਹ, ਜਾਚਕ ਜਨ ਜਾਚੈ ਪ੍ਰਭ ਦਾਨ, ਕਰ ਕਿਰਪਾ ਦੇਵ ਹੋ ਹਰ ਨਾਮ। ਜਿਨ੍ਹਾਂ ਨੇ ਜਾਚਕ ਮੰਗਤੇ ਬਣ ਕੇ, ਜਿਨ੍ਹਾਂ ਨੇ ਸ਼ਰਧਾ ਦੀ ਝੋਲੀ ਅੱਡ ਕੇ ਦਾਨ ਮੰਗਿਆ ਨਾ ਨਾਮ ਦਾ, ਪ੍ਰਮਾਤਮਾ ਨੇ ਉਹਨਾਂ ਨੂੰ ਇਹ ਦਾਤ ਬਖਸ਼ੀ ਹੈ। ਤੇ ਇਸ ਲਈ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਹੈ। ਆਪੇ ਭਗਤ ਭੰਡਾਰ ਹੈ ਪਿਆਰਾ, ਆਪੇ ਦੇਵੈ ਦਾਨ। ਭਗਤੀ ਦਾ ਭੰਡਾਰਾ ਵੀ ਪਰਮੇਸ਼ਰ ਆਪ ਹੈ, ਤੇ ਆਪ ਹੀ ਗੁਰੂ ਰੂਪ ਹੋ ਕਰਕੇ ਇਹ ਭਗਤੀ ਦਾ ਦਾਨ ਦਿੰਦਾ ਹੈ। ਬ੍ਰਹਮ ਗਿਆਨ ਦਾ ਦਾਨ, ਸਾਧ ਸੰਗਤ ਜੀ ਸ਼ੁਭ ਗੁਣਾਂ ਦਾ ਦਾਨ, ਇਹ ਸਾਰੀਆਂ ਦਾਤਾਂ ਆਪ ਹੀ ਪਰਮੇਸ਼ਰ ਝੋਲੀ ਵਿੱਚ ਪਾਉਣ ਵਾਲਾ ਹੈ। ਆਪੇ ਸੇਵ ਕਰਾਏ ਦਾ ਪਿਆਰਾ, ਅਕਾਲ ਪੁਰਖ ਵਾਹਿਗੁਰੂ ਜਿਨ੍ਹਾਂ ਦੇ ਹਿਰਦੇ ਅੰਦਰ ਨਿਮਰਤਾ ਦੀ ਦਾਤ ਬਖਸ਼ਦਾ ਹੈ, ਆਪਣੇ ਚਰਨਾਂ ਦੀ ਸੇਵਾ ਵੀ ਤਿਨਾਂ ਤੋਂ ਆਪ ਹੀ ਕਰਵਾਉਂਦਾ ਹੈ। ਨਹੀਂ ਤਾਂ ਹੰਕਾਰੀ ਬੰਦਾ ਨਹੀਂ ਗੁਰੂ ਚਰਨਾਂ ਦੀ ਸੇਵਾ ਕਰ ਸਕਦਾ। ਮਹਾਰਾਜ ਜੀ ਦੀ ਪਿਆਰੀ ਸਤ ਸੰਗਤ ਦੀ, ਸਾਧ ਸੰਗਤ ਜੀ ਸੇਵਾ ਕਰਨੀ ਬੜੀ ਹਿਰਦੇ ਅੰਦਰ ਗਰੀਬੀ ਚਾਹੀਦੀ ਹੈ, ਬਹੁਤ ਨਿਮਰਤਾ ਚਾਹੀਦੀ ਹੈ। ਹੰਕਾਰੀ ਮਨੁੱਖ ਕਦੇ ਸੇਵਾ ਕਰ ਹੀ ਨਹੀਂ ਸਕਦਾ, ਭਾਵੇਂ ਉਹ ਸੇਵਾ ਤਨ ਕਰਕੇ ਹੈ, ਭਾਵੇਂ ਮਨ ਕਰਕੇ ਹੈ, ਅਤੇ ਭਾਵੇਂ ਧਨ ਕਰਕੇ ਹੈ। ਤਿੰਨ ਤਰ੍ਹਾਂ ਹੀ ਕੋਈ ਸੇਵਾ ਕੀਤੀ ਜਾਂਦੀ ਹੈ ਨਾ। ਜਿਹਨੂੰ ਪ੍ਰਮਾਤਮਾ ਦੇ ਤਨ ਦੀ ਸਮਰੱਥਾ ਦਿੱਤੀ ਹੈ, ਸਰੀਰ ਦੇ ਅੰਦਰ ਬਲ ਹੈ, ਉਹ ਹੱਥੀਂ ਸੇਵਾ ਕਰਦਾ। ਤੇ ਜਿਹਨੂੰ ਮਨ ਕਰਕੇ ਬਲ ਦਿੱਤਾ ਹੈ, ਉਹ ਮਨ ਕਰਕੇ ਪ੍ਰਮਾਤਮਾ ਦੀ ਸਿਮਰਨ ਰੂਪ ਸੇਵਾ ਕਰਦਾ ਹੈ। ਤੇ ਜਿਹਨੂੰ ਧਨ ਕਰਕੇ ਸਮਰੱਥਾ ਦਿੱਤੀ ਹੈ, ਧਨ ਬਹੁਤਾ ਰੱਬ ਨੇ ਦਿੱਤਾ ਹੈ, ਤੇ ਜੇ ਹਿਰਦੇ ਅੰਦਰ ਗਰੀਬੀ ਹੈ ਨਾ, ਨਿਮਰਤਾ ਹੈ, ਤੇ ਉਹ ਫਿਰ ਮਹਾਰਾਜ ਜੀ ਦੀ ਸਤ ਸੰਗਤ ਦੇ ਲਈ ਧਨ ਅਰਪਣ ਕਰਦਾ ਹੈ, ਉਹ ਧਨ ਕਰਕੇ ਸੇਵਾ ਕਰਦਾ ਹੈ। ਇਹ ਤਿੰਨ ਤਰ੍ਹਾਂ ਕਰਕੇ ਸੇਵਾ ਹੁੰਦੀ। ਤੋ ਜਿਨ੍ਹਾਂ ਦੇ ਹਿਰਦੇ ਅੰਦਰ ਨਿਮਰਤਾ ਦੀ ਧਾਰ ਦਿੰਦਾ, ਮਹਾਰਾਜ ਕਹਿੰਦੇ ਉਹਨਾਂ ਤੋਂ ਸੇਵਾ ਕਰਵਾਉਂਦਾ ਹੈ। ਆਪੇ ਸੇਵ ਕਰਾਇੰਦਾ ਪਿਆਰਾ, ਮੁਕਤ ਭੁਗਤ ਜੁਗਤ ਤੇਰੀ ਸੇਵਾ, ਜਿਸ ਤੂੰ ਆਪ ਕਰਾਏ ਹੈ। ਮਹਾਰਾਜ ਜਿਨ੍ਹਾਂ ਤੋਂ ਆਪਣੀ ਸੇਵਾ ਕਰਵਾਵੋ ਉਹੀ ਕਰਦੇ ਹਨ। ਆਪ ਦਿਵਾਵੈ ਮਾਣ, ਤੇ ਫਿਰ ਨਿਮਰਤਾ ਦੇ ਨਾਲ ਸੇਵਾ ਕਰਵਾ ਕੇ ਆਪ ਹੀ ਉਹਨਾਂ ਨੂੰ ਆਪਣਾ ਸਰੂਪ ਰੂਪੀ ਮਾਣ ਦਿਵਾਉਂਦਾ ਹੈ। ਜਿਨ੍ਹਾਂ ਤੋਂ ਨਿਮਰਤਾ ਰੂਪ ਹੋ ਕੇ ਸੇਵਾ ਕਰਵਾਉਂਦਾ ਹੈ। ਸੇਵਾਦਾਰ ਤਾਂ ਅਸੀਂ ਸਾਧ ਸੰਗਤ ਜੀ ਬਹੁਤ ਹਾਂ, ਆਪਣੇ ਆਪ ਨੂੰ ਖਵਾਉਂਦੇ ਕਿ ਗੁਰੂ ਘਰ ਦੇ ਅਸੀਂ ਸੇਵਾਦਾਰ ਹਾਂ, ਪਰ ਸੇਵਾਦਾਰ ਵੀ ਬਣਨਾ ਕਿਤੇ ਸੌਖਾ ਨਹੀਂ। ਮਹਾਰਾਜ ਜੀ ਦੀ ਪਿਆਰੀ ਸੰਗਤ ਦੀ, ਗੁਰੂ ਚਰਨਾਂ ਦੀ ਸੇਵਾ ਕਰਨੀ ਸਾਧ ਸੰਗਤ ਜੀ ਬੜੀ ਕਠਿਨ ਹੈ। ਪਰਮਾਤਮਾ ਆਪ ਜਿਨ੍ਹਾਂ ਤੋਂ ਕਰਵਾਵੇ ਉਹੋ ਹੀ ਕਰ ਸਕਦੇ ਹੈ। ਨਹੀਂ ਤਾਂ ਇਸ ਰਸਤੇ ਤੇ ਚੱਲਦੇ ਹੋਇਆ ਬਹੁਤੀ ਵਾਰ ਤਾਂ ਠੇਡਾ ਲੱਗ ਕਰਕੇ ਜੀਵ ਡਿੱਗ ਜਾਂਦਾ ਹੈ। ਜੇ ਮਹਾਰਾਜ ਆਪ ਕਿਰਪਾ ਕਰਕੇ ਹੱਥ ਦੇ ਕੇ ਬਚਾ ਲੈਣ ਤਾਂ ਬਚਿਆ ਜਾ ਸਕਦਾ ਹੈ। ਨਹੀਂ ਤੇ ਪਤਾ ਨਹੀਂ ਕਿਹੜੇ ਵੇਲੇ ਸਾਧ ਸੰਗਤ ਜੀ ਕਿਸ ਪਾਸਿਓਂ ਮਾਇਆ ਵਰਤ ਗਈ, ਕਿਸ ਪਾਸਿਓਂ ਔਗਣਾ ਰੂਪੀ ਜਿਹੜਾ ਹੈ ਸਾਧ ਸੰਗਤ ਜੀ ਠੇਡਾ ਲੱਗ ਗਿਆ ਤੇ ਜੀਵ ਡਿੱਗ ਜਾਂਦਾ ਹੈ। ਜੇ ਸਤਿਗੁਰੂ ਜੀ ਕਿਰਪਾ ਕਰਨ ਤਾਂ ਬੇਦਾਗ ਜੀਵਨ ਨਿਰਵਾਹ ਕਰਕੇ ਸਾਧ ਸੰਗਤ ਜੀ ਲੋਕ ਪਰਲੋਕ ਦੇ ਵਿੱਚ ਜੀਵ ਦੀ ਜਿਹੜੀ ਸੋਭਾ ਹੁੰਦੀ ਹੈ, ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਉਚਾਰਨ ਕਰਦੇ ਨੇ, ਪ੍ਰਮਾਤਮਾ ਫਿਰ ਉਹਨਾਂ ਨੂੰ ਆਪਣਾ ਸਰੂਪ ਰੂਪੀ ਮਾਣ ਦਿਵਾ ਦਿੰਦਾ, ਜਿਨ੍ਹਾਂ ਤੋਂ ਆਪਣੇ ਚਰਨਾਂ ਦੀ ਸੇਵਾ ਕਰਵਾਉਂਦਾ ਹੈ, ਜਿਨ੍ਹਾਂ ਦੇ ਹਿਰਦੇ ਅੰਦਰ ਗਰੀਬੀ ਦੀ ਦਾਤ ਬਖਸ਼ਿਸ਼ ਕਰਕੇ
ਭਾਵਨਾ ਦੇ ਨਾਲ ਸੇਵਾ ਕਰਵਾਉਂਦਾ ਹੈ। ਆਪੇ ਤਾੜੀ ਲਾਏ ਦਾ ਪਿਆਰਾ। ਹੇ ਗੁਰਸਿੱਖੋ, ਪਰਮਾਤਮਾ ਸਮਾਧੀ ਲਾਉਣ ਵਾਲਾ ਵੀ ਪਰਮਾਤਮਾ ਆਪ ਹੈ। ਤਾੜੀ ਕਹਿੰਦੇ ਨੇ ਸਮਾਧੀ ਨੂੰ। ਨਿਰਵਿਕਲਪ ਸਮਾਧੀ ਲਗਾਉਣ ਵਾਲਾ ਵੀ ਪਰਮੇਸ਼ਰ ਆਪ ਹੈ। ਆਪੇ ਗੁਣੀ ਨਿਧਾਨ। ਉਹ ਆਪ ਹੀ ਪਿਆਰਾ ਪਰਮਾਤਮਾ ਗੁਣੀ ਗੁਣਾ ਦਾ ਖਜ਼ਾਨਾ ਹੈ। ਐਸਾ ਗੁਣੀ ਸਰੂਪ ਹੈ, ਖਜ਼ਾਨਾ ਸਰੂਪ ਪਰਮੇਸ਼ਰ ਆਪ ਹੈ। ਆਪੇ ਵੱਡਾ ਆਪ ਹੈ ਪਿਆਰਾ। ਪਰਮਾਤਮਾ ਆਪ ਹੀ ਸਭ ਤੋਂ ਵੱਡਾ ਉਹ ਪਿਆਰਾ ਪਰਮੇਸ਼ਰ ਹੈ। ਪਰਮਾਤਮਾ ਜਿੰਨਾ ਵੱਡਾ ਕੋਈ ਨਹੀਂ ਸੀ, ਨਾ ਹੈ ਤੇ ਨਾ ਹੋਵੇਗਾ। ਆਪੇ ਹੀ ਪ੍ਰਧਾਨ। ਆਪ ਹੀ ਸਾਰਿਆਂ ਦਾ ਪ੍ਰਧਾਨ ਮੁਖੀ ਰੂਪ ਹੋ ਕਰਕੇ ਵਰਤਣ ਵਾਲਾ ਹੈ। ਨਹੀਂ ਤਾਂ ਅੱਜ ਕੱਲ੍ਹ ਜਾਣਾ ਖਾਣਾ ਹਰ ਕੋਈ ਕਹਿੰਦਾ ਜੀ ਮੈਂ ਪ੍ਰਧਾਨ ਆ, ਜੀ ਮੈਂ ਮੁਖੀਆ। ਪਰ ਸਾਰੀ ਸ੍ਰਿਸ਼ਟੀ ਦਾ ਪ੍ਰਧਾਨ ਕੌਣ ਹੈ? ਪਰਮਾਤਮਾ। ਅਕਾਲ ਪੁਰਖ ਵਾਹਿਗੁਰੂ ਪ੍ਰਧਾਨ ਸਭ ਦਾ ਮੁਖੀ ਹੈ। ਭਾਵੇਂ ਤੱਤਾਂ ਦੇ ਬੜੇ ਜ਼ੋਰਦਾਰ ਆਪੋ ਆਪਣੇ ਸੁਭਾਅ, ਉਹਨਾਂ ਦਾ ਮੁਖੀਆ ਵੀ ਰੱਬ ਆਪ ਹੈ। ਤੇ ਮੁਖੀ ਜਿਸ ਪਾਸੇ ਜਾਂਦਾ ਹੈ ਤੇ ਉਹਦੇ ਜਿਹੜੇ ਪਿੱਛੇ ਚੱਲਣ ਵਾਲੇ ਪਿੱਛੇ ਪਿੱਛੇ ਉਸੇ ਤਰ੍ਹਾਂ ਹੀ ਚੱਲਦੇ ਹੈ। ਜਿਹੜੇ ਸਾਧ ਸੰਗਤ ਜੀ ਉਹਦੇ ਅਧੀਨ ਹੁੰਦੇ ਹੈ। ਮੁਖੀਆ ਜਿਸ ਪਾਸੇ ਜਾਂਦਾ ਉਸੇ ਪਾਸੇ ਚੱਲਦੇ ਹੈ। ਤੇ ਮਹਾਰਾਜ ਕਹਿੰਦੇ ਤੱਤਾਂ ਦਾ ਵੀ ਮੁਖੀਆ ਪਰਮੇਸ਼ਰ ਆਪ ਹੈ। ਸੰਸਾਰ ਦੇ ਜੀਵਾਂ ਦਾ ਮੁਖੀ ਪ੍ਰਧਾਨ ਵੀ ਪਰਮਾਤਮਾ ਆਪ ਹੈ। ਦੇਵੀ ਸ਼ਕਤੀਆਂ ਦੀ ਪ੍ਰਧਾਨਤਾ ਕਰਨ ਵਾਲਾ ਵੀ ਰੱਬ ਆਪ ਹੈ। ਭਾਵ ਕਹਿ ਲਈ ਕਿ ਖੰਡਾਂ ਬ੍ਰਹਮੰਡਾਂ ਦਾ ਪ੍ਰਧਾਨ ਸਭ ਦਾ ਮੁਖੀ ਪਰਮੇਸ਼ਰ ਆਪ ਹੈ। ਜਿਸ ਪਾਸੇ ਜੀਵਾਂ ਨੂੰ ਚਲਾਉਂਦਾ ਹੈ ਉਸ ਪਾਸੇ ਚੱਲਦੇ ਹੈ। ਆਪੇ ਹੀ ਪ੍ਰਧਾਨ, ਆਪ ਹੀ ਮਹਾਰਾਜ ਕਹਿੰਦੇ ਪ੍ਰਧਾਨਤਾ ਕਰਨ ਵਾਲਾ ਹੈ। ਆਪੇ ਕੀਮਤ ਪਾਏ ਦਾ ਪਿਆਰਾ। ਪਰਮੇਸ਼ਰ ਆਪ ਹੀ ਆਪਣੇ ਸਰੂਪ ਦੀ ਕੀਮਤ ਨੂੰ ਪਾਉਣ ਵਾਲਾ ਹੈ। ਆਪੇ ਤੁਲ ਪਰਵਾਨ। ਉਹ ਪਿਆਰਾ ਪਰਮਾਤਮਾ ਆਪ ਹੀ ਸਾਧ ਸੰਗਤ ਜੀ ਤੁਲ ਮਾਪਣ ਰੂਪ ਹੋ ਕਰਕੇ ਆਪਣੇ ਘਰ ਦੇ ਵਿੱਚ ਪ੍ਰਵਾਨ ਹੋਣ ਵਾਲਾ ਹੈ। ਨਹੀਂ ਤੇ ਜਦੋਂ ਜਿਹੜੇ ਵਿਚਾਰ ਰੂਪੀ ਤਕੜੀ ਵਿੱਚ ਪਾ ਕੇ ਜਦੋਂ ਜੀਵ ਦੇ ਕਰਮਾਂ ਨੂੰ ਤੋਲਿਆ ਜਾਂਦਾ ਹੈ ਨਾ, ਸਾਧ ਸੰਗਤ ਜੀ ਮਾੜੇ ਕਰਮਾਂ ਵਾਲਾ ਛਾਬਾ ਬਹੁਤਾ ਭਾਰਾ ਹੋਣੇ ਕਰਕੇ ਜੀਵ ਫਿਰ ਸੰਸਾਰ ਦੇ ਅੰਦਰ ਡਿੱਗ ਜਾਂਦਾ ਹੈ। ਫਿਰ ਮਾਤ ਲੋਕ ਤੇ ਪਤਾ ਨਹੀਂ ਕਿਸ ਪਾਸੇ ਫਿਰ ਜਨਮ ਧਾਰਨ ਕਰਦਾ ਹੈ। ਬਹੁਤੇ ਮਾੜੇ ਕਰਮਾਂ ਵਾਲਾ ਛਾਬਾ ਭਾਰਾ ਹੋਣੇ ਕਰਕੇ ਪਰਮਾਤਮਾ ਵਿਚਾਰ ਦੀ ਤਕੜੀ ਵਿੱਚ ਤੋਲਦਾ, ਪੂਰਾ ਮਾਪਦਾ। ਥੋੜਾ ਜਿੰਨਾ ਵੀ ਕਿਤੇ ਵਾਦ ਘਾਟ ਨਹੀਂ ਹੋਣ ਦਿੰਦਾ। ਇਹ ਦੁਨਿਆਵੀ ਤਕੜੀਆਂ ਦੇ ਵਿੱਚ ਤਾਂ ਸਾਧ ਸੰਗਤ ਜੀ ਕਿੰਨੇ ਘਾਟੇ ਵਾਧੇ ਹੋ ਜਾਂਦੇ ਆ। ਪਰ ਪ੍ਰਮਾਤਮਾ ਦੀ ਇਦਾਂ ਦੀ ਵਿਚਾਰ ਦੀ ਤਕੜੀ ਹਰ ਇੱਕ ਜੀਵ ਦੇ ਕਰ, ਹਰ ਇੱਕ ਕਰਮ ਨੂੰ ਛੋਟੇ ਭਾਵੇਂ ਵੱਡੇ ਹੈ। ਔਰ ਜਿੱਦਾਂ ਦੀ ਕਰਮਾਂ ਦੀ ਲਿਖਤ ਲਿਖੀ ਹੁੰਦੀ ਉਹਨਾਂ ਨੂੰ ਵਿਚਾਰ ਕਰਕੇ ਮਾਪ ਕਰਕੇ ਤੋਲ ਕੇ ਉਹਨਾਂ ਨੂੰ ਫਲ ਦਿੰਦਾ। ਤੋ ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆਪੇ ਤੁਲ ਪਰਵਾਨ। ਜਿਹੜੇ ਪੂਰੇ ਨਿਕਲਦੇ ਆ ਨਾ, ਭਾਵ ਜਿਨ੍ਹਾਂ ਨੇ ਨਿਸ਼ਕਾਮ ਕਰਮ ਕੀਤੇ ਹੁੰਦੇ ਆ, ਰੱਬ ਦੇ ਨਾਲ ਜਿਹੜਾ ਇਕਰਾਰ ਕੀਤਾ ਉਹਨਾਂ ਉਹ ਤੋਲ ਦੇ ਮਾਪ ਦੇ ਜਿਹੜੇ ਪੂਰੇ ਨਿਕਲਦੇ ਆ, ਪ੍ਰਮਾਤਮਾ ਦਾ ਸਿਮਰਨ ਕਰਦੇ ਆ, ਉਹ ਪ੍ਰਵਾਨ ਹੋਣ ਵਾਲਾ ਵੀ ਪਰਮੇਸ਼ਰ ਆਪ ਹੀ ਹੈ। ਆਪੇ ਅਤੁਲ ਤੋਲਾਏ ਦਾ ਪਿਆਰਾ। ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਕਹਿੰਦੇ ਆਪ ਹੀ ਅਤੁਲ ਸਰੂਪ ਹੈ, ਜਿਹਨੂੰ ਤੋਲਿਆ ਨਹੀਂ ਜਾ ਸਕਦਾ। ਤੁਲਾਏ ਦਾ ਪਿਆਰਾ ਤੇ ਪਿਆਰਾ ਪਰਮੇਸ਼ਰ ਜਿਨ੍ਹਾਂ ਦੇ ਹਿਰਦੇ ਅੰਦਰ ਇਹ ਸ਼ੁਭ ਗੁਣਾ ਰੂਪੀ ਸਾਧ ਸੰਗਤ ਜੀ ਵੱਟੇ ਪ੍ਰਮਾਣ, ਗਿਆਨ ਰੂਪੀ, ਵਿਵੇਕ ਰੂਪੀ ਵੱਟੇ ਬਖਸ਼ਿਸ਼ ਕਰ ਦਿੰਦਾ ਹੈ। ਪ੍ਰੇਮ ਰੂਪੀ ਕੰਡਾ ਜਿਨ੍ਹਾਂ ਨੂੰ ਬਖਸ਼ਿਸ਼ ਕਰ ਦਿੰਦਾ ਹੈ, ਜਾਂ ਫਿਰ ਵਿਚਾਰ ਰੂਪੀ ਤਕੜੇ ਜਿਨ੍ਹਾਂ ਨੂੰ ਬਖਸ਼ਿਸ਼ ਕਰ ਦਿੰਦਾ ਹੈ। ਵਿਚਾਰਵਾਨਾਂ ਦੇ ਕੋਲ ਹੀ ਮਹਾਰਾਜ ਕਹਿੰਦੇ ਆਪਣਾ ਸਰੂਪ ਤੁਲਾ ਦਿੰਦਾ ਹੈ। ਆਪ ਹੀ ਪ੍ਰਮਾਤਮਾ ਸਮਝਾਉਣ ਵਾਲਾ ਹੈ। ਜਨ ਨਾਨਕ ਸਦ ਕੁਰਬਾਨ। ਸਤਿਗੁਰੂ ਜੀ ਸਮਾਪਤੀ ਦੀਆਂ ਪੰਕਤੀਆਂ ਵਿੱਚ ਉਚਾਰਨ ਕਰ ਰਹੇ ਹੈ। ਇਸ ਲਈ ਇਹ ਪ੍ਰਾਣਾ ਧਾਰੀ ਜੀਵ ਉਸ ਪ੍ਰਮਾਤਮਾ ਤੋਂ ਸਦਾ ਸਾਨੂੰ ਕੁਰਬਾਨ ਜਾਣਾ ਚਾਹੀਦਾ। ਪਿਆਰੇ ਪਰਮੇਸ਼ਰ ਤੋਂ ਸਾਨੂੰ ਬਰਿਹਾਰ ਜਾਣਾ ਚਾਹੀਦਾ। ਜੋ ਪਰਮਾਤਮਾ ਅਤੁਲ ਸਰੂਪ ਹੈ ਤੇ ਆਪ ਹੀ ਪਰਮਾਤਮਾ ਆਪਣੇ ਸਰੂਪ ਨੂੰ ਤੁਲਾ ਦਿੰਦਾ ਹੈ। ਐਸੀ ਮਹਾਰਾਜ ਕਹਿੰਦੇ ਹੈਰਾਨੀਜਨਕ ਪਰਮੇਸ਼ਰ ਦੀ ਲੀਲਾ ਹੈ। ਸਤਿਗੁਰੂ ਜੀ ਮਿਹਰ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਵੇ। ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ। ਗੁਰਬਾਣੀ ਦੀ ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਸੰਗਤ ਬਖਸ਼ਣਹਾਰ ਹੋ। ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ ਜੀ। ਦੇਹੋ ਸੱਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਓ ਮੇਲ। ਆਪੇ ਕੀਮਤ ਪਾਏ ਦਾ ਪਿਆਰਾ।
ਆਪੇ ਤੁਲ ਪਰਵਾਣ ਆਪੇ ਅਤੁਲ ਤੁਲਾਏ ਦਾ ਪਿਆਰਾ ਜਨ ਨਾਨਕ ਸਦ ਕੁਰਬਾਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।